ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖਰਤਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 जनवरी 2026 9 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਨ ਕੇਬਲ, ਗਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਹਰਿੰਦਰਬੀਰ ਸਿੰਘ ਜੀ ਨੂੰ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਵਿੰਦਰਬੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੋਰਡ ਆਫ ਪੀਸ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਨੇ ਗਾਜ਼ਾ ਸਮਝੌਤੇ ਨੂੰ ਅੱਗੇ ਤੋਰਨ ਲਈ ਬੋਰਡ ਆਫ ਪੀਸ ਨੂੰ ਅਮਲੀ ਜਿਹੜਾ ਜਾਮਾ ਹੈ ਉਹ ਪਹਿਨਾ ਦਿੱਤਾ ਹੈ ਔਰ 19 ਮੁਲਕਾਂ ਨੇ ਸਾਂਝੇ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੇ ਸਾਹਮਣੇ ਇੱਕ ਬੋਰਡ ਆਫ ਪੀਸ ਵਿੱਚ ਸ਼ਮੂਲੀਅਤ ਲਈ ਜਿਹੜੇ ਦਸਤਖਤ ਕੀਤੇ ਨੇ ਔਰ ਜਿਨ੍ਹਾਂ ਵਿੱਚ ਭਾਰਤ ਜਿਹੜਾ ਪੂਰੀ ਤਰ੍ਹਾਂ ਗੈਰ ਹਾਜ਼ਰ ਰਿਹਾ। ਭਾਰਤ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਭਾਰਤ ਨਾਲ ਜਲਦੀ ਹੀ ਕੋਈ ਵਪਾਰਕ ਸਮਝੌਤਾ ਹੈ ਉਹ ਹੋ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਹਰਿੰਦਰਬੀਰ ਸਿੰਘ ਵੜੈਚ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪੇਸ਼ੇ ਵਜੋਂ ਇੰਜੀਨੀਅਰ ਨੇ, ਉੱਚ ਅਹੁਦੇ ਤੇ ਅਮਰੀਕਾ 'ਚ ਆ ਕੇ ਵੀ ਉਹਨਾਂ ਨੇ ਆਪਣੇ ਫੀਲਡ ਦੇ ਵਿੱਚ ਹੀ ਨੌਕਰੀ ਕੀਤੀ ਕਾਉਂਟੀ ਦੇ ਵਿੱਚ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਗ੍ਰੈਜੂਏਟ ਨੇ ਔਰ ਇਹ ਸਾਰਾ ਬੈਚ ਜਿਨ੍ਹਾਂ ਦੇ ਵਿੱਚ ਹਰਿੰਦਰਬੀਰ ਸਿੰਘ ਵੜੈਚ, ਸਾਡੇ ਵੀਰ ਸ਼ਮਸ਼ੇਰ ਸਿੰਘ, ਇਹ ਸਾਰੇ ਸੰਘਰਸ਼ ਦੇ ਪੀਰੀਅਡ ਦੇ ਵਿੱਚ ਨਵਨੀਤ ਸਿੰਘ ਕਾਦੀਆਂ ਔਰ ਭਾਈ ਦਲਜੀਤ ਸਿੰਘ ਔਰ ਦੂਸਰੇ ਜਿਹੜੇ ਯੋਧੇ ਨੇ ਉਹਨਾਂ ਦੇ ਨਾਲ ਜਿਹੜਾ ਸੰਘਰਸ਼ ਦਾ ਹਿੱਸਾ ਰਹੇ ਔਰ ਬਹੁਤ ਸਾਰੇ ਨੇ ਜਿਹੜੇ ਉਸ ਪੀਰੀਅਡ 'ਚ ਇਸ ਬੈਂਡ ਵੈਗਨ ਤੇ ਚੜ੍ਹੇ ਹੋਣਗੇ। ਕੁਛ ਉਤਰ ਗਏ, ਕੁਛ ਨੇ ਸ਼ਹੀਦੀਆਂ ਪਾਈਆਂ, ਲੇਕਿਨ ਬਹੁਤ ਥੋੜ੍ਹੇ ਰਹਿ ਗਏ ਜਿਨ੍ਹਾਂ ਨੇ ਆਪਣੀ ਇਸ ਵਫਾ ਨੂੰ ਅੱਗੇ ਤੋਰਿਆ। ਔਰ ਇੱਥੇ ਹੁੰਦਿਆਂ ਵੀ ਇਹ ਦੋਵੇਂ ਵੀਰ ਜਿਹੜੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਹ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਵੀ 1990 ਤੋਂ ਹੀ ਜਿਹੜੀ ਡੂੰਘੀ ਸਾਂਝ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਵੀ ਵੱਡੇ ਹਮਾਇਤੀ ਰਹੇ ਔਰ ਟੀਵੀ 84 ਦੇ ਨਾਲ ਵੀ ਰੈਗੂਲਰਲੀ ਜਿਹੜਾ ਇਹਨਾਂ ਦਾ ਰਾਬਤਾ ਵੀ ਹੈ। ਉਸ ਦੇ ਵਿਊਅਰ ਵੀ ਨੇ ਔਰ ਉਸ ਦੇ ਕੰਟਰੀਬਿਊਟਰ ਵੀ ਨੇ। ਔਰ ਅਸੀਂ ਵੀਰ ਹਰਿੰਦਰਬੀਰ ਸਿੰਘ ਵੜੈਚ ਉਹਨਾਂ ਦੇ ਬਜ਼ੁਰਗ ਵੀ ਬੜੇ ਸੁਲਝੇ ਹੋਏ ਸਕੂਲ ਟੀਚਰ ਸਨ। ਉਹਨਾਂ ਦੇ ਕੋਲ ਬਹਿਣਾ ਵੀ ਉਹ ਬਹੁਤ ਵੱਡੇ ਗੁਰਮਤ ਦੇ ਵਿਦਵਾਨ ਨੇ। ਗੁਰੂ ਗ੍ਰੰਥ ਸਾਹਿਬ ਦਾ ਪਾਠ ਲਗਾਤਾਰਤਾ ਨਾਲ ਕਰਦੇ ਆ। ਬਹੁਤ ਸਾਰੇ ਕਈ ਵਾਰ ਜਦੋਂ ਉਹਨਾਂ ਕੋਲ ਬਹਿਣ ਦਾ ਮੌਕਾ ਬਣਦਾ ਹੈ ਤਾਂ ਬੜੇ ਡੂੰਘੇ ਅਰਥ ਜਿਹੜੇ ਜੀਵਨ ਦੇ ਵਿੱਚ ਜਿਨ੍ਹਾਂ ਨੇ ਨਾਮ ਕਮਾਇਆ ਹੋਇਆ ਹੈ ਉਸ ਲਿਹਾਜ਼ ਤੋਂ ਉਹਨਾਂ ਦੇ ਵਿਚਾਰਾਂ ਤੋਂ ਸੁਣਨ ਨੂੰ ਮਿਲਦੇ ਨੇ। ਸੋ ਅਸੀਂ ਵੀਰ ਹਰਿੰਦਰਬੀਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਦੇਖੋ ਪਿਛਲੇ ਦਿਨਾਂ ਤੋਂ ਅਸੀਂ ਲਗਾਤਾਰਤਾ ਨਾਲ ਇੰਟਰਨੈਸ਼ਨਲ ਪੋਲਿਟਿਕਸ ਨੂੰ ਹੀ
ਆਪਣਾ ਹਿੱਸਾ ਬਣਾਉਂਦੇ ਆ ਡਿਸਕਸ਼ਨ ਦਾ। ਅੱਜ ਦੇ ਕੰਟੈਕਸਟ ਦੇ ਵਿੱਚ ਹੋਰ ਜਿਹੜੇ ਨੇ ਟੌਪਿਕ ਵੀ ਨੇ, ਲੇਕਿਨ ਜਦੋਂ ਇੱਕ ਜ਼ਮਾਨਾ ਸੀ ਕਿ ਨਾਰਥ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਹੈ, ਨਾਰਥ ਅਮਰੀਕਾ ਜਦੋਂ ਕਹਿੰਦੇ ਆ ਤਾਂ ਬਹੁਤ ਵਾਰੀ ਸਾਨੂੰ ਲੱਗਦਾ ਹੁੰਦਾ ਹੈ ਕਿ ਵੀ ਇਹ ਅਮਰੀਕਾ, ਕੈਨੇਡਾ, ਮੈਕਸੀਕੋ ਹੀ ਹੈ। 22 ਤੋਂ 22 ਕੇ 23 ਦੇਸ਼ ਨਾਰਥ ਅਮਰੀਕਾ ਦਾ ਹਿੱਸਾ ਨੇ। ਇੱਥੇ ਕੀ ਹੋ ਰਿਹਾ, 5 ਸਦੀਆਂ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿ ਨਾਰਥ ਅਮਰੀਕਾ ਐਗਜ਼ਿਸਟ ਵੀ ਕਰਦਾ ਹੈ। ਇਹ ਤਾਂ ਜਦੋਂ ਕੋਲੰਬਸ ਨੇ 1492 ਦੇ ਵਿੱਚ ਆ ਕੇ ਇਸ ਨੂੰ ਲੱਭਿਆ, ਉਦੋਂ ਪਤਾ ਲੱਗਾ ਵੀ ਇੱਥੇ ਵੀ ਇੱਕ ਦੁਨੀਆ ਵਸਦੀ, ਇਸ ਲਈ ਇਹਨੂੰ ਨਿਊ ਵਰਲਡ ਕਿਹਾ ਗਿਆ ਸੀ ਜੀ। ਇਸੇ ਤਰ੍ਹਾਂ ਬੇਸ਼ੱਕ ਯੂਰਪ ਦੇ ਨਾਲ ਰਾਬਤਾ ਏਸ਼ੀਆ ਦਾ ਜਾਂ ਸਾਡੇ ਖਿੱਤੇ ਦਾ ਉਹ ਸਦੀਆਂ ਪੁਰਾਣਾ ਰਿਹਾ ਹੈ, ਵਪਾਰਕ ਰਾਊਟ ਦੂਜੇ ਤੀਜੇ, ਲੇਕਿਨ ਸਮੁੰਦਰ ਰਾਹੀਂ ਇੱਕ ਦੂਸਰੇ ਨਾਲ ਜੁੜਨਾ ਜਾਂ ਲੱਭਣਾ ਜਾਂ ਉਸ ਰਾਹੀਂ ਸਫ਼ਰ ਦਾ ਨੇੜੇ ਆ ਜਾਣਾ, ਇਹ ਆਲਮੋਸਟ ਉਦੋਂ ਕੀ ਜਦੋਂ ਕੋਲੰਬਸ ਜਿਹੜਾ ਉਹ ਅਮਰੀਕਾ ਦੀ ਭਾਲ ਕਰਦਾ, ਉਦੋਂ ਵਾਸਕੋ ਡੀ ਗਾਮਾ ਜਿਹੜਾ ਪੁਰਤਗਾਲੀ ਹੈ ਔਰ ਉਹ ਜਾ ਕੇ ਕੇਰਲਾ ਦੇ ਵਿੱਚ ਕੋਚੀਨ, ਬਾਅਦ ਦੇ ਵਿੱਚ ਗੋਆ, ਉਸ ਦੇ ਵਿੱਚ ਪਹੁੰਚ ਜਾਂਦਾ ਹੈ ਔਰ ਫਿਰ 5 ਸਦੀਆਂ 1960 ਤੱਕ ਗੋਆ ਜਿਹੜਾ ਹੈ ਉਹ ਪੁਰਤਗਾਲ ਦੇ ਕਬਜ਼ੇ ਦੇ ਵਿੱਚ ਹੀ ਰਿਹਾ ਹੈ। ਇਵੇਂ ਵਪਾਰ ਦਾ ਇੱਕ ਰਸਤਾ ਖੁੱਲ੍ਹਦਾ ਜੀ। ਹੁਣ ਉਦੋਂ ਵੀ ਅਫਰੀਕਾ ਬਹੁਤ ਮੰਦਹਾਲੀ ਦੇ ਵਿੱਚ ਸੀ ਔਰ ਜਦੋਂ ਤੱਕ ਅਸੀਂ 2-3 ਸਦੀਆਂ ਪਹਿਲਾਂ 18ਵੀਂ 19ਵੀਂ ਸਦੀ ਤੱਕ ਦੇਖਦੇ ਹਾਂ, ਫਿਰ ਇਹੀ ਯੂਰਪ ਦੀਆਂ ਪਾਵਰ ਜਿਹੜੀਆਂ ਅੱਜ ਵੀ ਤੁਸੀਂ ਯੂਰਪ ਦੇ ਨਕਸ਼ੇ ਤੇ ਦੇਖੋ, ਸਾਰਾ ਯੂਰਪ ਵੀ ਕਿੰਨਾ ਕੁ ਹੈ, ਪਰ ਉਹਦੇ ਜਿਹੜੇ ਛੋਟੇ ਛੋਟੇ ਮੁਲਕ ਨੇ, ਸਪੇਨ ਹੈ, ਪੁਰਤਗਾਲ ਹੈ ਔਰ ਨਾਰਵੇ ਹੈ ਔਰ ਹਾਲੈਂਡ ਹੈ, ਜਿਹਨੂੰ ਅੱਜ ਨੀਦਰਲੈਂਡ ਕਹਿੰਦੇ ਨੇ, ਬ੍ਰਿਟਨ ਹੈ ਜਾਂ ਫਰਾਂਸ ਹੈ, ਕਿੰਨੇ ਨੇ। ਬ੍ਰਿਟਨ ਵੀ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਜਿਹਨੂੰ ਇੰਗਲੈਂਡ ਓਰੀਜਨਲੀ ਕਿਹਾ ਜਾਂਦਾ ਸੀ, ਇਹਨੇ ਵੀ ਬਾਕੀਆਂ ਨੂੰ ਕੋਲੋਨਾਈਜ਼ ਕਰਨ ਤੋਂ ਪਹਿਲਾਂ ਆਇਰਿਸ਼ ਨੂੰ ਦੇ ਉੱਤੇ ਕਬਜ਼ਾ ਕੀਤਾ, ਆਇਰਲੈਂਡ ਤੇ ਸਕਾਟਲੈਂਡ ਤੇ ਕਬਜ਼ਾ ਕੀਤਾ। ਔਰ ਜੇ ਉਹਨਾਂ ਦਾ ਹਾਲ ਦੇਖਣਾ ਹੋਏ, ਕਿਉਂਕਿ ਅੱਜ ਕੱਲ੍ਹ ਕਈ ਵਾਰ ਤੁਸੀਂ ਭਾਵੇਂ ਪ੍ਰੋਗਰਾਮ ਕੋਈ ਹੋਰ ਦੇਖ ਰਹੇ ਹੋ ਤੇ ਸ਼ਾਰਟ ਵੀਡੀਓ ਜਾਂ ਰੀਲਸ ਤੁਹਾਡੇ ਸਾਹਮਣੇ ਆ ਜਾਂਦੀਆਂ, ਔਰ ਮੈਂ ਜਦੋਂ ਅਮਰੀਕਾ ਦੇ ਵਿੱਚ ਅਸੀਂ ਸਲੇਵਰੀ ਬਾਰੇ ਜਾਣਦੇ ਹਾਂ ਕਿ ਭਾਈ ਅਫਰੀਕਾ ਤੋਂ ਕਿਵੇਂ ਜਿਹੜਾ ਸਮੁੰਦਰੀ ਜਹਾਜ਼ਾਂ ਦੇ ਵਿੱਚ ਸਲੇਵ ਲਿਆਂਦੇ ਜਾਂਦੇ ਸੀ ਔਰ ਕਿੰਨੇ ਰਾਹ 'ਚ ਮਰ ਜਾਂਦੇ ਸੀ, ਉਹਨਾਂ ਨੂੰ ਜਿਹੜਾ ਬਿਮਾਰ ਹੋਇਆ ਉਹਨੂੰ ਸਮੁੰਦਰ 'ਚ ਸੁੱਟ ਦਿੰਦੇ ਸੀ। ਜਹਾਜ਼ਾਂ ਦੇ ਪਿੱਛੇ ਬੜੇ ਬੜੇ ਮਗਰਮੱਛ ਲੱਗੇ ਹੁੰਦੇ ਸੀ ਕਿਉਂਕਿ ਉਹ ਉਡੀਕਦੇ ਹੁੰਦੇ ਸੀ ਕਿ ਕਦੋਂ ਇੱਕ ਬਾਡੀ ਥੱਲੇ ਆਉਣੀ ਹੈ। ਲੇਕਿਨ ਉਦੋਂ ਬਹੁਤ ਵਾਰ ਜਦੋਂ ਸਾਡੇ ਮਨ 'ਚ ਸਲੇਵ ਦਾ ਕਨਸੈਪਟ ਹੈ ਤੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ ਕਾਲਾ ਬੰਦਾ ਆਉਂਦਾ ਹੈ ਕਿ ਅਫਰੀਕਾ ਤੋਂ ਹੀ ਸਲੇਵ ਹੋ। ਲੇਕਿਨ ਜਦੋਂ ਤੁਸੀਂ ਅਮਰੀਕਾ ਦੇ ਵਿੱਚ, ਕਿਉਂਕਿ ਅੱਜ ਜਦੋਂ ਅਸੀਂ ਹੇਟ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹਾਂ ਜਾਂ ਉਸ ਸਟਰਗਲ ਨੂੰ ਕਰ ਰਹੇ ਹਾਂ, ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਬਾਈ ਪਾਰਟੀਸਨ ਬਿੱਲ US ਕਾਂਗਰਸ ਦੇ ਵਿੱਚ ਲਿਆਂਦਾ ਗਿਆ ਹੈ ਸਿੱਖਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ, ਵਿਤਕਰਾ, ਹੇਟ ਕ੍ਰਾਈਮ, ਟਰਾਂਸਨੈਸ਼ਨਲ ਰਿਪਰੈਸ਼ਨ, ਇਹਨਾਂ ਸਾਰਿਆਂ ਦਾ। ਤੇ ਲੇਕਿਨ ਜੇ ਸੱਚਮੁੱਚ ਦੇਖਣਾ ਹੋਏ ਕਿ ਵੀ ਆਇਰਿਸ਼, ਇਟਾਲੀਅਨ, ਇਹਨਾਂ ਦਾ ਇਹ ਵੀ ਜਿਹੜੇ ਸਲੇਵਸ ਵਾਂਗ ਹੀ ਵੇਚੇ ਗਏ ਔਰ ਇਹਨਾਂ ਦੇ ਨਾਲ ਆਇਰਿਸ਼ ਦਾ ਵੀ ਹੁਣ ਤੱਕ ਵੀ ਜਿੰਨੇ ਕੁ, ਜਦੋਂ ਤੁਸੀਂ ਮੈਜੋਰਿਟੀ ਹਿੰਦੂਆਂ ਦੇ ਹਵਾਲੇ ਨਾਲ ਦੇਖਦੇ ਹੋ, ਸਿੱਖਾਂ ਨਾਲ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ, ਹਾਲਾਂ 1000 ਸਾਲ ਜੁੱਤੀਆਂ ਖਾਂਦੇ ਰਹੇ, ਕਦੇ ਇੱਕ ਹਮਲਾਵਰ ਤੋਂ ਕਦੇ ਦੂਸਰੇ ਤੋਂ, ਲੇਕਿਨ ਇਹਨਾਂ ਨੇ ਕਿਵੇਂ ਸਿੱਖਾਂ ਨੂੰ ਪੁੱਟ ਡਾਊਨ ਕਰਨ ਦੇ ਲਈ ਜੋਕ ਬਣਾਏ, ਉਹਨਾਂ ਨੂੰ ਨੀਵਾਂ ਦਿਖਾਉਣ, ਕਿਉਂਕਿ ਜਿਹਦੇ ਨਾਲ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਸੋ ਇਵੇਂ ਹੀ ਜਿਹੜਾ ਆਇਰਿਸ਼ ਦੇ ਬਾਰੇ ਔਰ ਈਵਨ ਸਕਾਟਸ ਦੇ ਬਾਰੇ ਔਰ ਦੂਜੇ ਇਟਾਲੀਅਨਸ ਦੇ ਬਾਰੇ ਬਹੁਤ ਘਟੀਆ, ਇਹਨਾਂ ਨੂੰ ਇੱਥੇ ਕੋਈ ਘਰ ਨਹੀਂ ਸੀ ਦਿੰਦਾ, ਨੌਕਰੀਆਂ ਨਹੀਂ ਸੀ ਦਿੰਦੇ, ਇਹਨਾਂ ਦੇ ਲਈ ਇਹ ਡਰਟੀ ਨੇ, ਸ਼ਰਾਬੀ ਨੇ, ਇਲ ਮੈਨਰਡ ਨੇ, ਫਲਾਣੇ ਨੇ। ਤੁਸੀਂ ਉਹਨਾਂ ਦੀ ਜਦੋਂ, ਔਰ ਉਹਨਾਂ ਨੇ ਆਪਣੀ ਆਈਡੈਂਟਿਟੀ ਦੇ ਲਈ ਕਿਵੇਂ ਸਟਰਗਲ ਕੀਤੀ। ਸੋ ਉਸ ਸਾਰੇ ਚੋਂ ਨਿਕਲਦਿਆਂ ਕਰਦਿਆਂ, ਔਰ ਜੇ ਅਸੀਂ ਈਵਨ ਇਹ ਯੂਰਪ ਜਿਹਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਉਹਨਾਂ ਦਾ 50% ਤੋਂ ਜ਼ਿਆਦਾ, ਕਦੇ ਫਰਾਂਸ ਨੇ ਵੱਡਾ ਹਿੱਸਾ ਕਾਬੂ ਕਰ ਲਿਆ, ਕਦੇ ਬ੍ਰਿਟਨ ਨੇ ਕਰ ਲਿਆ, ਔਰ ਛੋਟੀ ਛੋਟੀਆਂ ਸਾਰਾ ਸਾਊਥ ਅਮਰੀਕਾ ਜਿਹਦੇ ਕਿੰਨੇ ਜ਼ਿਆਦਾ ਦੇਸ਼ ਜਿਹੜੇ ਨੇ, ਉਹ ਸਪੇਨ ਨੇ ਜਿਹੜਾ ਉਹ ਕੰਟਰੋਲ ਕੀਤਾ, ਬ੍ਰਾਜ਼ੀਲ ਨੂੰ ਪੁਰਤਗਾਲ ਨੇ ਕੀਤਾ। ਹੁਣ ਉਸ ਸਾਰੇ ਚੋਂ ਔਰ ਵਰਲਡ ਵਾਰ ਵੀ ਜਿਹੜੇ ਦੋਨੋਂ ਹੀ ਸ਼ੁਰੂ ਹੋਏ, ਫਸਟ ਵਰਲਡ ਵਾਰ, ਸੈਕੰਡ ਵਰਲਡ, ਕੋਈ ਅਫਰੀਕਾ ਏਸ਼ੀਆ ਨੇ ਤਾਂ ਨਹੀਂ ਕੀਤੇ, ਇਹਨਾਂ ਨੇ ਕੀਤੇ। ਕਦੇ ਜਰਮਨ ਔਰ ਇਟਲੀ ਇੱਕ ਪਾਸੇ ਹੋ ਗਏ, ਬ੍ਰਿਟਨ ਤੇ ਫਰਾਂਸ ਇੱਕ ਪਾਸੇ। ਉਸ ਤੋਂ ਪਹਿਲਾਂ ਜਿਹੜੀਆਂ ਬ੍ਰਿਟਿਸ਼ ਔਰ ਫ੍ਰੈਂਚ ਵਾਰ ਸੀ, ਨੈਪੋਲੀਅਨ ਬੋਨਾਪਾਰਟ ਔਰ ਦੂਸਰੇ ਦੇ ਵੇੜੇ, ਔਰ ਉਸ ਤੋਂ ਵੀ ਪਹਿਲਾਂ ਜੇ ਅਸੀਂ ਇਹ ਦੇਖੀਏ ਤਾਂ ਕੁੱਲ ਮਿਲਾ ਕੇ ਯੂਰਪ ਹੀ
ਜਿਹੜਾ ਦੁਨੀਆ ਦੇ ਵਿੱਚ ਬਹੁਤ ਸਾਰੀ ਜਿਹੜੀ ਉਹ ਕੋਲੋਨਾਈਜੇਸ਼ਨ ਹੋਏ, ਉਹ ਦੋਨੋਂ ਵਰਲਡ ਵਾਰਸ 20th ਸੈਂਚੁਰੀ ਦੀਆਂ ਹੋਣ। ਅਮਰੀਕਾ ਦਾ ਜਿਹਦੀ ਲੱਭਤ 5 ਸਦੀਆਂ ਪਹਿਲਾਂ ਹੋਈ, ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਇੱਕ ਵਰਲਡ ਪਾਵਰ ਦੇ ਤੌਰ ਤੇ ਉੱਭਰੀ। ਹਾਲਾਂਕਿ ਇਹ ਨਹੀਂ ਹੈ ਵੀ ਉਸ ਤੋਂ ਪਹਿਲਾਂ ਅਮਰੀਕਾ ਨੇ ਜਿਉਂ-ਜਿਉਂ 18ਵੀਂ 19ਵੀਂ ਸਦੀ 'ਚ ਜਿਹੜਾ ਜਿਨ੍ਹਾਂ ਨੂੰ ਸਪੇਨ ਨੂੰ ਵੀ ਜੇ ਸਾਊਥ ਅਮਰੀਕਾ 'ਚੋਂ ਕੱਢਿਆ ਬਹੁਤ ਸਾਰੇ, ਜਦੋਂ ਅਸੀਂ 1823 ਦੀ ਮੌਨਰੋ ਡਾਕਟਰੀਨ ਦੀ ਗੱਲ ਕਰਦੇ ਤਾਂ ਉਹ ਇਹ ਪੀਰੀਅਡ ਸੀ ਜਦੋਂ ਕਿ ਫਿਲੀਪੀਨਜ਼, ਕਿਊਬਾ ਔਰ ਇਹ ਵੈਨਜ਼ੂਏਲਾ ਤੇ ਦੂਜੇ ਤੀਜੇ ਇਹਦੇ ਚੋਂ ਅਮਰੀਕਾ ਨੇ ਕਿਹਾ ਸੀ ਕਿ ਵੀ ਸਪੇਨ ਵਾਲਿਆਂ ਨੂੰ ਖਿਚਾਓ ਪਾਸੇ, ਹੁਣ ਨਿਕਲੋ। ਸੋ ਉਹ ਉਹਨਾਂ ਦਾ ਅਮਰੀਕਾ ਨੇ ਅਸਰਟ ਕੀਤਾ ਸੀ ਕਿ ਵੀ ਜਿਹੜਾ ਵੈਸਟਰਨ ਹੈਮੀਸਫੀਅਰ ਜਿਹੜਾ ਇਹ ਹੈ ਸਾਊਥ ਅਮਰੀਕਾ, ਇਹ ਸਾਡਾ ਜਿਹੜਾ ਉਹ ਏਰੀਆ ਆਫ ਇਨਫਲੂਐਂਸ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਫ੍ਰੈਂਚ ਵਰਸਸ ਬ੍ਰਿਟਿਸ਼ ਜਿਹੜਾ ਹਾਲ ਕਿੰਨਾ ਮਾੜਾ ਰਿਹਾ। ਅਮਰੀਕਾ ਦੇ ਵਿੱਚ ਬਹੁਤ ਵਾਰ ਸਾਨੂੰ ਲੱਗਦਾ ਵੀ 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਜਿਹੜੀ ਲੜਾਈ ਹੋਈ ਔਰ ਸਾਡੀ ਅਮਰੀਕਾ ਦੀ ਜਿੱਤ ਹੋਈ, 15 ਸਾਲ ਬਾਅਦ ਕਨਸਟੀਟਿਊਸ਼ਨ ਬਣਿਆ। ਲੇਕਿਨ ਬਹੁਤਿਆਂ ਨੂੰ ਹੈਰਾਨੀ ਹੋਏਗੀ ਕਿ 1810 ਜਾਂ 11 ਦੇ ਵਿੱਚ ਇੱਕ ਵਾਰ ਫੇਰ ਬ੍ਰਿਟਨ ਨੇ ਆ ਕੇ ਵਾਸ਼ਿੰਗਟਨ ਡੀਸੀ ਦੇ ਉੱਤੇ ਜਿਹੜਾ ਉਹ ਇਕੱਲਾ ਕਬਜ਼ਾ ਹੀ ਨਹੀਂ ਕੀਤਾ, ਉਹਨਾਂ ਨੇ ਵਾਈਟ ਹਾਊਸ ਸਾੜਤਾ, ਸਟੈਂਡਰਡ ਇਮਾਰਤਾਂ ਸਾੜਤੀਆਂ। ਇੱਕ ਅਮਰੀਕਨ ਹੀਰੋ ਬਾਰੇ ਮੈਂ ਪੜ੍ਹ ਰਿਹਾ ਸੀ ਕਿ ਵੀ ਉਹਨੂੰ ਬਾਅਦ ਦੇ ਵਿੱਚ ਬੜਾ ਰਿਵਾਰਡ ਦਿੱਤਾ ਗਿਆ ਜਦੋਂ ਐਨ ਵਾਸ਼ਿੰਗਟਨ ਸੜ ਰਿਹਾ ਸੀ, ਔਰ ਦੂਸਰਾ ਉਹ ਭੱਜਿਆ ਗਿਆ ਔਰ ਉਹਨੇ ਜਿਹੜੀ ਨੈਸ਼ਨਲ ਆਰਕਾਈਵ ਸੀ ਉਹਦੇ 'ਚੋਂ ਜਿਹੜਾ ਓਰੀਜਨਲ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਟਾਮਸ ਜੈਫਰਸਨ ਦੀ ਲਿਖੀ ਸੀ ਉਹਦੀ ਕਾਪੀ ਚੁੱਕੀ, ਬਿਲ ਆਫ ਰਾਈਟਸ ਦਾ ਚੁੱਕਿਆ, ਕੋਈ ਵਾਸ਼ਿੰਗਟਨ ਨਾਲ ਸੰਬੰਧਿਤ ਪਾਰਟ ਚੁੱਕਿਆ ਔਰ ਉਹ ਲੈ ਕੇ ਆਪਣੇ ਘਰ ਜਾ ਕੇ ਉਹਨੇ ਕਿਤੇ ਪਰਛੱਤੀ ਦੇ ਵਿੱਚ ਰੱਖਤਾ ਹੈ। ਜਦੋਂ ਫਿਰ ਵਾਸ਼ਿੰਗਟਨ 'ਚੋਂ ਸਫਾਈ ਹੋਈ ਬ੍ਰਿਟਿਸ਼ ਹਮਲਾਵਰਾਂ ਦੀ ਔਰ ਦੂਜੇ, ਉਹਨੇ ਵਾਪਸ ਲਿਆ ਕੇ ਦਿੱਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਵੇਂ ਅੱਜ ਬਹੁਤਿਆਂ ਨੂੰ ਲੱਗਦਾ ਕਿ ਵੀ ਪਤਾ ਨਹੀਂ ਇੱਕ ਬਹੁਤ ਪੀਸਫੁਲ ਸੰਸਾਰ ਦੇ ਵਿੱਚ ਕੀ ਜਿਹੜਾ ਉਹ ਜਿਹੜੀ ਹੈ ਉਹ ਤਰਥਲੀ ਮਚ ਗਈ ਹੈ, ਜਾਂ ਟਰੰਪ ਨੇ ਕੀ ਕਰਤਾ ਹੈ ਜਾਂ ਦੂਜਾ। ਇਹ ਜਦੋਂ ਅਸੀਂ ਵਰਲਡ ਆਰਡਰ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਤਬਦੀਲੀਆਂ ਦੀ ਗੱਲ ਕਰਦੇ ਹਾਂ, ਇਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਕਿ ਜ਼ਾਹਰ ਹੈ ਭਾਵੇਂ ਬ੍ਰਿਟਨ ਔਰ ਦੂਸਰੇ ਜਿੱਤੇ, ਇਹ ਵੀ ਜਿਹੜੇ ਅਸੀਂ 60 ਤੋਂ ਜ਼ਿਆਦਾ ਮੁਲਕ ਬ੍ਰਿਟਨ ਨੇ ਫ੍ਰੀ ਕੀਤੇ ਜਾਂ ਫ੍ਰੈਂਚ ਕਾਲੋਨੀਜ਼, ਕਿਉਂਕਿ ਅਫਰੀਕਾ ਦੇ ਵਿੱਚ ਕਾਫੀ ਫ੍ਰੈਂਚ ਸੀ, ਹੁਣ ਵੀ ਲੈਬਨਾਨ ਔਰ ਸੀਰੀਆ ਜਿਹੜੇ ਮਿਡਲ ਈਸਟ ਦੇ ਸੀ, ਇਹ ਵੀ ਫਸਟ ਵਰਲਡ ਵਾਰ ਤੋਂ ਬਾਅਦ ਫ੍ਰੈਂਚ ਦੇ ਕੰਟਰੋਲ ਦੇ ਵਿੱਚ ਸੀਗੇ। ਔਰ ਇਹ ਸਾਰਿਆਂ ਨੂੰ ਜਦੋਂ ਰੂਜ਼ਾਵੈਲਟ ਦੇ ਨਾਲ ਇਹ ਡੀਲ ਜਾਂ ਦੂਜੀ ਚੱਲ ਰਹੀ ਸੀ, ਇੱਕ ਇਹ ਵੀ ਹਿੱਸਾ ਸੀ ਵੀ ਇਹਨੂੰ ਜਿਹੜੀਆਂ ਤੁਹਾਡੀਆਂ ਕਾਲੋਨੀਜ਼ ਨੇ ਉਹਨਾਂ ਨੂੰ ਫ੍ਰੀ ਕਰੋ। ਉਹਦੇ 'ਚੋਂ ਇੰਡੀਆ ਦੀ ਫਰੀडम ਵੀ ਨਿਕਲੀ। ਕੋਈ ਉੱਥੇ ਗਾਂਧੀ ਜਾਂ ਸੁਭਾਸ਼ ਚੰਦਰ ਬੋਸ ਜਾਂ ਕਿਸੇ ਹੋਰ ਦੇ ਕੋਈ ਚੰਦ ਬੰਦੂਕਾਂ ਜਾਂ ਬੰਬਾਂ ਨਾਲ ਡਰਦਿਆਂ ਉਹ ਨਹੀਂ ਛੱਡ ਕੇ ਆ ਗਏ। ਨਵੀਂ ਦਿੱਲੀ ਵਰਗੀ ਰਾਜਧਾਨੀ ਜਿਹੜੀ 1931 ਦੇ ਵਿੱਚ ਫੰਕਸ਼ਨਲ ਹੋਈ, ਅੰਗਰੇਜ਼ ਉੱਥੇ ਇੰਨਾ ਸਿਸਟਮ ਬਣਾ ਕੇ ਇਸ ਲਈ ਤਾਂ ਨਹੀਂ ਸੀ ਬੈਠੇ ਹੋਏ ਕਿ ਕਰਜ਼ਾਈ ਹੋ ਗਏ। ਉਹਨਾਂ ਨੂੰ ਨਜ਼ਰ ਆ ਗਿਆ ਵੀ ਅਸੀਂ ਸਾਡਾ ਡਾਊਨਫਾਲ ਸ਼ੁਰੂ ਹੋ ਗਿਆ, ਅਮਰੀਕਾ ਐਮਰਜ ਹੋਇਆ। ਔਰ ਫਿਰ ਇਹੀ ਕਾਰਨ ਸੀ ਕਿ ਪੋਸਟ ਸੈਕੰਡ ਵਰਲਡ ਵਾਰ ਜਿੰਨੀਆਂ ਵੀ ਅਮਰੀਕਾ ਦੇ ਕੋਲ ਐਟਮ ਬੰਬ ਵੀ ਸੀ, ਉਹਨੇ ਹਿਰੋਸ਼ੀਮਾ ਨਾਗਾਸਾਕੀ ਤੇ ਇਸਤੇਮਾਲ ਕੀਤਾ, ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਔਰ ਦੁਨੀਆ ਨੂੰ ਵੀ ਸਮਝ ਆ ਗਏ। ਬ੍ਰਿਟਨ ਨੇ ਵੀ ਜਿਹੜਾ ਉਹ ਅਮਰੀਕਾ ਦੇ ਪਿੱਛੇ ਲੁਕਣ 'ਚ ਹੀ ਆਪਣਾ ਭਲਾ ਸਮਝਿਆ ਔਰ ਈਸਟਰਨ ਯੂਰਪ ਦੇ ਜਿਹੜੇ ਕੁਝ ਮੁਲਕ ਸੋਵੀਅਤ ਯੂਨੀਅਨ ਦੇ ਪ੍ਰਭਾਵ ਤਲ। ਇਸੇ ਤਰ੍ਹਾਂ ਰਸ਼ੀਆ, ਬੇਸ਼ੱਕ ਰਸ਼ੀਅਨ ਐਮਪਾਇਰ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਰਸ਼ੀਆ ਬੜਾ ਛੋਟਾ ਜਿਹਾ, ਹੁਣ ਵੀ ਉਹਨਾਂ ਦੀ 2 ਟ੍ਰਿਲੀਅਨ ਇਲਾਕਾ ਬਹੁਤ ਵੱਡਾ ਉਹਨਾਂ ਦੇ ਕੋਲ, ਆਬਾਦੀ ਸਾਰੀ ਉਹਨਾਂ ਦੀ ਜਿਹੜੀ ਆ ਉਹ 14-15 ਕਰੋੜ ਤੋਂ ਜ਼ਿਆਦਾ ਨਹੀਂ ਹੈ, 2 ਟ੍ਰਿਲੀਅਨ ਦੀ ਸਾਰੀ ਇਕੋਨਮੀ ਹੈ। ਲੇਕਿਨ ਉਹਨਾਂ ਨੇ ਜਿਹੜਾ ਅੱਜ ਓਰੀਜਨਲ ਰਸ਼ੀਆ ਪਲੱਸ ਜਿਹੜੀਆਂ 14 ਹੋਰ ਮੁਲਕ ਉਹਨਾਂ 'ਚੋਂ ਨਿਕਲੇ, ਉਹ ਉਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਕੰਕਰ ਕੀਤੇ। ਔਰ ਉਹਨਾਂ ਦਾ ਜਿਹੜਾ ਐਂਬੀਸ਼ਨ ਰਿਹਾ, ਜਦੋਂ ਅਸੀਂ ਆਪਣੇ ਕੰਟੈਕਸਟ ਦੇ ਵਿੱਚ ਗ੍ਰੇਟ ਬ੍ਰਿਟਿਸ਼ ਗੇਮ ਜਾਂ ਬ੍ਰਿਟਿਸ਼ ਐਮਪਾਇਰ ਦੀ ਗੇਮ ਦਾ ਹਾਲ ਦੇਖਦੇ ਹਾਂ, ਤੇ ਇਹ ਉਹ ਦੌਰ ਹੈ ਜਦੋਂ ਕਿ ਇਸ ਲੈਵਲ ਦੇ ਉੱਤੇ ਇਹ ਦੇਖਿਆ ਜਾਂਦਾ ਸੀ ਕਿ ਜਿਹੜੇ ਰਸ਼ੀਅਨ ਨੇ ਉਹ ਇੰਡੀਅਨ ਓਸ਼ਨ ਤੱਕ ਆਪਣੀ ਪਹੁੰਚ ਕਰਨਗੇ। ਔਰ ਇਸੇ ਲਈ ਇਹ ਰਿਹਾ ਕਿ ਜੀ ਰਸ਼ੀਅਨ ਡ੍ਰੀਮ ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ। ਔਰ ਇਹੀ ਜਦੋਂ ਬ੍ਰਿਟਨ ਨੇ ਜਾਂ ਈਸਟ ਇੰਡੀਆ ਕੰਪਨੀ ਨੇ ਸਰਕਾਰੇ ਖਾਲਸਾ ਜੀਓ ਨਾਲ ਟ੍ਰੀਟੀ ਕੀਤੀ 1809 ਦੀ ਅੰਮ੍ਰਿਤਸਰ ਦੀ ਟ੍ਰੀਟੀ, ਉਦੋਂ ਉਹ ਆਲਰੇਡੀ ਉਹਨਾਂ ਨੂੰ ਫੀਅਰ ਸੀ ਕਿ ਰਸ਼ੀਆ ਸੈਂਟਰਲ ਏਸ਼ੀਆ ਦੇ ਰਿਪਬਲਿਕ ਉਹਨੇ ਕਾਬੂ ਕਰ ਲਏ ਹੋਏ ਸੀ ਕਿ ਉਹ ਜਿਹੜੇ ਹੈ ਉਹ ਇੱਧਰ ਅਫਗਾਨਿਸਤਾਨ ਰਾਹੀਂ ਆਏਗਾ ਔਰ ਪੰਜਾਬ ਰਾਹੀਂ ਜਿਹੜਾ ਹੈ ਉਹ
ਐਂਟਰ ਕਰੇਗਾ ਔਰ ਸਬ ਕੰਟੀਨੈਂਟ ਤੱਕ ਪਹੁੰਚੇਗਾ, ਇੰਡੀਅਨ ਓਸ਼ਨ ਤੱਕ ਪਹੁੰਚਣ ਦੀ ਲਾਈਨ। ਸੋ ਇਹ ਸਾਡੇ ਲਈ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਅੱਜ ਜਿਹੜਾ ਸਾਰਾ ਕੰਟੈਕਸਟ ਹੈ ਪੋਸਟ ਸੈਕੰਡ ਵਰਲਡ ਵਾਰ ਅਮਰੀਕਾ ਦੇ ਪੈਸੇ ਨਾਲ ਵੀ, ਔਰ ਇਹੀ ਕਾਰਨ ਹੈ ਵੀ ਜਦੋਂ ਅੱਜ ਅਮਰੀਕਾ ਨੇ ਆਪਣੀ ਫਾਈਨੈਂਸ਼ੀਅਲ ਸਪੋਰਟ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਤੋਂ ਖਿੱਚੀ ਹੈ, ਉਹ UN ਹੋਏ, ਉਹ ਕਲਾਈਮੇਟ ਅਕੋਰਡ ਹੋਣ, ਉਹ ਦੂਸਰੇ ਕਿਤੇ ਭੁੱਖਮਰੀ ਜਾਂ ਦੂਜੀ ਦੂਰ ਕਰਨ ਦੀ ਫੰਡਿੰਗ ਹੈ, ਕਿਤੇ ਹੋਰ ਪ੍ਰੋਗਰਾਮ ਨੇ, ਅਮਰੀਕਾ ਨੇ ਲਿਬਰਲੀ ਔਰ ਜੈਨਰਸਲੀ ਦੁਨੀਆ ਦੇ ਵਿੱਚ ਨਵਾਂ ਵਰਲਡ ਆਰਡਰ ਜਿਹੜਾ ਕਿ ਜ਼ਾਹਰ ਹੈ, ਜਿਹਦੇ 'ਚ ਹਿਊਮਨ ਰਾਈਟਸ, ਫਰੀडम, ਇਹ ਸਾਰੇ ਬੇਸਿਕ ਐਲੀਮੈਂਟ ਸੀ, ਜਿਹਦੇ 'ਚੋਂ ਯੂਨਾਈਟਿਡ ਨੇਸ਼ਨਸ ਨਿਕਲੀ, ਜਿਹਦੇ 'ਚੋਂ ਜਨੀਵਾ ਪ੍ਰੋਟੋਕੋਲ ਨਿਕਲੇ, ਦੂਸਰਾ ਲਿਬਰਲੀ ਕੰਟਰੀਬਿਊਟ ਕੀਤਾ ਵਪਾਰਕ ਤੌਰ ਦੇ ਉੱਤੇ ਵੀ। ਔਰ ਇਹ ਜਿਹੜਾ ਵਰਲਡ ਐਜ਼ ਅ ਗਲੋਬਲ ਵਿਲੇਜ ਦਾ ਕਨਸੈਪਟ ਹੈ, ਇਹਦੇ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਅਮਰੀਕਾ ਦੀ ਹੈ। ਔਰ ਕਿਉਂਕਿ ਸੋਵੀਅਤ ਯੂਨੀਅਨ ਦੇ ਉਭਾਰ ਦੇ ਨਾਲ ਯੂਰਪ ਦੇ ਵਿੱਚ ਇੱਕ ਫੀਅਰ ਆਇਆ ਵੀ ਇਹ ਤਾਂ ਜਿਹੜਾ ਰਸ਼ੀਆ ਹੈ ਇਹ ਰੋਲ ਡਾਊਨ ਕਰੇਗਾ, ਔਰ ਫਿਰ ਅਮਰੀਕਨ ਏਜੰਡਾ ਵੀ ਸੀ ਕਿ ਸੋਵੀਅਤ ਯੂਨੀਅਨ ਨੂੰ ਕੰਟੇਨ ਕਰਨਾ ਤਾਂ ਕਿ ਆਪਣੀਆਂ ਹੱਦਾਂ ਤੋਂ ਬਾਹਰ ਨਾ ਆਏ, ਤੇ ਯੂਰਪ ਨੂੰ ਵੀ ਜਿਹੜੀ ਹੈ ਉਹ ਆਪਣੀ ਹਿਫਾਜ਼ਤ ਚਾਹੀਦੀ ਸੀ ਕਿ ਵੀ ਸਾਨੂੰ ਕੋਈ ਸਿਕਿਉਰਿਟੀ ਦੇ। ਤੇ ਜਿਹੜੀ ਨੈਟੋ ਹੋਣ ਦੇ ਵਿੱਚ ਆਈ, ਨਾਰਥ ਅਮਰੀਕਨ ਐਟਲਾਂਟਿਕ ਆਰਗੇਨਾਈਜੇਸ਼ਨ, ਇਹ ਉਸ ਚੋਂ ਹੀ ਜਿਹੜੀ ਹੈ ਨਿਕਲਦੀ ਹੈ। ਔਰ ਨਤੀਜੇ ਦੇ ਤੌਰ ਦੇ ਉੱਤੇ ਈਵਨ ਕੈਨੇਡਾ ਵੀ ਉਹਨੂੰ ਜੁਆਇਨ ਕਰਦਾ ਹੈ, ਔਰ ਈਵਨ ਟਰਕੀ, ਹਾਲਾਂਕਿ ਟਰਕੀ ਜਿਹੜਾ ਹੈ ਉਹ ਉਹਦਾ ਹਿੱਸਾ ਸੈਂਟਰਲ ਏਸ਼ੀਆ ਨਾਲ ਵੀ ਲੱਗਦਾ ਹੈ, ਯੂਰਪ ਨਾਲ ਵੀ ਲੱਗਦਾ ਹੈ, ਉਹ ਕੋਈ ਵਾਈਟ ਰੇਸ ਨਹੀਂ ਹੈ। ਯੂਰਪ ਨੂੰ ਤਾਂ ਐਕਸਕਲੂਸਿਵਲੀ ਵਾਈਟ ਜਿਹੜਾ ਹੈ ਉਹ ਰੇਸ ਦੇ ਹੈਬੀਟੈਂਟਸ ਦੇ ਤੌਰ ਤੇ ਦੇਖਿਆ ਜਾਂਦਾ ਹੈ। ਇਹੀ ਕਾਰਨ ਹੈ ਜਦੋਂ ਟਰੰਪ ਨੇ ਕੱਲ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਕਿਹਾ ਕਿ ਜੀ ਦੇਖੋ ਇਹ ਕਿੰਨੀ ਫੇਲਿਅਰ ਹੈ ਇਹਨਾਂ ਦੀ, ਇਹ ਸਭ ਨਲਾਇਕ ਨੇ, ਇਹਨਾਂ ਨੇ ਕੁਝ ਨਹੀਂ ਕੀਤਾ। ਅੱਜ ਯੂਰਪ ਦੇ ਕੁਝ ਹਿੱਸੇ ਐਸੇ ਨੇ ਲੱਗਦਾ ਹੀ ਨਹੀਂ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਉਹਨੇ ਬਾਈ ਅਪੀਅਰੈਂਸ ਦੇ ਡੋਂਟ ਲੁੱਕ ਲਾਈਕ ਯੂਰਪ। ਇਹਦੇ 'ਚ ਰੇਸਿਜ਼ਮ ਦਾ ਐਲੀਮੈਂਟ ਹੈ ਦੇਖਣ ਲਈ, ਪਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਨੇ ਨੈਟੋ ਦੇ ਥੱਲੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨੈਟੋ ਵੀ ਜਿੱਥੇ ਅਮਰੀਕਾ ਨੇ ਆਵਾਜ਼ ਮਾਰੀ ਜਾਇਜ਼ ਔਰ ਨਾਜਾਇਜ਼ ਹਰ ਜੰਗ ਦੇ ਵਿੱਚ ਆਪਣੀ ਫੌਜ ਵੀ ਭੇਜੀ, ਆਪਣੀ ਬਰਬਾਦੀ ਵੀ ਕਰਵਾਈ ਔਰ ਆਪਣੀ ਤਬਾਹੀ ਵੀ ਕਰਵਾਈ। ਔਰ ਉਸ ਸਾਰੇ ਦੇ ਚੱਲਦੇ ਔਰ ਲੇਟੈਸਟ ਤੱਕ ਅਸੀਂ ਦੇਖਦੇ ਹਾਂ ਕਿ 9/11 ਪਹਿਲਾ ਜਿਹੜਾ ਮੌਕਾ ਸੀ ਜਦੋਂ ਕਿ ਸੈਕੰਡ ਵਰਲਡ ਵਾਰ ਦਾ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਪਹਿਲੇ 2-2.5 ਸਾਲ ਅਮਰੀਕਾ ਨਿਊਟਰਲ ਸੀ, ਕਿਉਂਕਿ ਅਮਰੀਕਾ ਦੇ ਵਿੱਚ ਵੀ ਉਹ ਲੋਕ ਸੀ ਜਿਹੜੇ ਜਰਮਨ ਨਾਜ਼ੀਆਂ ਦੇ ਨਾਲ ਸਿੰਪੈਥਾਈਜ਼ ਕਰਦੇ ਸੀ, ਇਟਾਲੀਅਨ ਕਿਉਂਕਿ ਮਸੋਲਨੀ ਔਰ ਦੂਸਰੇ ਇਟਾਲੀਅਨ ਸੀ, ਉਹਨਾਂ ਦੀ ਵੱਡੀ ਪੋਪੂਲੇਸ਼ਨ ਸਿੰਪੈਥਾਈਜ਼ ਕਰਦੀ ਸੀ, ਔਰ ਅਮਰੀਕਾ ਨੂੰ ਲੱਗਦਾ ਸੀ ਇਹ ਸਾਡੀ ਜੰਗ ਨਹੀਂ ਹੈ ਤਾਂ ਯੂਰਪੀਅਨ ਪਾਵਰਸ ਦੀ ਜੰਗ ਹੈ। ਪਰ ਕਿਉਂ ਜਪਾਨ ਜਰਮਨ ਦੇ ਨਾਲ ਸੀ, ਜਦੋਂ ਜਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਤੇ ਹਮਲਾ ਕੀਤਾ ਉਦੋਂ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਫਿਰ ਫਾਈਨਲੀ ਜਿਹੜਾ ਉਹ ਉਸ ਵਰਲਡ ਵਾਰ ਨੂੰ ਜੁਆਇਨ ਕੀਤਾ। ਸੈਕੰਡ ਵਰਲਡ ਵਾਰ ਤੋਂ ਬਾਅਦ ਜਿਵੇਂ ਅਸੀਂ ਦੇਖਿਆ ਕਿ ਵੀ ਫਿਰ ਜਿਹੜਾ ਉਹ ਨੈਟੋ ਅਮਰੀਕਾ ਦਾ ਅਲਾਈ ਬਣ ਗਿਆ, ਔਰ ਜਿਹੜੇ ਈਸਟਰਨ ਯੂਰਪ ਦੀਆਂ ਕੰਟਰੀਜ਼ ਰੋਮਾਨੀਆ, ਚੈਕੋਸਲੋਵਾਕੀਆ, ਹੰਗਰੀ, ਪੋਲੈਂਡ, ਈਸਟ ਜਰਮਨੀ, ਇਹ ਸਾਰੀਆਂ ਜਿਹੜੀਆਂ ਨੇ ਉਹ ਸੋਵੀਅਤ ਯੂਨੀਅਨ ਨੇ ਆਲਮੋਸਟ ਆਪਣੀਆਂ ਕਾਲੋਨੀਜ਼ ਵਾਂਗ ਹੀ ਬਣਾ ਲਈਆਂ। ਔਰ ਉਦੋਂ ਤੱਕ ਜਦੋਂ ਕਿ ਫਾਈਨਲੀ ਪ੍ਰੈਜ਼ੀਡੈਂਟ ਰੀਗਨ ਦੇ ਵੇਲੇ ਬਰਲਿਨ ਵਾਲ, ਜਿਹਨੂੰ ਆਇਰਨ ਕਰਟਨ ਕਿਹਾ ਸੀ ਚਰਚਲ ਨੇ, ਉਹ ਟੁੱਟੀ, ਜਰਮਨ ਟੁਗੈਦਰ ਹੋਏ, ਪੋਲੈਂਡ ਦਾ ਆਜ਼ਾਦ ਹੋਇਆ, ਰੋਮਾਨੀਆ ਨਿਕਲਿਆ, ਔਰ ਸੋਵੀਅਤ ਯੂਨੀਅਨ ਦੇ 1991 'ਚ ਟੁੱਟਣ ਤੱਕ ਰਸ਼ੀਆ ਓਰੀਜਨਲ ਫਾਰਮ ਦੇ ਵਿੱਚ ਰਹਿ ਗਿਆ। ਹੁਣ ਇਸ ਸਾਰੇ 'ਚ ਜ਼ਾਹਰ ਹੈ ਕਿ ਅਮਰੀਕਾ ਨੂੰ ਇਹ ਲੱਗਾ ਕਿ ਬਈ ਹੁਣ ਕੋਲਡ ਵਾਰ ਈਰਾ ਓਵਰ, ਅਸੀਂ ਐਜ਼ ਏ ਸੁਪਰ ਪਾਵਰ ਐਮਰਜ ਹੋਏ, ਔਰ ਇਸ ਸੁਪਰ ਪਾਵਰ ਦੇ ਸਟੇਟਸ ਨੂੰ ਅਮਰੀਕਾ ਨੇ ਜਿਵੇਂ ਇੱਕ ਮੇਲ ਦਾ ਹਾਥੀ ਜਾਂਦਾ ਹੈ ਉਸ ਵਾਂਗ ਇੰਜੋਏ ਵੀ ਕੀਤਾ। ਸੈਕੰਡ ਪਰਲ ਹਾਰਬਰ ਤੋਂ ਬਾਅਦ ਅਮਰੀਕਾ ਦੀ ਮੇਨਲੈਂਡ ਤੇ ਹਮਲਾ 9/11 ਨੂੰ ਹੋਇਆ, ਜਿਹਦੇ 'ਚ ਵਰਲਡ ਬੈਂਕ ਜਿਹੜਾ ਵਰਲਡ ਟ੍ਰੇਡ ਸੈਂਟਰ ਔਰ ਪੈਂਟਾਗਨ ਔਰ ਦੂਸਰੇ ਇਹ ਸਾਰੇ ਪ੍ਰਭਾਵਿਤ ਹੋਏ। ਔਰ ਜ਼ਾਹਰ ਹੈ ਕਿ ਉਸ ਤੋਂ ਬਾਅਦ ਅਮਰੀਕਾ ਇੱਕ ਨਵੇਂ ਕਿਸਮ ਦੇ ਟਕਰਾਅ ਦੇ ਵਿੱਚ ਉਲਝਿਆ। ਟੈਰਰਿਜ਼ਮ ਇੱਕ ਐਜ਼ ਏ ਐਨਮੀ ਆਇਆ, ਔਰ ਉਸ ਦੇ ਇੰਪੈਕਟ ਅਸੀਂ 25-26 ਸਾਲ 'ਚ ਦੇਖਦੇ ਹਾਂ ਕਿ ਕਦੇ ਆਈਸਿਸ ਆ ਗਿਆ, ਕਦੇ ਖੁਰਾਸਾਨੀ ਆ ਗਿਆ, ਕਦੇ ਅਲ ਕਾਇਦਾ ਆ ਗਿਆ, ਕਦੇ ਹੋਰ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਹੰਡਰਡਸ ਆਫ ਆਪਰੇਸ਼ਨਸ ਅਮਰੀਕਾ ਦੀ ਖੁਫੀਆ ਏਜੰਸੀ CIA ਔਰ ਦੂਸਰੇ ਹਰ ਥਾਂ ਤੇ ਕਰਦੇ ਨੇ। ਔਰ ਇਸ ਪੀਰੀਅਡ ਦੇ ਵਿੱਚ ਜਦੋਂ ਨਵੀਂ ਮੈਪ ਮੇਕਿੰਗ ਹੋਈ, ਕੋਲੋਨੀਅਲਿਜ਼ਮ ਦਾ
ਐਂਡ ਹੋਇਆ, ਉਸ ਨਵੀਂ ਮੈਪ ਮੇਕਿੰਗ ਚੋਂ ਨਵੀਆਂ ਪ੍ਰੋਬਲਮਸ ਨਿਕਲੀਆਂ। ਜੇ ਅਸੀਂ ਕਸ਼ਮੀਰ, ਖਾਲਿਸਤਾਨ ਇਹ ਇਸ਼ੂ ਦੇਖੀਏ ਆਪਣੇ ਖਿੱਤੇ ਦੇ ਵਿੱਚ, ਇਹ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਹੈ। ਮਿਡਲ ਈਸਟ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਗਜ਼ਾ, ਫਲਸਤੀਨੀ, ਕੁਰਦ ਔਰ ਦੂਸਰੇ ਫੇਸ ਕਰਦੇ ਨੇ, ਉਹ ਪਹਿਲਾਂ ਫਸਟ ਵਰਲਡ ਵਾਰ ਤੋਂ ਬਾਅਦ ਦੀ ਮੈਪ ਮੇਕਿੰਗ ਹੈ। ਫਿਰ 1948 ਚ UN ਵੱਲੋਂ ਇਜ਼ਰਾਈਲ ਦੀ ਹੋਂਦ ਦੇ ਲਈ ਫਲਸਤੀਨ ਨੂੰ ਦੋ ਹਿੱਸਿਆਂ 'ਚ ਵੰਡਣ ਦੇ ਮੱਥੇ 'ਚੋਂ ਨਿਕਲੀ ਪ੍ਰੋਬਲਮ ਹੈ। ਔਰ ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਬਈ ਜਦੋਂ ਈਵਨ ਸੋਵੀਅਤ ਯੂਨੀਅਨ ਟੁੱਟਦਾ, ਜਿਹੜੇ ਮੁਲਕ ਬਣਦੇ ਨੇ ਉਹਨਾਂ ਨੇ ਯੂਰਪੀਅਨ ਯੂਨੀਅਨ 'ਚ ਤਾਂ ਠੀਕ ਹੈ ਸ਼ਮੂਲੀਅਤ, ਨੈਟੋ ਦਾ ਹਿੱਸਾ ਬਣਾਉਣਾ, ਉਹ ਰਸ਼ੀਆ ਨੂੰ ਅਗੇਨ ਪ੍ਰਵੋਕ ਕਰਦਾ। ਔਰ 3 ਸਾਲ ਪਹਿਲਾਂ ਰਸ਼ੀਆ ਜਿਹੜਾ ਉਹ ਯੂਕਰੇਨ ਦੇ ਉੱਤੇ ਹਮਲਾਵਰ ਹੁੰਦਾ। ਹੁਣ ਇਹ ਸਾਰਾ ਪਿਛੋਕੜ ਇਸ ਲਈ ਵੀ ਹੈ ਕਿ ਸਮਝਣ ਲਈ ਜ਼ਰੂਰੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੇ, ਉਹਨਾਂ ਦਾ ਇੱਕ ਆਪਣਾ ਵਿਜ਼ਨ ਹੈ, ਕੋਈ ਉਸ ਦੇ ਨਾਲ ਸਹਿਮਤ ਹੋਏ ਨਾ ਹੋਏ ਇਹ ਠੀਕ ਹੈ। ਕੁਝ ਚੀਜ਼ਾਂ ਦੇ ਵਿੱਚ ਜਿਹੜੀ ਧਿੰਗਾ ਮੁਸ਼ਤੀ ਹੈ ਜਾਂ ਜਿਸ ਨੂੰ ਅਸੀਂ ਜ਼ੋਰਾਵਰ ਦਾ 37-20 ਹੁੰਦਾ, ਪਰ ਇਹ ਪਾਰਟ ਕੋਈ ਨਵਾਂ ਤਾਂ ਨਹੀਂ ਹੈ। ਇਹ ਗੱਲ ਬਿਲਕੁਲ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਦੋਂ ਡੈਵੋਸ ਦੀ ਮੀਟਿੰਗ ਦੇ ਵਿੱਚ ਐਡਰੈਸ ਕਰਦੇ ਆ ਗੱਲ ਕਹੀ ਕਿ ਪਹਿਲਾਂ ਵੀ ਇਵੇਂ ਸੀ ਔਰ ਇਹ ਅਸੀਂ ਚੁੱਪ ਰਹਿੰਦੇ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਵੀ ਅਲਟੀਮੇਟਲੀ ਜਿਹੜਾ ਜ਼ੋਰਾਵਰ ਹੈ ਉਸ ਦੇ ਕੋਲ ਹੀ ਤਾਕਤ ਹੋਣੀ ਹੈ। ਹੁਣ ਇਸ ਸਾਰੇ ਚੋਂ ਨਵਾਂ ਕੀ ਉੱਭਰਿਆ, ਉਹ ਵੈਦਰ ਹੁਣ ਵਾਲੇ ਐਗਜ਼ਿਸਟਿੰਗ ਨਾਲੋਂ ਮਾੜਾ ਹੋਏਗਾ ਜਾਂ ਚੰਗਾ ਹੋਏਗਾ, ਇਹ ਡਿਬੇਟ ਤਾਂ ਹੋ ਸਕਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਈਸੈਂਸ਼ਨ ਦੇ ਬਾਵਜੂਦ, ਵਿਰੋਧ ਦੇ ਬਾਵਜੂਦ, ਜਿਵੇਂ ਉਸ ਡੈਵੋਸ ਦੇ ਫੋਰਮ ਦੇ ਉੱਤੇ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਕੈਨੇਡਾ ਨੇ ਔਰ ਕੁਛ ਹੱਦ ਤੱਕ ਬ੍ਰਿਟਨ ਨੇ, ਜਰਮਨ ਨੇ, ਦੂਜੇ, ਲੇਕਿਨ ਤੁਸੀਂ ਦੇਖੋਗੇ ਕਿ ਜਦੋਂ ਟਰੰਪ ਦੇ ਸਾਹਮਣੇ ਬੈਠਦੇ ਨੇ ਤੇ ਫਿਰ ਬੀਬੇ ਬੱਚੇ ਬਣ ਜਾਂਦੇ ਨੇ, ਫਿਰ ਉਹ ਕੋਈ ਉਹਨਾਂ ਦਾ ਬਹੁਤਾ ਨਹੀਂ ਹੁੰਦਾ। ਸੋ ਜਦੋਂ ਟਰੰਪ ਨੇ ਇਸ ਡੈਵੋਸ ਮੀਟਿੰਗ ਜਾਣ ਤੋਂ ਪਹਿਲਾਂ ਜਿਹੜਾ ਆਪਣਾ ਇੱਕ ਬੋਰਡ ਆਫ ਪੀਸ ਦੇ ਥੱਲੇ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਆ ਹੈ ਚਾਰਟਰ, ਭਾਵੇਂ ਉਹਨੂੰ ਗਜ਼ਾ ਦੀ ਸਟੇਬਿਲਿਟੀ ਦੇ ਨਾਲ ਜੋੜਿਆ ਗਿਆ ਕਿ ਕਿਵੇਂ ਹੋਣਾ ਹੈ, ਪਰ ਜਦੋਂ ਤੁਸੀਂ ਉਹਦਾ ਚਾਰਟਰ ਦੇਖਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਇਹ UN ਦੇ, ਯੂਨਾਈਟਿਡ ਨੇਸ਼ਨਸ ਦੇ ਬਦਲ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾ ਰਿਹਾ। ਔਰ ਇਸ ਨੂੰ ਠੀਕ ਸਮਝਿਆ ਯੂਰਪ ਵਾਲਿਆਂ ਨੇ, ਇਸ ਲਈ ਚਾਈਨਾ ਨੇ ਕਿਹਾ ਵੀ ਅਸੀਂ UN ਦੀ ਹਿਫਾਜ਼ਤ ਕਰਾਂਗੇ ਔਰ ਇਸ ਦੇ ਉੱਤੇ ਜਿਹੜਾ UK ਵੋਂਟ ਜੁਆਇਨ ਬੋਰਡ ਆਫ ਪੀਸ। ਉਹਨਾਂ ਨੇ ਕਿਹਾ ਵੀ ਅਜੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਕੀ ਕਰਨਾ ਹੈ। ਲੇਕਿਨ ਪ੍ਰੈਜ਼ੀਡੈਂਟ ਟਰੰਪ ਜਦੋਂ ਇੱਕ ਵਾਰੀ ਮਨ ਬਣਾ ਲੈਂਦੇ ਨੇ, ਔਰ ਵਾਈਟ ਹਾਊਸ ਦੀ ਬਰੀਫਿੰਗ 'ਚ ਆਇਆ ਸੀ ਕਿ 60 ਮੁਲਕਾਂ ਨੇ ਆਲਰੇਡੀ ਆਪਣੀ ਇਸ ਦੇ ਉੱਤੇ ਇਹਨੂੰ ਜੁਆਇਨ ਕਰਨ ਦਾ, ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ, ਜਿਨ੍ਹਾਂ 'ਚ ਇੰਡੀਆ, ਪਾਕਿਸਤਾਨ ਵੀ ਸ਼ਾਮਲ ਨੇ, ਬਹੁਤ ਸਾਰੇ ਇਸਲਾਮਿਕ ਮੁਲਕ ਨੇ ਔਰ ਤੁਰਕੀ, ਸਾਊਦੀ ਅਰੇਬੀਆ। ਹੁਣ ਡੈਵੋਸ ਦੇ ਵਿੱਚ ਹੀ ਹੁੰਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਯਕੀਨੀ ਬਣਾਇਆ ਕਿ ਵੀ ਇਸ ਨੂੰ ਜਿਹੜਾ ਉਹ ਪ੍ਰੋਪਰਲੀ ਰੋਲ ਆਊਟ ਕਰਨਾ ਹੈ ਔਰ ਉਹਦੇ ਨਤੀਜੇ ਦੇ ਤੌਰ ਤੇ ਇਨ ਫੁੱਲ ਗਲੇਅਰ ਆਫ ਦਾ ਕੈਮਰਾਜ਼ ਜਿਹੜੀ ਸੈਰੇਮਨੀ ਹੋਈ, ਸਿਗਨੇਚਰ ਸੈਰੇਮਨੀ, 19 ਮੁਲਕਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਦਸਤਖਤ ਕੀਤੇ ਔਰ ਉਹਨਾਂ ਦੇ ਵਿੱਚ ਜ਼ਾਹਿਰ ਹੈ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਵੀ ਸ਼ਾਮਲ ਨੇ। ਪੂਰੀ ਉਹ ਇੱਕ ਐਲੀਗੈਂਸ ਵਾਲੀ ਸੈਰੇਮਨੀ ਸੀ, ਜਿਹੜਾ ਦਸਤਖਤ ਵੀ ਕਰਦਾ ਸੀ, ਕੁਛ ਨਾ ਕੁਛ ਟਰੰਪ ਦੇ ਕੰਨਾਂ ਨਾਲ ਵੀ ਗੱਲ ਕਰ, ਉਹ ਵੀ ਅੱਗੋਂ ਕੁਛ ਕਹਿੰਦਾ ਸੀ। ਸ਼ਾਹਬਾਜ਼ ਸ਼ਰੀਫ ਨੇ ਵੀ ਆਪਣਾ ਪੂਰਾ ਇਸ ਕਿਸਮ ਦੀ ਨੌਟੰਕੀ ਕੀਤੀ ਔਰ ਇਹ 19 ਮੁਲਕ, ਹਾਲਾਂਕਿ ਵਾਈਟ ਹਾਊਸ ਨੇ ਕਿਹਾ ਕਿ ਬਹੁਤ ਸਾਰੇ ਹੋਰ ਨੇ, ਲੇਕਿਨ ਇਹਦੇ ਨਾਲ ਇਹ ਜਿਹੜਾ ਰੋਲ ਆਊਟ ਹੋਇਆ ਔਰ ਇਹ ਜਿਹੜੀ ਕਵਰੇਜ ਹੈ, ਨਿਊਜ਼ ਕਵਰੇਜ, ਉਹਦੇ 'ਚ ਉਹਨਾਂ ਨੇ ਜਿਹੜਾ ਜਿਨ੍ਹਾਂ ਨੇ ਮੌਕੇ ਦੇ ਉੱਤੇ 19 ਮੁਲਕਾਂ ਦੇ ਵਿੱਚ ਕਜ਼ਾਕਿਸਤਾਨ ਦੇ ਪ੍ਰੈਜ਼ੀਡੈਂਟ, ਬਹਿਰੀਨ ਔਰ ਇਸੇ ਤਰ੍ਹਾਂ ਜਿਹੜਾ ਸਲਮਨ ਅਲ ਪਾਕਿਸਤਾਨ ਦੇ ਸ਼ਾਹਬਾਜ਼ ਸ਼ਰੀਫ, ਕੋਸੋਵੋ, ਮੋਰਾਕੋ ਔਰ ਇਸੇ ਤਰ੍ਹਾਂ ਜਿਹੜੀ ਹੈ ਇਹ ਹੋਰ ਵੀ ਮੁਲਕਾਂ ਦੇ ਨਾਂ ਨੇ, ਮੈਂ ਵਕਤ ਘੜੀ ਵੱਲ ਵੀ ਦੇਖ ਰਿਹਾ। ਹੁਣ ਇਹ ਜਿਹੜੀ ਗੱਲ, ਕਿਉਂਕਿ ਭਾਰਤ ਦੀ ਨੁਮਾਇੰਦਗੀ ਵੀ ਡੈਵੋਸ ਸੀ, ਪੂਰਾ ਡੈਲੀਗੇਸ਼ਨ ਗਿਆ ਹੋਇਆ, ਮੋਦੀ ਇੱਧਰ ਉੱਧਰ ਤਾਂ ਉਹਨੂੰ ਕਰ ਰਿਹਾ ਕਿ ਬ੍ਰਾਜ਼ੀਲ ਦੇ ਲੂ ਨੂੰ ਮਿਲਿਆ ਤੇ ਫਲਾਣੇ ਨੂੰ, ਲੇਕਿਨ ਇਸ ਸੈਰੇਮਨੀ 'ਚੋਂ ਭਾਰਤ ਗਾਇਬ ਸੀ। ਹਾਲਾਂ ਆਪਣੀ ਪ੍ਰੈਜੈਂਟੇਸ਼ਨ ਦੇ ਵੇਲੇ ਵੀ ਟਰੰਪ ਨੇ ਮੋਦੀ ਦਾ ਫਿਰ ਜ਼ਿਕਰ ਕੀਤਾ, ਮਾਈ ਫਰੈਂਡ ਮੋਦੀ, ਇਹ ਵੀ ਕਿਹਾ ਵੀ ਭਾਰਤ ਦੇ ਨਾਲ ਟ੍ਰੇਡ ਡੀਲ ਜਲਦੀ ਸਾਈਨ ਹੋ ਜਾਏਗੀ। ਔਰ ਦੂਸਰਾ, ਲੇਕਿਨ ਨਾਲ ਦੀ ਨਾਲ ਜਿਹੜਾ ਇਹ ਵੀ ਉਹਨੇ ਜਿਹੜੇ ਅਮਰੀਕਾ ਦੇ ਟ੍ਰੇਜਰੀ ਸੈਕਟਰੀ ਨੇ ਕਿਹਾ ਕਿ ਇੰਡੀਆ ਸਟਾਪਡ ਬਾਇੰਗ ਆਇਲ ਫਰੋਮ ਰਸ਼ੀਆ, ਕਲੇਮਸ US ਟ੍ਰੇਜਰੀ ਸੈਕਟਰੀ।
ਔਰ ਉਹਨੇ ਇਹ ਕਿਹਾ ਕਿ ਵੀ ਜਦੋਂ ਦਾ ਇਹ ਯੂਕਰੇਨ ਕਨਫਲਿਕਟ ਸ਼ੁਰੂ ਹੋਇਆ ਇੰਡੀਆ ਬਾਏ ਕਰਦਾ ਸੀ ਔਰ ਰਸ਼ੀਅਨ ਆਇਲ 25% ਟੈਰਿਫ ਉਹਦੇ 'ਤੇ ਲੱਗਿਆ ਔਰ ਹੁਣ ਇੰਡੀਆ ਨੇ ਜਿਹੜਾ ਉਹ ਰਸ਼ੀਅਨ ਆਇਲ ਬਾਏ ਕਰਨਾ ਬੰਦ ਕਰ ਦਿੱਤਾ ਹੈ। ਇਹ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਵੀ ਇਹ 25% ਟੈਰਿਫ ਦਾ ਨਤੀਜਾ ਹੈ। ਫੌਕਸ ਬਿਜ਼ਨਸ ਦੇ ਨਾਲ ਉਹਨਾਂ ਨੇ ਇੰਟਰਵਿਊ ਦਿੰਦਿਆਂ ਕਿਹਾ ਵੀ ਇੰਡੀਆ ਨੇ ਰਸ਼ੀਅਨ ਆਇਲ ਜਿਹੜਾ ਉਹ ਯੂਕਰੇਨ ਕਨਫਲਿਕਟ ਤੋਂ ਬਾਅਦ ਬਾਏ ਕਰਨਾ ਸ਼ੁਰੂ ਕੀਤਾ, 25% ਟੈਰਿਫ ਲਾਇਆ ਗਿਆ। ਨਾਓ ਇੰਡੀਆ ਹੈਜ਼ ਗੀਅਰ ਡਾਊਨ ਐਂਡ ਹੈਜ਼ ਸਟਾਪਡ ਬਾਇੰਗ ਰਸ਼ੀਅਨ ਆਇਲ। ਇਸੇ ਤਰ੍ਹਾਂ ਜਿਹੜੀ ਟਰੰਪ ਨੇ ਇੰਡੀਆ ਬਾਰੇ ਕਿਹਾ ਕਿ ਜੀ ਟ੍ਰੇਡ ਡੀਲ ਸਾਈਨ ਹੋ ਜਾਏਗੀ, ਇਸ ਦੇ ਉੱਤੇ ਈਵਨ ਇੰਡੀਆ ਦੇ ਜਿਹੜਾ ਇਸ ਮਹਿਕਮੇ ਦਾ ਸੈਕਟਰੀ ਹੈ ਉਸਨੇ ਵੈਸ਼ਨਵ ਉਹਨੇ ਕਿਹਾ ਜੀ ਇੰਡੀਆ ਡੀਪਲੀ ਐਨਗੇਜਡ ਔਨ ਟ੍ਰੇਡ ਮੈਟਰਸ, ਕਿ ਵੀ ਅਸੀਂ ਜਿਹੜੇ ਐਨਗੇਜ ਹਾਂ ਇਸ ਸਾਰੇ ਦੇ ਵਿੱਚ। ਔਰ ਇਹ ਜਿਹੜਾ ਸਭ ਤੋਂ ਪਹਿਲਾਂ ਹੁਣ ਇਹ ਦੇਖਣਾ ਹੋਏਗਾ ਕਿ ਵੀ ਇਹ ਜਿਹੜਾ ਬੋਰਡ ਆਫ ਪੀਸ ਦਾ ਪਾਰਟ ਹੈ ਇਹਨੂੰ ਆਲਰੇਡੀ ਰੋਲ ਡਾਊਨ ਕਰ ਦਿੱਤਾ ਹੈ। ਭਾਰਤ ਇੱਕ ਵਾਰ ਫੇਰ ਪਛੜ ਗਿਆ ਔਰ ਇਸ ਸੰਬੰਧੀ ਮੈਂ ਸਮਝਦਾ ਵੀ ਪਾਕਿਸਤਾਨ ਜਿਸ ਤੇਜ਼ੀ ਨਾਲ ਉਹਨਾਂ ਨੇ ਇਸ ਵਾਰ ਵੀ ਟਰੰਪ ਦਾ ਸਾਥ ਦਿੱਤਾ ਹੈ, ਇਹ ਡਿਪਲੋਮੇਸੀ ਦੇ ਵਿੱਚ ਵੀ ਔਰ ਅਦਰਵਾਈਜ਼ ਬਾਕੀ ਲੈ ਕੇ ਕਿੱਧਰ ਜਾਣਾ ਹੈ ਟਰੰਪ ਨੇ ਇਹ ਤਾਂ ਬਾਅਦ ਦੀ ਗੱਲ ਹੈ, ਲੇਕਿਨ ਬੈਂਡ ਵੈਗਨ ਤੇ ਸਵਾਰ ਹੋਏ ਔਰ ਅਲਟੀਮੇਟਲੀ ਭਾਵੇਂ ਬਹੁਤ ਸਾਰਿਆਂ ਨੂੰ ਲੱਗਦਾ ਹੈ ਵੀ ਯੂਰਪੀਅਨ ਯੂਨੀਅਨ ਔਰ ਨੈਟੋ ਕੁਝ ਜਿਹੜੇ ਨੇ ਚੈਲੰਜ ਕਰਨਗੇ ਔਰ ਟਰੰਪ ਨੇ ਉੱਥੇ ਕਹਿ ਦਿੱਤਾ ਜੀ ਨਹੀਂ ਫੋਰਸ ਦਾ ਮੈਂ ਇਸਤੇਮਾਲ ਨਹੀਂ ਕਰਾਂਗਾ। ਟਰੰਪ ਨੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਉਹਨਾਂ ਨੇ ਕਿਹਾ ਜੀ ਉਹਨਾਂ ਨਾਲ ਗੱਲ ਹੋ ਗਈ, ਫਰੇਮਵਰਕ ਤਿਆਰ ਹੈ ਗ੍ਰੀਨਲੈਂਡ ਦਾ ਔਰ ਉਹ ਸਾਰੇ ਨੂੰ ਅਸੀਂ ਜਿਹੜਾ ਪੀਸਫੁਲੀ ਨਜਿੱਠ ਲਾਂਗੇ। ਸੋ ਆਲਰੇਡੀ ਜਿਹੜਾ ਯੂਰਪੀਅਨ ਯੂਨੀਅਨ ਜਾਂ ਨੈਟੋ ਦੇ ਮੁਲਕਾਂ ਦੇ ਵਿੱਚ ਹੌਸਲਾ ਨਹੀਂ ਹੈ ਕਿ ਟਰੰਪ ਨੂੰ ਨੋ ਕਹਿ ਸਕਣ। ਹਾਂ, ਕੈਨੇਡਾ ਦੇ ਨਾਲ ਜਰਾ ਰਫੜਾ ਹੁਣ ਜ਼ਿਆਦਾ ਪਿਆ ਕਿਉਂਕਿ ਟਰੰਪ ਨੂੰ ਵੀ ਪਸੰਦ ਨਹੀਂ ਆਇਆ ਵੀ ਮਾਰਕ ਕਾਰਨੀ ਨੇ ਚੈਲੰਜ ਕੀਤਾ, ਪਲੱਸ ਜਿਹੜਾ ਉਹਨਾਂ ਨੇ ਕੈਨੇਡਾ ਦੇ ਵਿੱਚ ਇੱਕ ਆਪਣਾ ਨੈਰੇਟਿਵ ਸਿਰਜਿਆ ਜਾ ਰਿਹਾ ਔਰ ਈਵਨ ਲਾਸ ਵੇਗਸ ਔਰ ਕੈਨੇਡੀਅਨ ਟੂਰਿਸਟ ਬਹੁਤ ਘਟ ਗਏ ਅਮਰੀਕਾ 'ਚ। ਔਰ ਅੱਜ ਮੈਂ ਕਿਤੇ ਖਬਰ ਦੇਖ ਰਿਹਾ ਸੀ ਕਿ ਲਾਸ ਵੇਗਸ ਔਰ ਉਸ ਏਰੀਏ 'ਚ ਉਹਨਾਂ ਨੇ ਕੈਨੇਡੀਅਨ ਡਾਲਰ ਨੂੰ ਅਮਰੀਕਨ ਡਾਲਰ ਦੇ ਬਰਾਬਰ ਮੰਨ ਲਿਆ। ਉਹਨਾਂ ਦਾ ਮਤਲਬ ਇਹ ਵੀ ਐਨਕਰੇਜ ਕਰ ਰਹੇ ਨੇ ਵੀ ਕੈਨੇਡੀਅਨ ਹੋਣ। ਸੋ ਇਹ ਜਿਹੜਾ ਇਮੀਡੀਏਟ ਗੁਆਂਢ ਦੇ ਵਿੱਚ ਰਫੜ ਹੈ ਕੈਨੇਡਾ ਨਾਲ, ਮੈਂ ਸਮਝਦਾ ਵੀ ਅਮਰੀਕਾ ਨੂੰ ਜਿਹੜਾ ਉਹ ਭਰਾਤਰੀ ਭਾਵ ਵਾਲਾ ਸਲੂਕ ਕਰਨਾ ਚਾਹੀਦਾ ਸੀ। ਯੂਰਪ ਵਾਲਿਆਂ ਨਾਲ ਤਾਂ ਚਲੋ ਕੋਈ ਨਹੀਂ, ਪਿਛਲੇ ਪੈਸੇ ਵੀ ਉਗਰਾਣੇ ਨੇ, ਇਹ ਜੀ ਤੁਹਾਡੇ ਤਾਂ ਇੰਨਾ ਖਰਚ ਕੀਤਾ ਹੁਣ ਵਾਪਸ ਕਰੋ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅੱਜ ਮੈਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ
ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕਰੋਸ਼ੀਆ ਮੁਲਕ ਦੀ ਰਾਜਧਾਨੀ ਜ਼ਾਗਰੇਬ ਵਿੱਚ ਸਥਿਤ ਭਾਰਤੀ ਅੰਬੈਸੀ ਤੋਂ ਕਿਸੇ ਬਹਾਦਰ ਸਿੰਘ ਨੇ ਤਿਰੰਗਾ ਝੰਡਾ ਉਤਾਰ ਕੇ ਉੱਥੇ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਲਹਿਰਾ ਦਿੱਤਾ ਹੈ ਔਰ ਇਸ ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਇਤਰਾਜ਼ ਜਿਹੜਾ ਉਹ ਜਤਾਇਆ ਹੈ। ਔਰ ਕਰੋਸ਼ੀਆ ਯੂਰਪੀਅਨ ਯੂਨੀਅਨ ਦਾ ਮੈਂਬਰ ਦੇਸ਼ ਹੈ ਔਰ ਯਾਦ ਰਹੇ ਯੂਰਪੀਅਨ ਯੂਨੀਅਨ ਦੇ ਦੋ ਪ੍ਰਮੁੱਖ ਆਗੂ ਭਾਰਤ ਦੀ ਰਿਪਬਲਿਕ ਡੇ ਪਰੇਡ ਵਿੱਚ 26 ਜਨਵਰੀ ਨੂੰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਐਕਟਸ ਜਿਹੜੇ ਨੇ ਉਹਨਾਂ ਦੀ ਟਾਈਮਿੰਗ ਔਰ ਉਹਨਾਂ ਨਾਲ ਜੁੜਿਆ ਹੋਇਆ ਸਿੰਬੋਲਿਜ਼ਮ ਬਹੁਤ ਇੰਪੋਰਟੈਂਟ ਹੁੰਦਾ ਹੈ। ਔਰ ਉਸ ਦੇ ਵਿੱਚ ਹਾਲਾਂ ਜਦੋਂ ਅਸੀਂ ਝੰਡੇ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਸਾਡੇ ਲਈ ਝੰਡਾ, ਜਿਸ ਨੂੰ ਅਸੀਂ ਧਾਰਮਿਕ ਜ਼ਬਾਨ ਦੇ ਵਿੱਚ ਨਿਸ਼ਾਨ ਸਾਹਿਬ ਕਰਕੇ ਜਿਹੜਾ ਹੈ ਉਹ ਪੁਕਾਰਦੇ ਹਾਂ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਝੰਡਾ ਵੀ ਅਸੀਂ ਕਹਿੰਦੇ ਹਾਂ ਆਪਣੀ ਸੋਵਰਨਟੀ ਦੇ ਚਿੰਨ੍ਹ ਨੂੰ। ਜਦੋਂ ਹੁਣ ਤੁਸੀਂ ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਵਿਚਾਲੇ ਦੋ ਨਿਸ਼ਾਨ ਸਾਹਿਬ ਦੇਖਦੇ ਹੋ ਤੇ ਉਸ ਮੁਕਾਮ ਨੂੰ ਝੰਡੇ ਬੁੰਗੇ ਕਿਹਾ ਜਾਂਦਾ ਹੈ। ਹੁਣ ਬੁੰਗਾ ਲਫ਼ਜ਼ ਕੰਟੋਨਮੈਂਟ ਲਈ ਵੀ ਹੈ, ਫੌਜੀ ਅਕਾਲ ਬੁੰਗਾ ਪਹਿਲਾ ਨਾਂ ਸੀ, ਤਖਤ ਲਫ਼ਜ਼ ਜ਼ਿਆਦਾ 20th ਸੈਂਚੁਰੀ 'ਚ ਪੋਪੂਲਰ ਹੋਇਆ। ਔਰ ਜ਼ਾਹਰ ਹੈ ਕਿ ਵੀ ਝੰਡਾ ਜਿਹੜਾ ਹੈ ਇਹ ਸੋਵਰਨਟੀ ਦੀ ਨਿਸ਼ਾਨੀ ਹੈ, ਜਿਹਦੇ ਮਤਲਬ ਹੁੰਦਾ ਹੈ। ਔਰ ਇਹਦੇ 'ਚ ਜੇ ਈਵਨ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਦੇਖੀਏ ਤੇ ਈਵਨ ਜਦੋਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਹੀ ਜਿਹੜੀ ਸਿੱਖ ਵਿਚਾਰਧਾਰਾ, ਗੁਰਮਤਿ ਵਿਚਾਰਧਾਰਾ ਇੱਕ ਨਿਰੋਲ ਵਿਚਾਰਧਾਰਾ ਦੇ ਤੌਰ ਤੇ ਰਾਜਯੋਗ ਦੀ ਟੈਂਪੋਰਲ ਐਂਡ ਸਪਿਰਿਚੁਅਲ ਵਰਲਡ ਦੀ ਆਈ ਤੇ ਉਹਦੇ 'ਚ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਜਿਹਦੇ 'ਚ ਚਿੱਟੇ ਧਵਜ ਦੀ ਗੱਲ ਹੈ, ਚਿੱਟਾ ਝੰਡਾ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਸਾਹਿਬ ਪਹਿਨਦੇ ਨੇ, ਦੋ ਝੰਡੇ ਵੀ ਮੀਰੀ ਪੀਰੀ ਦੀ ਰਿਪਰੈਜ਼ੈਂਟੇਸ਼ਨ, ਉਹ ਉਹਨਾਂ ਦਾ ਰੰਗ ਕੇਸਰੀ ਹੋ ਜਾਂਦਾ ਹੈ ਜਾਂ ਉਸ ਨੂੰ ਤੁਸੀਂ ਜਿਹੜਾ ਰੈਵੋਲੂਸ਼ਨਰੀ ਜਾਂ ਬਲੱਡ ਦੇ ਨਾਲ ਜੋੜ ਕੇ ਦੇਖਦੇ ਹੋ। ਔਰ ਫਿਰ ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਦੇਖਦੇ ਹਾਂ ਕਿ ਭਾਈ ਨੀਲੰਬਰ ਉਹਨਾਂ ਦਾ ਪਹਿਰਾਵਾ ਵੀ ਨੀਲਾ ਹੈ ਔਰ ਜਿਹੜੇ ਅੱਜ ਵੀ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਦੇ ਉੱਤੇ ਝੰਡੇ ਨੇ ਨੀਲੇ ਰੰਗ ਦੇ ਨੇ। ਸੋ ਇਸ ਲਈ ਫਾਈਨਲੀ ਸਿੱਖ ਰਹਿਤ ਮਰਿਆਦਾ ਨੇ ਨੀਲਾ ਔਰ ਬਸੰਤੀ ਇਹ ਦੋਵੇਂ ਹੀ ਰੰਗ ਜਿਹੜੇ ਨੇ ਇਹ ਪ੍ਰਵਾਨ ਕੀਤੇ ਹੋਏ ਨੇ। ਔਰ ਜੰਗ ਦੇ ਮੈਦਾਨ ਦੇ ਵਿੱਚ ਵੀ ਝੰਡੇ ਦੀ ਅਹਿਮੀਅਤ, ਝੰਡੇ ਦੇ ਨਾਲ ਲੀਡ ਹੁੰਦਾ ਹੈ। ਸਾਡੇ 12 ਮਿਸਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਮਿਸਲ ਹੀ ਜਿਹੜੀ ਕਿ ਨਿਸ਼ਾਨ ਦੇ ਨਾਲ ਜੁੜੀ ਹੋਈ ਸੀ, ਜਿਹੜੇ ਕਿ ਨਿਸ਼ਾਨ ਸਾਹਿਬ ਲੈ ਕੇ ਜੰਗ ਦੇ ਮੈਦਾਨ 'ਚ ਅੱਗੇ ਤੁਰਦੇ ਸੀ। ਔਰ ਇਹਦੀ ਇੱਕ ਆਪਣੀ ਅਹਿਮੀਅਤ ਹੈ। ਹੁਣ ਵੀ ਜਦੋਂ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਦੀ ਗੱਲ ਕਰਦੇ ਹਾਂ, ਬੇਸ਼ੱਕ ਸਾਡਾ ਹਰ ਗੁਰਦੁਆਰੇ ਦੀ ਜਿਹੜੀ ਸ਼ੁਰੂਆਤ ਹੈ ਉਹ ਝੰਡੇ ਦੇ ਝੁਲਾਣ ਦੇ ਨਾਲ ਨਿਸ਼ਾਨ ਸਾਹਿਬ, ਔਰ ਸਾਲਾਨਾ ਜਦੋਂ ਅਸੀਂ ਜਿਹੜਾ ਉਹਨਾਂ ਦਾ ਚੋਲਾ ਵੀ ਬਦਲਦੇ ਹਾਂ ਤੇ ਉਹ ਅਸੀਂ ਧਾਰਮਿਕ ਰਿਸਪੈਕਟ ਵੀ ਹੁੰਦਾ, ਪਰ ਇਹ ਵੀ ਹੁੰਦਾ ਕਿ ਵੀ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਗੁਰੂ ਮਹਾਰਾਜ ਕੇ, ਕਿ ਨਿਸ਼ਾਨ ਸਾਡੇ ਕੌਮ ਦੇ ਝੂਲਦੇ ਰਹਿਣ। ਔਰ ਅਸੀਂ ਆਪਣੀ ਅਰਦਾਸ ਦੇ ਵਿੱਚ ਵੀ ਅਕਾਲ ਪੁਰਖ ਵਾਚਕ ਦੇ ਵਿੱਚ ਮੰਗਦੇ ਝੰਡੇ ਬੁੰਗੇ ਜੁਗੋ ਜੁਗ ਅਟਲ। ਹੁਣ ਇਹ ਝੰਡੇ ਬੁੰਗੇ ਦੀ ਅਟਲਤਾ ਰਾਜਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ ਇਸ ਦੇ ਨਾਲ ਜੁੜੀ ਹੋਈ ਹੈ। ਹੁਣ ਹਾਲਾਂ ਬਹੁਤ ਸਾਰਿਆਂ ਦੇ ਲਈ ਤਾਂ ਇੱਕ ਕੱਪੜਾ, ਇੱਕ ਲੱਥ ਗਿਆ ਦੂਜਾ ਆ ਗਿਆ। ਹੁਣ ਉਹ ਕਿੰਨੀ ਪੇਨਫੁਲ ਮੋਮੈਂਟ ਹੋਏਗੀ ਹਰ ਸਿੱਖ ਦੇ ਲਈ
ਜਿੱਦਣ 1849 ਦੇ ਵਿੱਚ 29 ਮਾਰਚ ਦਾ ਸ਼ਾਇਦ ਦਿਨ ਸੀ, ਲਾਹੌਰ ਦੇ ਸ਼ਾਹੀ ਕਿਲੇ ਤੋਂ ਖਾਲਸੇ ਦਾ ਪਰਚਮ ਉਤਾਰ ਕੇ ਯੂਨੀਅਨ ਜੈਕ ਅੰਗਰੇਜ਼ਾਂ ਦਾ ਜਿਹੜਾ ਪਰਚਮ ਹੈ ਉਹ ਝੂਲਿਆ ਹੋਏਗਾ। ਇਹ ਐਂਡ ਆਫ ਸੋਵਰਨਿਟੀ ਸੀ ਕਿ ਭਾਈ ਹੁਣ। ਸੋ ਇਹੀ ਕਾਰਨ ਹੈ ਕਿ ਜਦੋਂ ਕੋਈ ਨਵੇਂ ਹਾਕਮ ਆਉਂਦੇ ਨੇ ਉਹ ਸਿੱਕੇ ਵੀ ਬਦਲਦੇ ਨੇ ਤੇ ਝੰਡਾ ਵੀ ਜ਼ਾਹਰ ਹੈ ਉਹਨਾਂ ਦਾ ਹੀ ਹੁੰਦਾ ਵੀ ਇਹ ਪ੍ਰੀਵੇਲ ਕਰਦਾ। ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ ਇਸ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ 193 ਮੁਲਕਾਂ ਦੇ ਝੰਡੇ ਦੇ ਨਾਲ ਖਾਲਸੇ ਦਾ ਝੰਡਾ ਵੀ ਝੂਲੇਗਾ। ਸੋ ਇਹ ਅਲਟੀਮੇਟ ਹਾਲਾਂਕਿ ਕੌਮ ਦੁਨੀਆ ਭਰ ਦੇ ਵਿੱਚ ਹੈ, ਅਸੀਂ ਫਾਈਨੈਂਸ਼ਲੀ ਬਹੁਤ ਬਿਹਤਰ ਹੈ, ਹਰ ਥਾਂ ਤੇ ਆਪਣਾ ਜਿਹੜਾ ਉਹ ਖਾਲਸੇ ਦਾ ਬੋਲਬਾਲਾ ਹੁੰਦਾ ਹੈ, ਜਿੱਥੇ ਵੀ ਸਿੱਖ ਜਾ ਕੇ ਖਲੋਂਦਾ ਹੈ ਉਸ ਦਾ ਇੱਕ ਆਪਣਾ ਰੋਬ ਹੈ ਉਸ ਦਾ। ਲੇਕਿਨ ਅਸੀਂ ਇਹ ਐਜ਼ ਏ ਨੇਸ਼ਨ ਸਮਝਦੇ ਹਾਂ ਕਿ ਸਾਡੀ ਨੇਸ਼ਨ ਸਟੇਟ ਨਾ ਹੋਣੀ ਜਿਹੜੀ ਹੈ ਸਾਡੀ ਗੁਲਾਮੀ ਹੈ। ਔਰ ਇੰਡੀਅਨ ਸਟੇਟ ਨੇ ਸਾਡੇ ਮੁਲਕ ਪੰਜਾਬ ਨੂੰ, ਜਿਹਨੂੰ ਪਹਿਲਾਂ 47 ਦੇ ਵਿੱਚ ਵੰਡਿਆ ਗਿਆ, ਫਿਰ 66 ਦੇ ਵਿੱਚ ਉਹਦੇ 4 ਟੁਕੜੇ ਕੀਤੇ ਗਏ, ਔਰ ਹੁਣ ਵੀ ਜਿਹੜੇ ਉਹਨਾਂ ਦੇ ਮਾੜੇ ਕੂ ਇਰਾਦੇ ਨੇ ਫਰਦਰ ਇਸ ਦੀ ਟੈਰੀਟਰੀ ਖੋਹਣ ਦੇ, ਉਹ ਭਾਵੇਂ ਡੈਮੋਗ੍ਰਾਫੀ ਬਦਲ ਕੇ ਹੋਏ ਜਾਂ ਜੰਮੂ ਨੂੰ ਸਟੇਟ ਬਣਾਉਣ ਦੇ ਨਾਂ ਥੱਲੇ ਜ਼ਿਲ੍ਹੇ ਕੱਟਣ ਦਾ ਹੋਏ, ਪਰ ਅਸੀਂ ਇੰਡੀਅਨ ਆਕੂਪਾਈਡ ਪੰਜਾਬ ਕਹਿੰਦੇ ਹਾਂ ਜਿਹੜਾ ਅਸੀਂ ਉਹਨਾਂ ਦੇ ਕਬਜ਼ੇ ਤੋਂ ਲਿਬਰੇਟ ਕਰਵਾਉਣਾ। ਹੁਣ ਇਹ ਸਾਰੇ ਦੇ ਵਿੱਚ ਸਿੰਬੋਲਿਜ਼ਮ ਕਿੱਥੇ ਲਾਈ ਕਰਦਾ ਹੈ? ਦੀਪ ਸਿੱਧੂ ਕਿਉਂ ਸਭ ਤੋਂ ਤਕਲੀਫ ਦੇ ਇਨਸਾਨ ਬਣ ਗਿਆ? ਹੀ ਨਹੀਂ ਕਿ ਉਹਨੇ ਕੱਲਾ ਪੰਜਾਬ ਦੇ ਨੌਜਵਾਨਾਂ ਨੂੰ ਇਨਸਪਾਇਰ ਕੀਤਾ, ਮੋਟੀਵੇਟ ਕੀਤਾ, ਸਿੱਖੀ ਔਰ ਜਿਹੜਾ ਖਾਲਿਸਤਾਨ ਦੇ ਲਈ ਔਰ ਸਿੱਖ ਹੱਕਾਂ ਦੀ ਗੱਲ ਕੀਤੀ, ਪਰ ਜਿਹੜਾ ਸ਼ਾਇਦ ਸਭ ਤੋਂ ਤਕਲੀਫ ਦੇ ਐਕਸ਼ਨ ਔਰ ਜਿਹੜਾ ਸ਼ਾਇਦ ਸਭ ਤੋਂ ਵੱਡਾ ਮੈਂ ਸਮਝਦਾ ਵੀ ਸਿੰਬੋਲਿਜ਼ਮ ਦੇ ਤੌਰ ਤੇ ਹੈ, ਜਦੋਂ 26 ਜਨਵਰੀ ਦੇ ਮੌਕੇ ਦੇ ਉੱਤੇ ਇੱਕ ਪਾਸੇ ਕਿਸਾਨਾਂ ਦਾ ਜਿਹੜਾ ਉਹ ਮਾਰਚ ਜਾਣਾ ਸੀ, ਜਿਸ ਨੂੰ ਉਹਨਾਂ ਨੇ ਕਿਰਾਏ ਪਾਇਆ ਜਾਂ ਦੂਜੇ ਕੀਤਾ ਜੋ ਵੀ, ਕਿਉਂਕਿ ਕਾਮਰੇਡ ਜਥੇਬੰਦੀਆਂ ਨੇ ਅੰਦਰੋਂ ਅੰਦਰ ਹੀ ਆਪਣੇ ਸਮਝੌਤੇ ਕੀਤੇ ਹੋਏ ਸੀ, ਪਰ ਜਿੱਦਣ ਦੀਪ ਸਿੱਧੂ ਨੇ ਖਲੋ ਕੇ ਉਸ ਲਾਲ ਕਿਲੇ ਦੇ ਉੱਤੇ ਉਹ ਨੌਜਵਾਨ, ਸ਼ਾਇਦ ਜੁਗਰਾਜ ਸਿੰਘ ਹੀ ਉਹਦਾ ਨਾਂ ਹੈ, ਭਾਈ ਤਾਰਾ ਸਿੰਘ ਵਾਂ ਦੇ ਪਿੰਡ ਦਾ, ਜਿਹਨੇ ਜਿਹੜਾ ਝੰਡਾ, ਹਾਲਾਂ ਉਹ ਨਿਸ਼ਾਨ ਸਾਹਿਬ ਹੈ ਉਹਦੇ ਤੇ ਖਾਲਿਸਤਾਨ ਨਹੀਂ ਲਿਖ, ਲੇਕਿਨ ਸਾਡੇ ਲਈ ਜਦੋਂ ਤੱਕ ਸਾਡੇ ਆਪਣੇ ਮੁਲਕ ਦਾ ਝੰਡਾ ਬਣਦਾ ਹੈ, ਹਾਲਾਂਕਿ ਕਈਆਂ ਨੇ ਰੈਕਟੈਂਗੂਲਰ, ਕੋਈ ਬਸੰਤੀ ਰੰਗ, ਕੋਈ ਕੇਸਰੀ ਰੰਗ, ਕਿਸੇ ਖਾਲਿਸਤਾਨ, ਇਹ ਖਾਲਿਸਤਾਨ ਦੇ ਸ਼ਹਿਰੀ ਫਾਈਨਲੀ ਡਿਸਾਈਡ ਕਰਨਗੇ ਕਿ ਵੀ ਉਹਨਾਂ ਨੇ ਕਿਹੜਾ ਜਿਹੜਾ ਉਹ ਡਿਜ਼ਾਈਨ ਅਪਣਾਉਣਾ। ਉਦੋਂ ਤੱਕ ਸਾਡੇ ਲਈ ਨਿਸ਼ਾਨ ਸਾਹਿਬ ਹੀ ਆਪਣੇ ਆਪ ਦੇ ਵਿੱਚ ਸੋਵਰਨਿਟੀ ਦਾ ਚਿੰਨ੍ਹ ਹੈ, ਔਰ ਉਹ ਝੰਡਾ ਜਦੋਂ ਝੁਲਾਇਆ ਔਰ ਉਹ ਤੁਸੀਂ ਤਕਲੀਫ ਦੇਖੋ ਕਿਸ ਲੈਵਲ ਦੇ ਉੱਤੇ ਫਿਰ ਜਿਹੜੀ ਆ ਉਹ ਵਿਰੋਧਤਾ ਔਰ ਸਿੱਖਾਂ ਦੇ ਖਿਲਾਫ ਜ਼ਹਿਰ ਔਰ ਦੂਜਾ ਤੀਜਾ। ਹਾਲਾਂ ਇਹ ਮੈਸੇਜ ਸੀ ਔਰ ਬਹੁਤਿਆਂ ਨੇ ਸਿੱਖ ਜਜ਼ਬਾਤਾਂ ਵਾਲਿਆਂ ਨੇ ਕਿਹਾ ਵੀ 1783 ਚ 30,000 ਖਾਲਸੇ ਦੀ ਫੌਜ ਨੇ ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ 'ਚ ਝੰਡਾ ਝੁਲਾਇਆ ਸੀ, ਔਰ ਇਹ ਰਿਮਾਈਂਡਰ ਹੈ ਕਿ ਸਿੱਖਸ ਆਰ ਬੈਕ। ਔਰ ਦੀਪ ਸਿੱਧੂ ਨੇ ਵੀ ਕਿਹਾ ਵੀ ਇਹਨਾਂ ਨੇ ਜੂਨ 84 ਜਦੋਂ ਹਮਲਾ ਕੀਤਾ, ਦਰਸ਼ਨੀ ਡਿਓੜੀ ਜਿਹੜੀ ਵਿਚਕਾਰ ਹੈ ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਔਰ ਅਕਾਲ ਤਖਤ ਦੇ ਸਾਹਮਣੇ, ਕਿ ਉੱਥੇ ਇਹਨਾਂ ਨੇ ਤਿਰੰਗਾ ਚਲਾਇਆ ਸੀ। ਅਸੀਂ ਇਹਦਾ ਜਵਾਬ ਦਿੱਤਾ ਹੈ ਕਿ ਤੁਸੀਂ ਸਾਡੇ ਹਮਲਾ ਕਰਕੇ ਆਏ ਸੀ ਤੇ ਅਸੀਂ ਵਾਪਸ ਆ ਕੇ ਲਾਲ ਕਿਲੇ ਦੇ ਉੱਤੇ ਅਸੀਂ ਜਿਹੜਾ ਆਪਣਾ ਨਿਸ਼ਾਨ ਚਲਾਇਆ। ਹੁਣ ਇਹ ਪਿਛੋਕੜ ਮੈਂ ਇਸ ਲਈ ਦੇ ਰਿਹਾ ਵੀ ਅੱਜ ਖਬਰ ਦੇਖਣ ਨੂੰ ਭਾਵੇਂ ਇੰਡੀਅਨ ਸਿਸਟਮ ਨੇ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਹਨੂੰ ਵੈਂਡਲਿਜ਼ਮ ਕਿਹਾ ਔਰ ਪ੍ਰੋਟੈਸਟ ਕੀਤਾ ਜਿਹੜੀ ਕਰੋਸ਼ੀਆ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਯੂਗੋਸਲਾਵੀਆ ਮੁਲਕ ਜਿਸ ਨੂੰ ਮਾਰਸ਼ਲ ਟੀਟੋ ਵਰਗੇ ਨੇ ਵਿਦ ਆਇਰਨ ਫਿਸਟ ਉਹਨੂੰ ਸਟੇਬਲ ਰੱਖਿਆ ਸੀ, ਉਹ ਟੁੱਟਿਆ ਸੋਵੀਅਤ ਯੂਨੀਅਨ ਤੋਂ ਬਾਅਦ 6-7 ਟੁਕੜੇ ਹੋਏ ਉਹਦੇ ਜਿਹੜੇ ਵੱਡੇ ਟੁਕੜੇ ਮੁੱਢਲੇ ਤੌਰ ਤੇ ਹੋਏ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਕੋਸੋਵੋ ਲੇਟੈਸਟ ਦੇ ਵਿੱਚ, ਮੈਸੇਡੋਨੀਆ ਔਰ ਇੱਕ ਦੋ ਹੋਰ ਨੇ ਉਸ ਦੇ, ਔਰ ਕਰੋਸ਼ੀਆ ਕਰੋਟਸ ਉਹਨਾਂ ਦੇ ਵਾਸੀਆਂ ਨੂੰ ਕਹਿੰਦੇ ਨੇ। ਹੁਣ ਕਰੋਸ਼ੀਆ ਦੀ ਰਾਜਧਾਨੀ ਜਿਹੜੀ ਹੈ ਜ਼ੈਗਰੈਬ ਹੈ ਔਰ ਕਰੋਸ਼ੀਆ ਜ਼ਾਹਰ ਹੈ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ। ਜਦੋਂ ਜਿਹੜੇ 6-7 ਮੁਲਕ ਉਹਦੇ ਚੋਂ ਨਿਕਲੇ, ਅਜੇ ਕੋਸੋਵੋ ਨੂੰ 90 ਮੁਲਕਾਂ ਨੇ ਮਾਨਤਾ ਦਿੱਤੀ ਹੈ, ਕੁਛ ਨੇ ਅਜੇ ਨਹੀਂ ਦਿੱਤੀ ਹੋਈ, ਬਾਕੀ ਸਾਰੇ ਜਿਹੜੇ ਨੇ ਉਹ ਇੰਡੀਪੈਂਡੈਂਟ ਮੁਲਕ ਨੇ। ਹੁਣ ਯੂਰਪੀਅਨ ਯੂਨੀਅਨ ਦੇ ਦੋ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਯੂਰਪੀਅਨ ਕੌਂਸਲ ਐਂਟੋਨੀਓ ਕੋਸਟਾ ਔਰ ਪ੍ਰੈਜ਼ੀਡੈਂਟ ਯੂਨੀਅਨ ਕਮਿਸ਼ਨ ਉਰਸੂਲਾ ਵੌਨ ਡਰ ਲੇਅਰ,
ਬੀਬੀ ਹੈ, ਇਹ ਇਸ ਵਾਰੀ ਚੀਫ ਗੈਸਟ ਨੇ 26 ਜਨਵਰੀ ਦੀ ਪੈਰੇਡ ਦੇ ਮੌਕੇ ਦਿੱਲੀ ਦੇ ਵਿੱਚ ਰਿਪਬਲਿਕ ਡੇ ਪੈਰੇਡ। ਔਰ ਉਦੋਂ ਕੀ ਉਹਨਾਂ ਨੇ ਇੰਡੀਆ ਨੇ ਜਿਹੜੀ ਯੂਰਪੀਅਨ ਯੂਨੀਅਨ ਦੇ ਨਾਲ ਵਪਾਰਕ ਡਿਸਕਸ਼ਨ ਜਾਂ ਦੂਜੀ ਹੋਈ ਹੈ ਉਹ ਡੀਲ ਵੀ ਸਾਈਨ ਕਰਨੀ ਹੈ। ਹੁਣ 26 ਜਨਵਰੀ ਆਲਮੋਸਟ ਸਿਰ ਤੇ ਹੈ ਔਰ ਪੂਰੇ ਉਹ ਸੱਜ ਧੱਜ ਦੇ ਨਾਲ ਉਸ ਨੂੰ ਬੜੀ ਆਪਣੀ ਐਜ਼ ਏ ਵਿਕਟਰੀ ਪੈਰੇਡ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਨੇ। ਬੇਸ਼ੱਕ ਅਸੀਂ ਲੈਸ ਦੈਨ 2% ਹੈ, ਬੇਸ਼ੱਕ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦਾ ਸਹਾਰਾ ਲਿਆ ਹੈ ਸਾਡੀ ਆਵਾਜ਼ ਬੰਦ ਕਰਨ ਨੂੰ, ਪਰ ਖਾਲਸੇ ਦਾ ਜਿਵੇਂ 18th ਸੈਂਚੁਰੀ 'ਚ ਸਾਡਾ ਬੈਸਟ ਸਟਾਈਲ ਲੜਾਈ ਦਾ ਤੇ ਗੁਰਿਲਾ ਵਾਰਫੇਅਰ ਹੀ ਸੀ। ਮਿਡਨਾਈਟ ਹੈ, ਕਿਤੇ ਹੈ ਦੁਸ਼ਮਣ ਸੁੱਤਾ ਹੋਇਆ, ਕਾਫਲਿਆਂ 'ਚ ਹੈ, ਦੂਜਾ ਹੈ ਵੀ ਆ ਗਏ ਵੀ ਆ ਗਏ ਵੀ ਆ ਗਏ, ਸਿੱਖਾਂ ਦੇ 12 ਵੱਜ ਗਏ ਆ ਗਏ। ਦੁਸ਼ਮਣ ਨੂੰ ਨਜ਼ਰ ਆਉਂਦਾ ਸੀ ਕਿ ਵੀ ਇਹ, ਔਰ ਇਹੀ ਜਿਹੜਾ ਹੁੰਦਾ ਹੈ ਸਰਪ੍ਰਾਈਜ਼, ਜਦੋਂ ਤੁਸੀਂ ਮਾਈਨੋਰਿਟੀ 'ਚ ਹੁੰਦੇ ਹੋ, ਛੋਟੀ ਤੁਹਾਡੀ ਗਿਣਤੀ ਹੈ, ਤੁਹਾਡੀ ਭਾਵੇਂ ਪੋਲੀਟੀਕਲ, ਉਦੋਂ ਤਾਂ ਜੰਗੀ ਮੈਦਾਨ ਦੇ ਵਿੱਚ ਗੁਰਿਲਾ ਟੈਕਟਿਕਸ ਸੀ, ਲੜਾਈ ਦੇ 2.5 ਫੱਟ ਜਿਹੜੀ ਟਰਮੀਨੋਲੋਜੀ ਖਾਲਸੇ ਨੇ ਕੱਢੀ। ਅੱਜ ਅਸੀਂ ਡਿਪਲੋਮੈਟਿਕ ਵਰਲਡ ਦੇ ਵਿੱਚ ਵੀ ਦੇਖਦੇ ਹਾਂ ਕਿ ਵੀ ਇਹ ਲੜਾਈ ਦੇ 2.5 ਫੱਟ ਤੇ ਆ ਗਏ ਵੀ ਆ ਗਏ, ਪਤਾ ਨਹੀਂ ਕਿੱਥੋਂ ਦੀ ਸਟ੍ਰਾਈਕ ਕਰਨਾ ਹੈ। ਇਹ ਵਾਕਿਆ ਸੱਚ ਸਾਬਤ ਹੋਇਆ ਜਦੋਂ ਕਿ ਕਰੋਸ਼ੀਆ ਦੇ ਰਾਜਧਾਨੀ ਜ਼ੈਗਰੈਬ ਦੇ ਵਿੱਚ ਜਿੱਥੇ ਇੰਡੀਆ ਦੀ ਐਮਬੈਸੀ ਹੈ, ਉੱਥੇ ਕਿਸੇ ਦਲੇਰ ਸਿੰਘ ਨੇ, ਬਹਾਦਰ ਸਿੰਘ ਕੌਣ ਹੈ, ਉਹਨੇ ਜਾ ਕੇ ਉਹਦਾ ਤਿਰੰਗਾ ਲਾ ਕੇ ਉਹਨਾਂ ਦੀ ਐਮਬੈਸੀ ਤੋਂ ਉਹ ਮਾਰਿਆ ਤੇ ਖਾਲਿਸਤਾਨ ਦਾ ਝੰਡਾ ਚਲਾ ਦਿੱਤਾ। ਕਿੰਨੇ ਘੰਟੇ ਝੁਲਦਾ ਰਿਹਾ ਜਾਂ ਦਿਨ, ਅਜੇ ਉਹਦੀ ਡੀਟੇਲ ਨਹੀਂ ਆਈ, ਪਰ ਸ਼ਾਇਦ ਇਸ ਦੀ ਖਬਰ ਹੁਣ ਜਿਨ੍ਹਾਂ ਦਾ ਝੰਡਾ ਲਾਇਆ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਵੀ ਇਹ ਯੂਰਪੀਅਨ ਯੂਨੀਅਨ ਵਾਲਿਆਂ ਨੂੰ ਵੀ ਦੱਸਦਾ ਕਿ ਵੀ ਜਿਸ ਮੁਲਕ ਦੇ ਵਿੱਚ ਤੁਸੀਂ ਚੱਲੇ ਹੋ, ਤੁਸੀਂ ਦੋਵੇਂ ਵੱਡੇ ਲੀਡਰ, ਉਹ ਕੋਈ ਡੈਮੋਕ੍ਰੇਸੀ ਜਮਹੂਰੀਅਤ ਨਹੀਂ ਹੈ। ਸਿੱਖ ਕੌਮ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਹੈ। ਔਰ ਸ਼ਾਇਦ ਇਹ ਖਬਰ ਦਾ ਸਾਨੂੰ ਵੀ ਪਤਾ ਨਾ ਲੱਗਦਾ ਜੇ ਇੰਡੀਆ ਦੀ ਫੋਰਨ ਮਿਨਿਸਟਰੀ ਜਿਹੜੀ ਹੈ ਉਹ ਪੂਰਾ ਇੰਡੀਆ ਸਲੈਮਸ ਵੈਂਡਲਿਜ਼ਮ ਬਾਈ ਖਾਲਿਸਤਾਨੀ ਐਲੀਮੈਂਟਸ ਐਟ ਐਮਬੈਸੀ ਇਨ ਕਰੋਸ਼ੀਆ। ਔਰ ਉਹਨਾਂ ਨੇ ਕਿਹਾ ਜੀ ਯੂਰਪੀਅਨ ਯੂਨੀਅਨ ਵਾਲੇ ਰਿਪਬਲਿਕ ਡੇ ਇਵੈਂਟ ਤੇ ਆ ਰਹੇ ਨੇ ਤੇ ਉੱਥੇ ਤਿਰੰਗਾ ਲਾ ਕੇ ਜਿਹੜਾ ਉਹ ਖਾਲਿਸਤਾਨ ਦਾ ਝੰਡਾ ਚਲਾ ਦਿੱਤਾ। ਔਰ ਇੰਡੀਆ ਨੇ ਇਹਨੂੰ ਜਿਹੜਾ ਹੈ ਉਹ ਟ੍ਰੈਸ ਪਾਸਿੰਗ ਔਰ ਵੈਂਡਲਿਜ਼ਮ ਦਾ ਜਿਹੜਾ ਹੈ ਉਹ ਜ਼ਾਹਰਾ ਸਬੂਤ ਕਹਿ ਕੇ ਉਹਨਾਂ ਦੀ ਕਰੋਸ਼ੀਆ ਦੀ ਕੈਪੀਟਲ ਜਿਹੜੀ ਦਿੱਲੀ ਸਥਿਤ ਐਮਬੈਸੀ ਹੈ ਉਹਨੂੰ ਵੀ ਪ੍ਰੋਟੈਸਟ ਕੀਤਾ ਹੈ, ਉਹਨਾਂ ਦੀ ਗਵਰਨਮੈਂਟ ਨੂੰ ਵੀ ਕੀਤਾ। ਔਰ ਇਹ ਖੁਦ ਹੀ ਕਹਿ ਰਹੇ ਨੇ ਕਿ ਆਫਟਰ ਪ੍ਰੋ ਖਾਲਿਸਤਾਨ ਐਲੀਮੈਂਟਸ ਰਿਮੂਵਡ ਦਾ ਇੰਡੀਅਨ ਨੈਸ਼ਨਲ ਫਲੈਗ ਐਂਡ ਬਰੀਫਲੀ ਰੇਜ਼ਡ ਏ ਖਾਲਿਸਤਾਨੀ ਫਲੈਗ ਐਟ ਦਾ ਮਿਸ਼ਨ ਪ੍ਰੈਮਿਸਿਸ ਇਨ ਏ ਪ੍ਰੋਵੋਕੇਟਿਵ ਐਕਟ ਅਹੈਡ ਆਫ ਰਿਪਬਲਿਕ ਡੇ ਸੈਲੀਬ੍ਰੇਸ਼ਨ। ਜਵਾਬ ਦੇ ਦਿੱਤਾ ਰਿਪਬਲਿਕ ਡੇ ਦਾ ਵੀ ਆ ਜੀ ਅਸੀਂ ਵੀ ਰਿਪਬਲਿਕ ਡੇ ਹੈ, ਇਹ ਜਿਹੜੀਆਂ ਤੁਹਾਡੀਆਂ ਐਮਬੈਸੀਆਂ ਸਾਡੀਆਂ ਹੀ ਬਣਨੀਆਂ ਨੇ, ਇੱਥੇ ਅਸੀਂ ਆਪਣੇ ਝੰਡੇ ਚਲਾਣੇ ਨੇ। ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਹ ਕਿਹਾ ਕਿ ਸੀਰੀਅਸ ਬ੍ਰੀਚ ਹੈ ਇੰਟਰਨੈਸ਼ਨਲ ਨਾਰਮਸ ਦੀ, ਗਰੋਇੰਗ ਸੇਫਟੀ ਸੈਂਕਟਿਟੀ ਡਿਪਲੋਮੈਟਿਕ ਪ੍ਰੈਮਿਸਿਸ ਦੀ। ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਪਾਕਿਸਤਾਨ ਦੇ ਵਿੱਚ ਲਾਹੌਰ 'ਚ ਪਰਮਜੀਤ ਸਿੰਘ ਪੰਜਵੜ ਦਾ ਮਰਡਰ, ਅਵਤਾਰ ਸਿੰਘ ਹੰਡਾ ਦਾ UK, ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ, ਗੁਰਪ੍ਰਤਵੰਤ ਸਿੰਘ ਪੰਨੂ ਮਰਡਰ ਪਲਾਟ, ਹੋਰ ਤੁਸੀਂ ਕਿੰਨੇ ਮਾਰਨੇ। ਇਹ ਤੁਸੀਂ ਬੜਾ ਡਿਪਲੋਮੈਟਿਕ ਨਾਰਮ ਤੇ ਬੜਾ ਪ੍ਰੋਟੋਕੋਲ ਔਰ ਬੜਾ ਤੁਸੀਂ ਇੰਟਰਨੈਸ਼ਨਲ ਲਾਅ ਨੂੰ ਤੁਸੀਂ ਫੋਲੋ ਕਰ ਰਹੇ ਹੋ। ਔਰ ਉਹਦੇ 'ਚ ਉਹਨੇ ਕਿਹਾ ਵੀ ਕੰਡੈਮ ਦਾ ਇਨਸੀਡੈਂਸ ਆਫ ਟ੍ਰੈਸਪਾਸਿੰਗ ਵੈਂਡਲਿਜ਼ਮ ਐਟ ਅਵਰ ਐਮਬੈਸੀ ਇਨ ਜ਼ੈਗਰੈਬ ਕਰੋਸ਼ੀਆ ਬਾਈ ਐਂਟੀ ਇੰਡੀਆ ਐਲੀਮੈਂਟਸ। ਔਰ ਇਹ ਜਿਹੜੀ ਹੈ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ, ਡਿਪਲੋਮੈਟਿਕ ਰਿਲੇਸ਼ਨਸ ਦੀ ਉਲੰਘਣਾ ਹੈ, ਇਹ ਫਲਾਣੇ ਦੀ ਉਲੰਘਣਾ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਔਰ ਇਹ ਬੜੀ ਫਿਕਰ ਵਾਲੀ ਗੱਲ ਹੈ ਜਦੋਂ ਕਿ ਯੂਰਪੀਅਨ ਯੂਨੀਅਨ ਦੇ ਲੀਡਰ ਆ ਰਹੇ ਨੇ, ਉਦੋਂ ਇਹ ਕੀਤਾ ਹੀ ਵਾਕਿਆ ਇਸ ਲਈ ਹੈ ਵੀ ਉਹਨਾਂ ਨੂੰ ਵੀ ਮੈਸੇਜ ਦੇ ਦਿੱਤਾ ਯੂਰਪੀਅਨ ਯੂਨੀਅਨ ਵਾਲਿਆਂ ਨੂੰ ਕਿ ਇਹਨਾਂ ਦਾ ਝੰਡਾ ਇੱਕ ਕੱਚਾ ਜਿਹਾ ਹੀ ਹੈ, ਅਲਟੀਮੇਟਲੀ ਸਾਡੇ ਝੰਡੇ ਨਾਲ ਸਮਝੌਤਾ ਤੁਸੀਂ ਸਾਡੇ ਨਾਲ ਕਰਨਾ। ਔਰ ਇਹ ਜਿਹੜਾ ਉਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਜੀ ਸੱਚ ਐਕਟਸ ਰਿਵੀਲ ਦਾ ਕਰੈਕਟਰ ਐਂਡ ਮੋਟਿਵਸ ਆਫ ਦੋਜ਼ ਬਿਹਾਈਂਡ ਦੈਮ। ਔਰ ਇਹ ਜਿਹੜੀਆਂ ਨੇ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਇਹ ਸਾਡੇ ਲਈ ਬੜੀਆਂ ਜਿਹੜੀਆਂ ਨੇ ਇਹ ਕੁਛ ਨਹੀਂ ਕਰ ਰਹੀਆਂ, ਇੰਟਰਨੈਸ਼ਨਲੀ ਕੁਛ ਨਹੀਂ ਕਰ ਰਹੀਆਂ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਅਸੀਂ ਤਾਂ ਆਪਣਾ ਰਿਪਬਲਿਕ ਡੇ ਮਨਾ ਲਿਆ। ਕਰੋਸ਼ੀਆ ਦੇ ਵਿੱਚ ਇੰਡੀਅਨ ਐਮਬੈਸੀ ਤੇ ਝੰਡਾ ਝੁਲਾ ਕੇ ਤੇ ਸਲਾਮ ਹੈ ਉਹਨਾਂ ਬਹਾਦਰ ਯੋਧਿਆਂ ਨੂੰ ਜਿਨ੍ਹਾਂ ਨੇ ਇਹ ਜਿਹੜਾ ਇਹ ਸਿੰਬੋਲਿਕ ਹੈ, ਲੜਾਈ ਸਾਨੂੰ ਲੜਨੀ ਪੈਣੀ ਹੈ ਹੱਥੋਂ ਹੱਥ ਵੀ, ਲੇਕਿਨ ਇਹ ਦੱਸ ਦਿੱਤਾ ਹੈ ਕਿ ਝੂਲ ਤੇ ਨਿਸ਼ਾਨ ਰਹੇ ਔਰ ਅਲਟੀਮੇਟਲੀ ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਸੀਂ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ। ਫੌਜ ਦੀ ਇਸ ਅਪੀਲ ਵਿੱਚ ਕਿਹਾ ਗਿਆ ਹੈ ਕਿ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਲਈ ਸਿੱਖ ਨੌਜਵਾਨ ਅੱਗੇ ਨਹੀਂ ਆ ਰਹੇ ਔਰ ਜ਼ਾਹਿਰ ਹੈ ਕਿ ਪੰਜਾਬ ਦੇ ਸਿੱਖਾਂ ਨੂੰ ਹੁਣ ਸਮਝ ਆ ਗਈ ਹੈ ਕਿ ਉਹਨਾਂ ਨੇ ਹੁਣ ਭਾਰਤ ਦੇ ਪਹਾੜੇ ਦੇ ਟੱਟੂ ਬਣ ਕੇ ਜਾਨਾਂ ਨਹੀਂ ਗਵਾਉਣੀਆਂ, ਬਲਕਿ ਖਾਲਸਾ ਦੀ ਕਾਇਮੀ ਲਈ ਕੰਮ ਕਰਨਾ ਹੈ। ਸੋ ਇਹ ਵੀ ਖਾਲਸਾ ਦੇ 42 ਸਾਲਾ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ 42 ਸਾਲ ਤੋਂ ਖਾਲਿਸਤਾਨ ਦਾ ਸੰਘਰਸ਼ ਜੂਨ 84 ਤੋਂ ਬਾਅਦ ਜਿਹੜੀ ਫਾਈਨਲ ਰਿਲੇਸ਼ਨਸ਼ਿਪ ਬਿਟਵੀਨ ਇੰਡੀਅਨ ਸਟੇਟ ਐਂਡ ਸਿੱਖ ਨੇਸ਼ਨ ਸੀ, ਅਖੀਰਲੀ ਕੜੀ ਜਿਹੜੀ ਆਨੰਦਪੁਰ ਦੇ ਮਤੇ ਰਾਹੀਂ ਫੈਡਰਲ ਢਾਂਚੇ ਦੇ ਵਿੱਚ ਕੁਛ ਨਾ ਕੁਛ ਸਮਝੌਤੇ ਦੀ ਲਾਈਨ ਸੀ, ਉਹ ਤਾਂ ਇੰਡੀਅਨ ਸਟੇਟ ਨੇ ਤੋੜ ਦਿੱਤੀ ਜਦੋਂ ਉਹਨਾਂ ਨੇ ਸਿੱਧੀ ਜਿਹੜੀ ਹੈ ਜੰਗ ਸਿੱਖਾਂ ਦੇ ਖਿਲਾਫ ਵਿੱਢੀ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਨੂੰ ਖੰਡਰਾਤ ਬਣਾਇਆ, 37 ਇਤਿਹਾਸਕ ਗੁਰਦੁਆਰਿਆਂ ਨੂੰ, ਔਰ 42 ਸਾਲਾਂ ਤੋਂ ਇਹ ਜੰਗ ਜਾਰੀ ਹੈ। ਇਹ ਠੀਕ ਹੈ ਕਿ ਉਸ ਪੀਰੀਅਡ ਦੇ ਵਿੱਚ ਜਿੱਥੇ ਅਸੀਂ ਜਿਹਨਾਂ ਯੋਧਿਆਂ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਦੇ ਹੈ, ਉੱਥੇ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਜਿਸ ਨੇ ਇੰਡੀਅਨ ਸਟੇਟ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਹੈ, ਉਹ ਧਰਮੀ ਫੌਜੀਆਂ ਦੀ ਬਗਾਵਤ ਸੀ। ਔਰ ਇਹ ਬਗਾਵਤ ਆਲਮੋਸਟ 12 ਤੋਂ ਜ਼ਿਆਦਾ ਟਿਕਾਣਿਆਂ ਤੋਂ, ਜਿਹੜੀ ਅਸਾਮ ਤੋਂ ਲੈ ਕੇ ਪੁੰਛ ਤੱਕ, ਰਾਜਸਥਾਨ, ਲੇਕਿਨ ਸਭ ਤੋਂ ਵੱਡੀ ਜਿਹੜੀ ਬਗਾਵਤ ਉਹ ਰਾਮਗੜ੍ਹ, ਜਿੱਥੋਂ ਇੱਕ ਅੰਦਾਜ਼ੇ ਮੁਤਾਬਕ 4000 ਤੋਂ ਜ਼ਿਆਦਾ ਜਿਹੜੇ ਸਿੱਖ ਫੌਜੀ ਨੇ ਉਹ ਨਿਕਲੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਅਜੇ ਰੰਗਰੂਟ ਸਨ ਔਰ ਕੁਝ ਸੀਨੀਅਰ ਮੋਸਟ ਵੀ ਸਨ ਜਿਹੜੇ ਰਿਟਾਇਰਮੈਂਟ ਦੇ ਨੇੜੇ ਤੇੜੇ ਬੈਠੇ ਸੀ। ਔਰ ਉਹਨਾਂ ਨੇ ਔਰ ਇਵੇਂ ਹੀ ਗੰਗਾਨਗਰ ਤੋਂ, ਜੰਮੂ ਤੋਂ ਇੱਕ ਪਾਰਟ ਉਹਨੇ ਇਹ ਮੈਸੇਜ ਕਨਵੇ ਕੀਤਾ ਕਿ ਭਾਈ ਹੁਣ ਇੰਡੀਅਨ ਸਟੇਟ ਜਿਹਦੇ ਲਈ ਸਿੱਖ ਲੜਦੇ ਰਹੇ, ਕਿਉਂਕਿ ਉਹਨੂੰ ਕਦੇ ਸਿੱਖਾਂ ਨੂੰ ਤਾਂ ਅਹਿਸਾਸ ਹੀ ਨਹੀਂ ਸੀ ਕਿ ਵੀ ਇਹ ਅਸੀਂ ਆਪਣੀ ਧਰਤੀ ਦੇ ਉੱਤੇ ਗੈਰ ਹੈ ਜਾਂ ਸਾਨੂੰ ਜਿਹੜਾ ਉਹ ਗੱਦਾਰੀ ਦਾ ਲਕਬ ਸਾਡੇ ਦੇ ਉੱਤੇ ਲਾ ਕੇ ਸਾਡੇ ਹੱਕਾਂ ਨੂੰ ਕੁਚਲ ਕੇ ਸਾਡੀ ਧਰਤੀ ਦੇ ਉੱਤੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਜਾਣਗੀਆਂ ਔਰ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਦੇ ਉੱਤੇ ਇਹ ਟੈਂਕਾਂ ਤੋਪਾਂ ਦੇ ਨਾਲ ਚੜ੍ਹਨਗੇ। ਕਿਉਂਕਿ ਫੌਜ ਦੇ ਵਿੱਚ ਜਦੋਂ ਕੋਈ ਜਾਂਦਾ, ਔਰ ਖਾਸ ਤੌਰ ਤੇ ਸਿੱਖ ਰੈਜੀਮੈਂਟ ਦੇ ਜਿਹੜੇ ਜਵਾਨ ਨੇ, ਉਹਨਾਂ ਨੂੰ ਤਾਂ ਸਹੁੰ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੁਕਾਈ ਜਾਂਦੀ ਹੈ ਕਿ ਵੀ ਤੁਸੀਂ ਵਫਾਦਾਰ ਰਹਿਣਾ। ਤੇ ਜੇ ਉਹੀ ਗੁਰੂ ਗ੍ਰੰਥ ਸਾਹਿਬ ਆਰਮੀ ਗਨ ਸ਼ਾਟਸ ਦੇ ਥੱਲੇ ਆਇਆ ਤੇ ਫਿਰ ਲਾਇਲਟੀ ਕਿਹਦੇ ਨਾਲ ਸੀ? ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਕੋਈ ਸਿੱਖ ਵੱਡੇ
ਅਫਸਰ ਜੁਆਇਨ ਨਹੀਂ ਕੀਤੇ। ਹਾਲਾਂ ਲੀਡ ਕਰਨ ਵਾਲੇ ਜੂਨ 84 ਦੇ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਚੇਚਾ ਚੁਣਿਆ ਉਹ ਰਣਜੀਤ ਸਿੰਘ ਹੋਏ, ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਬਰਾੜ ਜਾਂ ਦੂਜੇ ਤੀਜੇ, ਔਰ ਉਸ ਸਾਰੇ 'ਚ ਜਿਹੜਾ ਉਹਨਾਂ ਨੇ ਗਿਆਨੀ ਜ਼ੈਲ ਸਿੰਘ ਜਿਹੜਾ ਕਮਾਂਡਰ ਇਨ ਚੀਫ ਸੀ ਫੌਜ ਦਾ ਐਜ਼ ਏ ਪ੍ਰੈਜ਼ੀਡੈਂਟ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਕੁਛ ਕੁ ਨੇ ਜਿਨ੍ਹਾਂ ਦੀ ਰਿਟਾਇਰਮੈਂਟ ਨੇੜੇ ਸੀ ਚੁੱਪਚਾਪ ਰਿਟਾਇਰਮੈਂਟ ਲੈ ਕੇ ਆ ਗਏ। ਕੁਛ ਜਿਹੜੇ ਨੇ ਉਹ ਬਿਲਕੁਲ ਉਹਨਾਂ ਦੇ ਵਿੱਚ ਉਤਸ਼ਾਹ ਜਿਹਾ ਮਰ ਗਿਆ। ਉਹਨਾਂ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਹੈ ਕਿ ਵੀ ਇਹ ਮੁਲਕ ਦੇ ਲਈ ਲੜਨ ਦਾ ਕੋਈ ਫਾਇਦਾ ਨਹੀਂ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਸਰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਸਾਡੇ ਕਈ ਵਿਊਅਰ ਵੀ 12-13 ਸਾਲ 'ਚ ਕਹਿੰਦੇ ਰਹੇ ਕਿ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜ ਦੇ ਵਿੱਚ ਨੇ, ਕਿਉਂਕਿ ਅੰਗਰੇਜ਼ਾਂ ਦੇ ਵੇਲੇ ਜਦੋਂ 47 ਦੇ ਵਿੱਚ ਬ੍ਰਿਟਿਸ਼ਰਸ ਨਿਕਲੇ 35% ਆਫਿਸਰ ਇੰਡੀਅਨ ਆਰਮੀ ਦੇ ਸਿੱਖ ਸੀ ਤੇ ਆਲਮੋਸਟ 19% ਸੋਲਜਰ ਸਿੱਖ ਸੀ। ਬਹੁਤ ਵੱਡੀ ਗਿਣਤੀ, ਜਿਹਨੂੰ ਘਟਾਉਂਦੇ ਇੰਦਰਾ ਗਾਂਧੀ, ਜਗਜੀਵਨ ਰਾਮ ਜਦੋਂ ਡਿਫੈਂਸ ਮਿਨਿਸਟਰ ਸੀ ਉਹਨਾਂ ਨੇ ਕਿਹਾ ਕਿ ਜੀ ਆਬਾਦੀ ਦੇ ਲਿਹਾਜ਼ ਨਾਲ ਹੀ ਰੱਖਾਂਗੇ। ਬਹੁਤ ਘਟ ਗਏ ਉਸ ਸਾਰੇ ਪੀਰੀਅਡ 'ਚ, ਪਰ ਕਿਉਂਕਿ ਸੈਕੰਡ ਵਰਲਡ ਵਾਰ ਵੇਲੇ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਰਤੀ ਹੋਏ ਸੀ, ਉਹ ਅਗਲੇ 2 ਦਹਾਕੇ ਜਿਹੜੇ ਨੇ ਉਹ ਉਹਨਾਂ ਨੇ ਆਫਿਸਰ ਲੈਫਟੀਨੈਂਟ ਜਨਰਲ ਔਰ ਵੱਡੇ ਬਣਦੇ ਰਹੇ। ਹਾਲਾਂ ਨਹਿਰੂ ਨੇ 1950 ਦੇ ਵਿੱਚ ਇਸ ਖਤਰੇ ਨੂੰ ਵੀ ਭਾਂਪ ਲਿਆ ਸੀ ਕਿ ਵੀ ਜਿੰਨੀ ਵੱਡੀ ਗਿਣਤੀ 'ਚ ਸਿੱਖ ਅਫਸਰ ਔਰ ਜਵਾਨ ਨੇ, ਜਦੋਂ ਪਾਕਿਸਤਾਨ ਦੇ ਵਿੱਚ ਅਯੂਬ ਖਾਨ ਨੇ ਪਾਵਰ ਹਥਿਆ ਲਈ, ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਸਿੱਖ ਜਰਨੈਲ ਵੀ ਕਿਸੇ ਵੇਲੇ ਜਾਂ ਦੂਜੇ ਜਦੋਂ ਅਨਕੰਫਰਟੇਬਲ ਸਿਚੁਏਸ਼ਨ ਮੁਲਕ ਭੁੱਖਮਰੀ ਸੀ, ਬੁਰਾ ਹਾਲ ਸੀ, ਹਥਿਆ ਲੈਣਗੇ। ਔਰ ਡੈਲੀਬਰੇਟਲੀ ਮੈਂ ਉਹ ਥਾਂ ਵੀ ਜਾ ਕੇ ਦੇਖੀ ਹੈ ਪੁੰਛ ਦੇ ਵਿੱਚ, ਜਿੱਥੇ ਸੀ ਜੀ 7 ਜਰਨਲ ਜਿਹੜੇ ਨੇ ਉਹ ਹੈਲੀਕਾਪਟਰ ਜਾ ਰਹੇ ਸੀ ਤੇ ਉਹ ਟੈਲੀਫੋਨ ਦੀਆਂ ਤਾਰਾਂ 'ਚ ਫਸ ਕੇ ਹੈਲੀਕਾਪਟਰ ਦਾ ਐਕਸੀਡੈਂਟ ਹੋਇਆ, ਉਹ ਮਰਵਾਤੇ ਉਹਨੇ ਨਹਿਰੂ ਨੇ। ਫਿਰ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਸੀ ਉਹ ਮੇਰਠ ਸੀ, ਕਿਉਂਕਿ ਜ਼ਾਹਰ ਹੈ ਜਿਹੜੇ ਪੰਜਾਬ ਦੇ ਸਿੱਖ ਧਰਤੀ ਸਿੱਖਾਂ ਦੀ ਪੰਜਾਬ ਹੈ, ਅੰਗਰੇਜ਼ਾਂ ਨੇ ਬੜੀ ਸਿਆਣਪ ਦੇ ਨਾਲ ਮੇਰਠ ਨੂੰ ਚੁਣਿਆ। ਇੱਕ ਤਾਂ ਦਿੱਲੀ ਦੇ ਸਿਰ ਦੇ ਉੱਤੇ ਸੀ ਮੇਰਠ, ਔਰ 1857 ਦੇ ਵਿੱਚ ਉਹਨਾਂ ਨੇ ਜਿਹੜੇ ਯੂਪੀ ਬਿਹਾਰ ਦੇ ਭਈਏ ਆਏ ਜਿਨ੍ਹਾਂ ਨੇ ਆ ਕੇ ਦਿੱਲੀ ਦੇ ਵਿੱਚ ਜੋ ਅੰਗਰੇਜ਼ ਮੀਮਾ ਨਾਲ ਕੀਤਾ, ਅੰਗਰੇਜ਼ਾਂ ਨਾਲ ਕੀਤਾ, ਸੋ ਉਹ ਸਮਝਦੇ ਸੀ ਵੀ ਦਿੱਲੀ ਨੂੰ ਜੇ ਡਿਫੈਂਡ ਕਰਨਾ ਹੈ ਤੇ ਮੇਰਠ, ਔਰ ਸਿੱਖਾਂ ਨੇ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਆਪਣਾ ਰੋਲ ਅਦਾ ਕੀਤਾ। ਤੇ ਪੰਜਾਬ ਲਈ ਵੀ ਹੁਣ ਜੇ ਮੇਰਠ ਦੇ ਵਿੱਚ ਕਿਸੇ ਦਾ ਬੱਚਾ ਬੈਠਾ ਉਹ ਮਾਪਿਓ ਵੀ ਜਾ ਕੇ ਮਿਲ ਆਉਂਦੇ ਸੀ, ਉਹ ਵੀ ਛੁੱਟੀ ਦੇ ਵੇਲੇ ਆ ਜਾਂਦੇ ਸੀ। ਲੇਕਿਨ ਨਹਿਰੂ ਨੇ ਡੈਲੀਬਰੇਟਲੀ ਮੇਰਠ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਸੀ ਉੱਥੋਂ ਚੁੱਕ ਕੇ ਜਾ ਕੇ ਉਹ ਰਾਮਗੜ੍ਹ ਬਿਹਾਰ ਦੀ ਧੁੰਨੀ ਜੋ ਸ਼ਾਇਦ ਝਾਰਖੰਡ 'ਚ ਹੈ ਉੱਥੇ ਲੈ ਗਏ। ਸੋ ਇਹਨਾਂ ਦੀ ਬਦਨੀਤੀ ਪਹਿਲੇ ਦਿਨ ਤੋਂ ਸੀ। ਹੁਣ ਜਦੋਂ ਸਾਨੂੰ ਇਹ ਪੁੱਛਿਆ ਜਾਂਦਾ ਸੀ ਕਿ ਸਿੱਖ ਫੌਜ ਕਿਉਂ ਨਹੀਂ ਬਗਾਵਤ ਕਰਦੀ, ਕਿਉਂਕਿ ਜੂਨ 84 ਵੇਲੇ ਵੀ ਕੋਈ ਸਿੱਖ ਅਫਸਰ ਨਹੀਂ ਸੀ ਕਿਸੇ ਨੇ ਕਮਾਂਡ ਕੀਤੀ, ਅਸੀਂ ਕਿਹਾ ਜੀ ਜਦੋਂ ਇੱਕ ਵਾਰੀ ਤੁਸੀਂ ਫੌਜ ਚਲੇ ਜਾਂਦੇ ਹੋ, ਜਿਹੜੀ ਤੁਹਾਡੀ ਟ੍ਰੇਨਿੰਗ ਹੈ ਉਹ ਬੂਟ ਮਾਰ ਕੇ ਜਿਸ ਕਿਸਮ ਦਾ ਉਹ ਭਾਰਤ ਮਾਤਾ ਦੀ ਜੈ ਵਾਲੀ ਰਹਿ ਜਾਂਦੀ ਹੈ। ਸੋ ਵਕਤ ਲੱਗੇਗਾ ਕਿ ਵੀ ਹੌਲੀ ਸਿੱਖਾਂ ਦੀ ਦਿਲਚਸਪੀ ਖਤਮ ਹੋਏਗੀ, ਫੌਜ 'ਚ ਜਾਣੋਂ ਹਟਣਗੇ। ਔਰ ਜੇ ਕੋਈ ਇਸ ਕਿਸਮ ਦਾ ਮੌਕਾ ਬਣ ਗਿਆ, ਕੋਈ ਜਿਵੇਂ ਸੋ ਕਾਲਡ ਆਪਰੇਸ਼ਨ ਸੰਧੂਰ ਦੇ ਦੌਰਾਨ ਇਹਨੂੰ ਇੰਡੀਆ ਨੂੰ ਇਹ ਖੌਫ ਸੀ ਕਿ ਵੀ ਸਿੱਖ ਜਿਹੜੇ ਨੇ ਪੰਜਾਬ ਦੇ ਤਾਂ ਉਹਨਾਂ ਨੇ ਸਾਥ ਦੇਣਾ ਹੀ ਨਹੀਂ ਸੀ, ਵੀ ਫੌਜ ਕੀ ਕਰੇਗੀ, ਕਿਉਂਕਿ ਜੂਨ 84 ਤੋਂ ਬਾਅਦ ਇਹ ਸਿੱਖ ਫੌਜ ਤੇ ਕਾਊਂਟ ਨਹੀਂ ਕਰਦੇ। ਹਾਲਾਂ ਉਹਨਾਂ ਨੇ 84 ਤੋਂ ਬਾਅਦ ਸ੍ਰੀਲੰਕਾ ਆਪਰੇਸ਼ਨ ਦੇ ਵੇਲੇ ਜਿਹਨੂੰ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਬਹੁਤ ਸਿੱਖ ਮਰਵਾਏ। ਕਾਰਗਿਲ ਦੇ ਵੇਲੇ ਕੋਈ ਪਿੰਡ ਐਸਾ ਨਹੀਂ ਹੋਏਗਾ ਜਿੱਥੇ ਡੈੱਡ ਬੋਡੀ ਨਾ ਆਈ ਹੋਏ, ਕਿਉਂਕਿ ਉੱਥੇ ਮਰਨ ਦੇ ਲਈ ਭੇਜ ਦਿੱਤੇ ਜਿੱਥੇ ਲੂਜ਼ਿੰਗ ਪੋਜੀਸ਼ਨ ਸੀ। ਇਸੇ ਤਰ੍ਹਾਂ ਲੇਕਿਨ ਤੁਸੀਂ ਦੇਖੋਗੇ ਕਿ ਤੁਹਾਨੂੰ ਹੁਣ ਕਸ਼ਮੀਰ ਆਪਰੇਸ਼ਨ ਦੂਜਿਆਂ ਤੀਜਿਆਂ 'ਚ ਵਿਜ਼ਿਬਿਲਟੀ ਸਿੱਖਾਂ ਦੀ ਬਹੁਤ ਘੱਟ ਨਜ਼ਰ ਆਉਂਦੀ ਹੈ। ਹੁਣ ਇਸ ਸਭ ਦੇ ਚੱਲਦੇ ਆ ਇਹਨਾਂ ਦੀ ਜ਼ਰੂਰਤ ਵੀ ਹੈ। ਇਹਨਾਂ ਨੂੰ ਪਤਾ ਹੈ ਕਿ ਵੀ ਜਿਹੜੀਆਂ ਜਦੋਂ ਸਿੱਖ ਜੰਗ ਦੇ ਮੈਦਾਨ 'ਚ ਉਤਰਦਾ ਉਸ ਦੇ ਲਈ 2 ਹੀ ਆਪਸ਼ਨਸ ਹੁੰਦੀਆਂ, ਜਾਂ ਜਿੱਤ ਜਾਂ ਸ਼ਹੀਦੀ। ਉਹ ਪਿੱਠ 'ਚ ਗੋਲੀ ਨਹੀਂ ਖਾਂਦਾ, ਇਹ ਸਾਡੀ ਰਵਾਇਤ ਹੈ ਕਿਉਂਕਿ ਧਰਮ ਦਾ ਹਿੱਸਾ ਹੈ। ਔਰ ਇਸੇ ਨੂੰ ਹੀ ਅੰਗਰੇਜ਼ਾਂ ਨੇ ਵੀ ਬੜੀ ਚਲਾਕੀ ਦੇ ਨਾਲ, ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਸਹੁੰ ਚੁਕਾਈ ਜਾਂਦੀ ਸੀ, ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸੀ, ਸਰਟੀਫਿਕੇਟ ਅਕਾਲ ਤਖਤ ਤੋਂ ਦੇਣਾ ਪੈਂਦਾ ਸੀ, ਅੰਗਰੇਜ਼ ਕਰਨਲ ਬ੍ਰਿਗੇਡੀਅਰ ਜਨਰਲ ਪੱਗ ਬੰਨ੍ਹ ਕੇ ਆ ਕੇ ਸਿੱਖ ਰੈਜੀਮੈਂਟਲ ਸੈਂਟਰਸ ਦੇ ਗੁਰਦੁਆਰੇ ਦੇ ਵਿੱਚ ਬਹਿੰਦਾ ਸੀ, ਤੇ ਉਹਨੂੰ ਪਤਾ ਸੀ ਵੀ ਸਿੱਖ ਦੀ ਵਫਾਦਾਰੀ ਧਰਮ 'ਚੋਂ ਨਿਕਲਦੀ ਹੈ, ਤੇ ਜਿਹੜਾ ਧਰਮ ਦੇ ਨਾਲ ਵਫਾਦਾਰ ਆ ਉਹ ਮੁਲਕ ਦੇ ਲਈ ਵੀ ਮਰੇਗਾ। ਸੋ ਉਹਨਾਂ ਨੂੰ ਹਾਲਾਂ ਬਹਾਦਰੀ ਅਸੀਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ
ਕਹਾਣੀਆਂ ਬਹੁਤ ਸੁਣਾਉਂਦੇ ਹੈ, ਪਰ ਜੇ ਤੁਸੀਂ ਉਹਨੂੰ ਵਨ ਲਾਈਨ 'ਚ ਦੇਖੋ ਤੇ ਉਹ ਕੋਈ ਆਪਣੇ ਰਾਜ ਦੇ ਲਈ ਤਾਂ ਨਹੀਂ ਸੀ ਲੜ ਰਹੇ। ਯੂਨੀਅਨ ਜੈਕ ਲਈ ਮਰਸਨਰੀ ਕਿਹਨੂੰ ਕਿਹਾ ਜਾਂਦਾ? ਪਹਾੜੇ ਦੇ ਟੱਟੂ ਵਿਚਾਰੇ। ਸਾਰਾ ਗੜੀ ਦੇ ਵੇਲੇ 9 ਰੁਪਏ ਤਨਖਾਹ ਸੀ ਫੌਜੀ ਦੀ, ਨਹੀਂ ਹੁਣ ਗੋਲੀ ਖਾਣ ਲਈ ਤਿਆਰ ਸੀਗੇ ਕਿਉਂਕਿ ਘਰ-ਬਾਰ ਵੀ ਚਲਾਉਣੇ। ਸਿੱਖੀ 'ਚ ਪੱਕੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਮੁਲਕ ਦੀ ਨਹੀਂ ਹੈ, ਉਹ ਕਿਸੇ ਹੋਰ ਦੀ ਜਿਹੜੀ ਹੈ ਉਹ ਉਸ ਦੇ ਝੰਡੇ ਲਈ ਲੜ ਰਹੇ ਸੀ। ਔਰ ਉਹੀ ਅੰਗਰੇਜ਼ ਜਾਣ ਲੱਗੇ, ਉਹੀ ਮਰਸਨਰੀ ਜਿਹੜੀ ਫੌਜੀ ਕਰੈਕਟਰ ਸੀ ਉਹ ਤਿਰੰਗੇ ਵਾਲਿਆਂ ਨੂੰ ਦੇ ਗਏ, ਉਹਨਾਂ ਦੇ ਲਈ ਮੁਲਕ ਹੀ ਇਹ ਹੋ ਗਿਆ। ਹੁਣ ਦੋ ਹੀ ਤਰੀਕੇ ਨੇ, ਹੁਣ ਜਿਨ੍ਹਾਂ ਦੀ ਟ੍ਰੇਨਿੰਗ 10 15 20 ਸਾਲ ਤਿਰੰਗੇ ਦੇ ਨਾਲ ਬੂਟ ਮਾਰ ਕੇ ਹੋਈ ਹੈ, ਸਲੂਟ ਦਿੰਦੇ ਆ ਉਹਨਾਂ ਨੂੰ, ਉਹਨਾਂ 'ਚੋਂ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਤਾਂ ਕਢਾ ਨਹੀਂ ਸਕਦੇ। ਹਾਲਾਂਕਿ ਉਹਨਾਂ 'ਚੋਂ ਜਿਨ੍ਹਾਂ ਨੂੰ ਰਿਅਲਾਈਜ਼, ਜਨਰਲ ਸੁਬੇਗ ਸਿੰਘ ਜਿਹਨੂੰ ਰਿਅਲਾਈਜ਼ ਹੋਇਆ ਵੀ ਇਹ ਕਿਵੇਂ ਹੈ, ਉਹ ਲੜੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਧਰਮੀ ਫੌਜੀ ਜਿਹੜੇ ਕੋਈ ਸਰਵਾਈਵ ਕੀਤੇ ਸਾਡੀ ਮਿਲੀਟੈਂਟ ਮੂਵਮੈਂਟ ਦੇ ਵਿੱਚ ਵੀ, ਭਾਈ ਕਾਰਜ ਸਿੰਘ ਥਾਂਦੇ ਵਰਗੇ ਔਰ ਦੂਸਰੇ ਫੌਜੀ ਜਿਹੜੇ ਧਰਮੀ ਫੌਜੀ ਸੀ, ਉਹਨਾਂ ਨੇ ਮਿਲੀਟੈਂਸੀ ਦੇ ਵਿੱਚ ਵੀ ਰੋਲ ਅਦਾ ਕੀਤਾ। ਪਰ ਬਾਈ ਐਂਡ ਲਾਰਜ ਜਿਹੜੇ ਰਿਟਾਇਰਡ 2-3 ਲੱਖ ਫੌਜੀ ਬੈਠੇ ਪੰਜਾਬ ਦੇ ਵਿੱਚ ਅੱਜ ਵੀ ਪੈਨਸ਼ਨ ਖਾ ਰਹੇ ਨੇ, ਪੈਨਸ਼ਨ ਹੀ ਗਿਣਦੇ ਰਹਿੰਦੇ ਨੇ ਕਿੰਨੀ ਵੱਧ ਗਈ, ਕਿੰਨੀ ਕੀ ਮਿਲੂਗਾ ਹੁਣ ਅੱਗੋਂ। ਲੇਕਿਨ ਉਹਨਾਂ ਦਾ ਦੋਸ਼ ਨਹੀਂ ਹੈ ਜੇ ਇਹ ਪ੍ਰੋਗਰਾਮਿੰਗ ਹੁੰਦੀ ਹੈ ਜਿਹੜੀ ਤੁਹਾਡੀ ਪ੍ਰੋਗਰਾਮਿੰਗ। ਹਾਂ, ਇਹ ਜਿਹੜੀ ਖਬਰ ਅੱਜ ਹੈ ਇਹਨੇ ਬਹੁਤ ਤਕਲੀਫ ਦਿੱਤੀ ਹੈ ਇਹਨਾਂ ਨੂੰ, ਔਰ ਤਕਲੀਫ ਇਸ ਲਈ ਕਿਉਂਕਿ ਖਬਰ ਤਾਂ ਮੈਂ ਦੇਖ ਲਈ, ਮੇਰੇ ਚਿਹਰੇ ਤੇ ਮੁਸਕਰਾਹਟ ਆਈ। ਮੈਂ ਕਿਹਾ ਵੀ ਜੋ ਕੁਝ 40 ਸਾਲ ਤੋਂ ਚੱਲ ਰਿਹਾ, 42 ਸਾਲ ਤੋਂ, ਉਹਦਾ ਅਸਰ ਹੁਣ ਦੇਖਣ 'ਚ ਆ ਰਿਹਾ ਕਿ ਭਾਈ ਠੀਕ ਹੈ, ਰਿਟਾਇਰ ਜਿਹੜੇ ਨੇ ਬਗਾਵਤ ਕਰਨ ਨਾ ਕਰਨ, ਕੱਲ੍ਹ ਨੂੰ ਜਿਹੜੇ ਸਰਵਿੰਗ ਨੇ ਉਹ ਨਾਲ ਕਿੰਨਾ ਕੁ ਖਲੋਣਗੇ। ਲੇਕਿਨ ਫਰਦਰ ਸਿੱਖ ਨੌਜਵਾਨਾਂ ਨੇ ਕਿਹਾ ਵੀ ਨੋ ਮੋਰ ਮਰਸਨਰੀ, ਵੀ ਅਸੀਂ ਬਿਲਕੁਲ ਹੁਣ ਇਹ ਪਹਾੜੇ ਦੇ ਟੱਟੂ ਨਹੀਂ ਬਣਨਾ। ਔਰ ਇਹ ਖਬਰ ਜਿਹੜੀ ਸਾਰੇ ਮੀਡੀਆ ਦੇ ਵਿੱਚ ਉਹਨਾਂ ਦੀ ਮੇਨ ਨਿਊਜ਼, ਟਰੂ ਸਟਰੈਂਥ ਇਨ ਯੂਥ ਆਫ ਪੰਜਾਬ, ਆਰਮੀ ਅਪੀਲਸ ਟੂ ਯੰਗਸਟਰਸ ਟੂ ਜੁਆਇਨ ਸਿੱਖ ਰੈਜੀਮੈਂਟ। ਔਰ ਇਹ ਹੁਣ ਇੰਡੀਅਨ ਆਰਮੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਭਾਈ ਸਿੱਖ ਰੈਜੀਮੈਂਟ ਜੁਆਇਨ ਕਰੋ। ਉਹ ਕਹਿੰਦੇ ਨੇ ਵੀ ਸਾਨੂੰ ਤਾਂ ਫੌਜ 'ਚ ਸਿੱਖ ਰੈਜੀਮੈਂਟ ਜੁਆਇਨ ਕਰਨ ਦੇ ਲਈ ਮਿਲ ਹੀ ਨਹੀਂ, ਸਿਖਾ ਹੀ ਨਹੀਂ ਰਹੇ ਅੱਗੇ। ਔਰ ਉਹਦੇ 'ਚੋਂ ਕਹਿ ਰਿਹਾ ਕਿ ਇੰਡੀਅਨ ਆਰਮੀ ਹੈਜ਼ ਇਸ਼ੂਡ ਏ ਹਾਰਟਫੈਲਟ ਅਪੀਲ, ਦਿਲ ਨੂੰ ਵਰੂਦਰਨ ਵਾਲੀ ਅਪੀਲ ਕੀਤੀ ਹੈ ਟੂ ਯੂਥ ਆਫ ਪੰਜਾਬ, ਅਰਜਿੰਗ ਦੈਮ ਟੂ ਐਨਲਿਸਟ ਇਨ ਦਾ ਇਲਸਟਰੀਅਸ ਸਿੱਖ ਰੈਜੀਮੈਂਟ। ਉਹਨਾਂ ਨੇ ਕਿਹਾ ਜੀ ਮਾਣਮੱਤੀ ਸਿੱਖ ਰੈਜੀਮੈਂਟ ਨੂੰ ਜੁਆਇਨ ਕਰੋ। ਇਨ ਏ ਸਟੇਟਮੈਂਟ ਰਿਲੀਜ਼ਡ ਔਨ ਟਿਊਜ਼ਡੇ, ਆਰਮੀ ਐਮਫੇਸਾਈਜ਼ਡ that regiment's true strength lies in the state's young men and women who inherit a warrior tradition dating back to Guru Hargobind and Guru Gobind। ਉਹਨਾਂ ਨੂੰ ਗੁਰੂ ਹਰਗੋਬਿੰਦ ਵੀ ਯਾਦ ਆ ਗਏ, ਗੁਰੂ ਗੋਬਿੰਦ ਸਿੰਘ ਵੀ ਯਾਦ ਆ ਗਏ ਕਿ ਜੀ ਸਿੱਖਾਂ ਦੀ ਜਿਹੜੀ ਤਾਕਤ ਹੈ ਪੰਜਾਬ ਦੇ ਯੂਥ ਦੀ, ਉਹ ਤਾਂ ਉੱਥੋਂ ਨਿਕਲਦੀ ਹੈ। ਬਾਈ ਜੁਆਇਨਿੰਗ ਦੇ ਬਿਕਮ ਏ ਸੋਰਸ ਆਫ ਪ੍ਰਾਈਡ ਫॉर देयर ਫੈਮਲੀਜ਼ ਐਂਡ ਕੰਟਰੀਬਿਊਟ ਟੂ ਏ ਲੈਗੇਸੀ ਆਫ ਕਰੇਜ, ਡਿਸਪਲਿਨ ਐਂਡ ਸੈਕਰੀਫਾਈਸ, ਕਿ ਤੁਹਾਡੀ ਤਾਂ ਬਹਾਦਰੀ ਦੀਆਂ ਗਾਥਾਵਾਂ ਨੇ, ਆਓ ਆ ਕੇ ਉਹਨਾਂ ਗਾਥਾਵਾਂ ਨੂੰ ਅੱਗੇ ਤੋਰੋ। ਔਰ ਇਹ ਸੀਨੀਅਰ ਆਰਮੀ ਆਫਿਸਰਸ ਹੈਵ ਇਨ ਦਾ ਪਾਸਟ ਹਾਈਲਾਈਟਡ that not enough ਸਿੱਖ ਯੂਥ ਆਰ ਜੁਆਇਨਿੰਗ ਦਾ ਰੈਜੀਮੈਂਟ। ਉਹਨੇ ਕਿਹਾ ਵੀ ਸਿੱਖ ਆ ਨਹੀਂ ਰਹੇ, ਕੋਈ ਜੁਆਇਨ ਨਹੀਂ ਕਰ ਰਹੇ। ਫਿਰ ਉਹਨੇ ਕਿਹਾ ਜੀ ਕਿ ਵੀ ਇਹ ਬੇਸ਼ੱਕ ਮੈਨ ਪਾਵਰ ਰਿਲੇਟਡ ਚੈਲੰਜਸ ਨੇ, ਸਿੱਖ ਰੈਜੀਮੈਂਟ ਬੜੀ ਮਾਣਮੱਤੀ ਰੈਜੀਮੈਂਟ ਹੈ। ਫਿਰ ਥੱਲੇ ਪੂਰਾ ਉਹਨਾਂ ਨੇ ਦਿੱਤਾ ਹੈ ਕਿ ਵਾਈ ਦਾ ਸਿੱਖ ਰੈਜੀਮੈਂਟ ਸਟੈਂਡਸ ਆਊਟ। 75 ਬੈਟਲ ਆਨਰਸ ਉਹਨਾਂ ਨੇ ਜਿੱਤੇ ਨੇ, 38 ਥੀਏਟਰ ਆਨਰਸ ਐਂਡ ਓਵਰ 1650 ਗੈਲੈਂਟਰੀ ਅਵਾਰਡਸ, ਬਹਾਦਰੀ ਦੇ ਅਵਾਰਡ ਹੈ ਜਿਹੜੀ ਹੈ ਫਸਟ ਸਿੱਖ, ਜਿਹੜੀ ਕਦੇ 5th ਸਿੱਖ ਸੀ, ਉਹਨਾਂ ਤੋਂ ਸ਼ੁਰੂ ਕਰਕੇ। ਫਿਰ ਉਹਨਾਂ ਨੇ ਕਿਹਾ ਜੀ ਵੀ 2026 ਦੇ ਵਿੱਚ 7 ਬਟਾਲੀਅਨਸ ਵਰ ਸੈਲੀਬ੍ਰੇਟਡ, 2 ਰਿਸੀਵਡ ਜਿਹੜਾ COAS ਯੂਨਿਟ ਸਾਈਟੇਸ਼ਨ, 1 ਅਰਨਡ ਦਾ COAS। ਇਹ ਸਿੱਖ ਰੈਜੀਮੈਂਟ ਦੀਆਂ ਪ੍ਰਾਪਤੀਆਂ ਦੱਸ ਰਹੇ ਨੇ ਵੀ ਉਹਨਾਂ ਨੇ ਕੀ ਹਾਸਿਲ ਕੀਤਾ ਹੈ। ਫਿਰ ਉਹਨਾਂ ਨੇ 2 ਵਰਲਡ ਵਾਰਸ 1947-48 ਸਿੱਖ ਰੈਜੀਮੈਂਟ ਮੂਹਰੇ ਹੋ ਕੇ ਲੜੀ, 2 ਵਰਲਡ ਵਾਰਸ ਤੋਂ ਬਾਅਦ 47-48, 1965 ਚ, 1971 ਚ ਇੰਡੋ ਪਾਕਿਸਤਾਨ ਵਾਰ, 1962 ਸਾਈਨੋ ਇੰਡੀਅਨ ਵਾਰ, 1999 ਕਾਰਗਿਲ ਕਨਫਲਿਕਟ। The regiment has consistently been at the forefront of operational excellence। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਸਿੱਖਾਂ ਦੀ ਜਿਹੜੀ ਹੈ ਇਸ ਵੇਲੇ ਬਹੁਤ ਜ਼ਿਆਦਾ ਸ਼ਾਰਟੇਜ ਹੈ ਮੈਨ ਪਾਵਰ ਦੀ, ਔਰ ਅਪੀਲ ਕੀਤੀ ਹੈ ਕਿ ਜੀ ਵਾਰੀਅਰ ਸਪਿਰਿਟ ਸਿੱਖ ਉਹ ਜਿਹੜੇ ਨੇ ਉਹ ਇਸ ਪਾਸੇ ਆਣ। ਹੁਣ
ਅਸੀਂ ਤਾਂ ਇਸ ਨੂੰ ਰਾਈਟ ਅਵੇ ਸਮਝ ਲਿਆ ਕਿ ਵੀ ਹੋ ਕੀ ਰਿਹਾ। ਸਾਡੇ ਇੱਕ ਬੜੇ ਅੱਛੇ ਵਿਊਅਰ ਨੇ ਜਿਹੜੇ ਸਾਨੂੰ ਜਾਣਕਾਰੀ ਵੀ ਭੇਜਦੇ ਨੇ, ਉਹਨਾਂ ਨੇ ਇੱਕ ਮੈਨੂੰ YouTube ਦੇ ਉੱਤੇ ਵੀਡੀਓ ਜਿਹੜੀ ਅੱਜ 2 ਦਿਨ ਪਹਿਲਾਂ ਜਾਂ ਅੱਜ ਹੀ ਇਸ ਖਬਰ ਤੋਂ ਬਾਅਦ, ਜਿਹਦੇ 'ਚ ਕਰਨਲ ਅਜੇ ਰਾਣਾ ਕਿਸੇ ਆਦੀ ਨਾਂ ਦੇ ਜਿਹੜਾ ਐਂਕਰ ਹੈ ਉਹਨੂੰ ਇੰਟਰਵਿਊ ਦੇ ਰਿਹਾ, ਔਰ ਇਹ ਕਰਨਲ ਅਜੇ ਰਾਣਾ ਰਿਗਰੈਟ ਕਰ ਰਿਹਾ ਹੈ। ਹੁਣ ਉਹ ਜਿਹੜਾ ਆਦੀ ਹੈ ਉਹਨੂੰ ਕਹਿ ਰਿਹਾ ਜੀ ਸ਼ਾਇਦ ਇਸ ਲਈ ਨਹੀਂ ਨੌਜਵਾਨ ਮਿਲ ਰਹੇ, ਇਸ਼ੂ ਇਹੀ ਹੈ ਕਿ ਵੀ ਸਿੱਖ ਨੌਜਵਾਨ ਕਿਉਂ ਨਹੀਂ ਆ ਰਹੇ। ਔਰ ਆਦੀ ਕਹਿ ਰਿਹਾ ਜੀ ਇਹ ਹੋ ਸਕਦਾ ਵੀ ਬਹੁਤ ਸਾਰੇ ਸਿੱਖ ਹੁਣ ਵੱਡੀ ਗਿਣਤੀ 'ਚ ਪ੍ਰਵਾਸ ਕਰ ਗਏ ਕੈਨੇਡਾ, ਅਮਰੀਕਾ, ਦੂਜੇ। ਉਹ ਕਹਿੰਦਾ ਨਹੀਂ, ਇਹ ਕਾਰਨ ਨਹੀਂ ਹੈ। ਉਹ ਕਹਿੰਦਾ ਵੀ ਇਸ ਲਈ ਵੀ ਇੰਨੀਆਂ ਡਰੱਗਸ ਪੰਜਾਬ 'ਚ ਆ ਗਈਆਂ ਜਾਂ ਡਰੱਗਸ ਦੇ ਬਾਰੇ, ਉਹ ਕਹਿੰਦਾ ਵੀ ਇਹ ਕਾਰਨ ਵੀ ਨਹੀਂ। ਉਹ ਫਿਰ ਉਹਨੂੰ ਕਰਨਲ ਨੂੰ ਪੁੱਛਦਾ ਅਜੇ ਰਾਣਾ ਨੂੰ ਵੀ ਕੀ ਕਾਰਨ ਹੈ। ਕਹਿੰਦਾ ਕਾਰਨ ਇਹ ਹੈ ਕਿ ਵੀ ਇਸ ਵੇਲੇ ਇਹਨਾਂ 42 ਸਾਲ ਦੇ ਪੀਰੀਅਡ ਦੇ ਵਿੱਚ, ਉਹ ਕਹਿੰਦਾ ਵੀ ਜਿਸ ਦਰਬਾਰ ਸਾਹਿਬ ਤੇ ਹਮਲਾ ਕਰਕੇ ਪਿੰਡਾਂ ਵਾਲਿਆਂ ਨੂੰ ਅਸੀਂ ਅੱਤਵਾਦੀ ਬਣਾਇਆ, ਅੱਜ ਤੁਸੀਂ ਦੇਖੋਗੇ ਕਿ ਹਜ਼ਾਰਾਂ ਵੀਡੀਓਜ਼ ਉਹਨਾਂ ਦੀ ਬਹਾਦਰੀ ਨੂੰ ਸੈਲੀਬ੍ਰੇਟ ਕਰਦੀਆਂ, ਸਿੱਖ ਉਹਨਾਂ ਨੂੰ ਫੋਲੋ ਕਰ। ਤੁਹਾਨੂੰ 2 ਵੀ ਨਹੀਂ ਮਿਲਣਗੀਆਂ ਜਿਹੜੀਆਂ ਸਰਕਾਰੀ ਨੈਰੇਟਿਵ ਹੋਏ। ਫਿਰ ਉਹ ਕਹਿੰਦਾ ਵੀ ਬੇਸ਼ੱਕ ਸਿੱਖ ਗਦਾਰ ਨਹੀਂ ਹੋ ਸਕਦਾ, ਉਹ ਦੇਸ਼ ਨਾਲ ਨਹੀਂ ਧੋਖਾ ਕਰੇਗਾ, ਪਰ ਉਹ ਹੁਣ ਖਾਲਿਸਤਾਨੀ ਬਣ ਗਿਆ। ਔਰ ਇਹ ਜਿਹੜਾ ਪ੍ਰਚਾਰ ਹੈ ਖਾਲਿਸਤਾਨੀਆਂ ਦਾ ਬਾਹਰ ਔਰ ਅਦਰਵਾਈਜ਼, ਔਰ ਉਹਨੇ ਉਹ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਵੀ ਫਿਰ ਉਹਦਾ ਦੋਸ਼ ਤਾਂ ਪਾਕਿਸਤਾਨ ਹੋਇਆ ਕਿ ਜੀ ਪਾਕਿਸਤਾਨ ਆਪਣੇ ਇਸ ਪ੍ਰੋਜੈਕਟ 'ਚ ਕਾਮਯਾਬ ਹੋਇਆ। ਉਹ ਕਹਿ ਰਿਹਾ ਕਿ ਪਾਕਿਸਤਾਨ ਇਜ਼ ਸਕਸੈਸਫੁਲ, ਉਹਨਾਂ ਨੇ ਸਿੱਖਾਂ ਨੂੰ ਜਿਹੜਾ ਹੈ ਉਹ ਦੂਸਰੇ ਪਾਸੇ ਲਾ ਦਿੱਤਾ ਹੈ, ਔਰ ਇਹ ਉਹ ਹੋਰ ਵੀ ਇੱਧਰ ਉੱਧਰ। ਸੋ ਮੈਂ ਸਮਝਦਾ ਵੀ ਇਹ ਜਦੋਂ ਦੁਸ਼ਮਣ ਦੇ ਖੈਮੇ 'ਚੋਂ ਟ੍ਰਿਬਿਊਟ ਆਏ, ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਪੰਜਾਬ ਦਾ ਸਿੱਖ ਨੌਜਵਾਨ ਇਹ ਸਮਝਦਾ ਹੈ ਕਿ ਭਾਰਤ ਨਾਂ ਦਾ ਮੁਲਕ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ। ਜੇ ਅਸੀਂ ਲੜਨਾ ਹੈ, ਮਰਨਾ ਹੈ, ਤੇ ਆਪਣੇ ਮੁਲਕ ਦੇ ਲਈ ਲੜਾਂਗੇ, ਖਾਲਿਸਤਾਨ ਦੇ ਲਈ। ਹੁਣ ਅਸੀਂ ਪਹਾੜੇ ਦੇ ਟੱਟੂ ਬਣ ਕੇ ਜਿਹੜਾ ਹੈ ਉਹ ਕਿਸੇ ਦੇ ਲਈ ਨਹੀਂ ਲੜਨਾ। ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਸਪਿਰਿਟ ਹੈ ਉਹ ਤਾਂ ਕਾਇਮ ਹੈ। ਆ ਫਲੱਡਸ ਇਹਨਾਂ ਨੇ ਲਿਆਂਦੇ ਔਰ ਸਾਰਾ ਹਿੰਦੁਸਤਾਨ ਤਮਾਸ਼ਾ ਦੇਖਣਾ ਚਾਹੁੰਦਾ ਸੀ ਵੀ ਕਿਵੇਂ ਖਲੋ ਗਏ। ਆ ਕਿਸਾਨ ਮੂਵਮੈਂਟ ਦੇ ਵੇਲੇ ਜਿਹਨੂੰ ਕਹਿੰਦੇ ਸੀ ਉੜਤਾ ਪੰਜਾਬ ਡਰਗੀ ਹੋ ਗਿਆ, ਕਰੀਨਾ ਨਾਲ ਰੱਖੇ ਪੱਥਰ ਉਹਨੇ ਹੱਥਾਂ ਨਾਲ ਚੁੱਕ ਕੇ ਉਹ ਮਾਰੇ, ਦਿੱਲੀ ਤੱਕ ਦਾ ਰਸਤਾ ਸਾਫ਼ ਕਰਤਾ। ਆ ਹੁਣ ਵੀ ਜਦੋਂ ਸਭਾ ਜਿਹੜਾ ਸ਼ਹੀਦੀ ਜੋੜ ਮੇਲਾ ਔਰ ਇਹ ਸਾਰਾ ਸ਼ਹੀਦੀ ਪੰਦਰਵਾੜਾ ਚੱਲਿਆ, ਤੁਸੀਂ ਉਹੀ ਸਪਿਰਿਟ, ਜਜ਼ਬਾ, ਉਹੀ ਬਹਾਦਰੀ ਦਾ ਉਹ ਕਿਤੇ ਨਹੀਂ ਗਈ ਹੋਈ। ਉਹ ਤਾਂ ਸਤਿਗੁਰਾਂ ਦੀ ਇੰਨੀ ਕਮਾਈ ਹੈ ਇਸ ਧਰਤੀ ਤੇ। ਪਰ ਮੈਂ ਇਹ ਸਮਝਦਾ ਵੀ ਦੁਸ਼ਮਣ ਨੂੰ, ਉਹਨਾਂ ਨੂੰ ਸਿੱਖ ਤਾਂ ਮਰਨ ਲਈ ਚਾਹੀਦੇ ਨੇ ਜੀ, ਉਹਨਾਂ ਨੂੰ ਉਹ ਐਜ਼ ਏ ਮਰਸਨਰੀ ਕਰਤੇ। ਸਿੱਖਾਂ ਨੂੰ ਸਮਝ ਆ ਗਈ ਹੁਣ ਇਹ ਨਹੀਂ ਹੈ ਪੰਜਾਬ 'ਚ ਜਿੰਨੀ ਜ਼ਿਆਦਾ ਅਨਇੰਪਲੋਇਮੈਂਟ ਹੈ ਜਾਂ ਦੂਜਾ, ਸਿੱਖਾਂ ਦੇ ਤਾਂ ਪ੍ਰੈਫਰੈਂਸ ਹੀ ਫੌਜ ਹੁੰਦੀ ਸੀ ਜੀ ਕਿ ਭਾਈ ਲੜਨਾ। ਇੱਕ ਪਾਸੇ ਜਿਹੜਾ ਦੇਸ਼ ਭਗਤੀ ਵੀ ਸੀ, ਦੂਜੇ ਪਾਸੇ ਹਥਿਆਰ ਔਰ ਵਧੀਆ ਯੂਨੀਫਾਰਮ ਉੱਤੇ ਫੀਤੀਆਂ ਲੱਗੀਆਂ ਹੋਈਆਂ। ਕਿੰਨੇ ਤਾਂ ਲੋਕ ਗੀਤ ਹੀ ਨੇ, ਕੋਈ ਕੌਣ ਆਖੂ ਹੌਲਦਾਰ ਨਹੀਂ, ਕੋਈ ਸੂਬੇਦਾਰ ਨਹੀਂ, ਉਹ ਤਾਂ ਬੈਠੀਆਂ ਵੈਸੇ ਹੀ ਫੌਜਣਾ ਜਿਹੜੀਆਂ ਨੇ ਉਹ ਹੌਲਦਾਰ ਤੇ ਸੂਬੇਦਾਰ ਵਾਲਾ ਰੁਤਬਾ ਸੀ। ਪਰ ਹੁਣ ਉਹਨਾਂ ਨੇ ਕਿਹਾ ਵੀ ਨਹੀਂ, ਇਹ ਸਾਡਾ ਮੁਲਕ ਨਹੀਂ ਹੈ। ਔਰ ਹੁਣ ਆਵਾਜ਼ਾਂ ਮਾਰ ਰਹੇ ਨੇ, ਅਫਸਰ ਅਪੀਲ ਕਰ ਰਹੇ ਨੇ, ਗੁਰੂਆਂ ਦਾ ਵਾਸਤਾ ਪਾ ਰਹੇ ਨੇ। ਸੋ ਇਹ ਮੈਂ ਸਮਝਦਾ ਵੀ ਖਾਲਿਸਤਾਨ ਦੀ ਮੂਵਮੈਂਟ ਦੀ ਬਹੁਤ ਵੱਡੀ ਪ੍ਰਾਪਤੀ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਅਤੇ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ।
ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਇਸ ਵਾਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੰਡਸ ਵਾਟਰ ਟ੍ਰੀਟੀ ਦੇ ਹਵਾਲੇ ਨਾਲ ਕਿ ਆਪਰੇਸ਼ਨ ਸਿੰਧੂਰ ਦੀ ਆੜ ਵਿੱਚ ਭਾਰਤ ਨੇ ਪਾਕਿਸਤਾਨ ਨਾਲ 1960 ਵਿੱਚ ਕੀਤਾ ਇੰਡਸ ਵਾਟਰ ਸਮਝੌਤਾ ਸਸਪੈਂਡ ਕਰ ਦਿੱਤਾ ਸੀ ਔਰ ਪਾਕਿਸਤਾਨ ਨੂੰ ਇਸ ਦਾ ਭਾਰੀ ਨੁਕਸਾਨ ਹੋ ਰਿਹਾ। ਸੋ ਇਸ ਮੁੱਦੇ ਨੂੰ ਪਾਕਿਸਤਾਨ ਦੇ UN ਵਿੱਚ ਅੰਬੈਸਡਰ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਯੂਨਾਈਟਿਡ ਨੇਸ਼ਨਸ ਵਿੱਚ ਉਠਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 20ਵੀਂ ਸਦੀ ਦੇ ਐਂਡ ਦੇ ਵਿੱਚ ਜਿਹੜੇ ਦੁਨੀਆ ਦੇ ਵਿੱਚ ਇਸ ਫੀਲਡ ਦੇ ਮਾਹਰ ਨੇ, ਉਹਨਾਂ ਨੇ ਜਦੋਂ ਇਹ ਆਪਣਾ ਤੱਤ ਕੱਢਿਆ ਵੀ 21ਵੀਂ ਸਦੀ ਦੇ ਵਿੱਚ ਜਿਹੜੀਆਂ ਜੰਗਾਂ ਨੇ, ਲੜਾਈਆਂ ਨੇ, ਉਹ ਪਾਣੀ ਦੇ ਮੁੱਦੇ ਤੇ ਹੋਣਗੀਆਂ। ਹਾਲਾਂ ਅਸੀਂ ਦੇਖ ਰਹੇ ਹਾਂ ਕਿ ਵੀ ਕਲਾਈਮੇਟ ਦਾ ਮੁੱਦਾ ਔਰ ख़ास ਤੌਰ ਤੇ ਪੋਲਿਊਸ਼ਨ, ਓਜ਼ੋਨ ਲੇਅਰ, ਬਦਲ ਰਹੇ ਮੌਸਮ, ਪਿਘਲ ਰਹੇ ਗਲੇਸ਼ੀਅਰ, ਇਹ ਸਾਰੇ ਇਹਨੂੰ ਵੱਡੇ ਫਰੇਮਵਰਕ ਦੇ ਵਿੱਚ ਜਦੋਂ ਅਸੀਂ ਦੇਖਦੇ ਤੇ ਇਸ ਧਰਤੀ ਦੇ ਉੱਤੇ ਮਨੁੱਖ ਜਿਹੜਾ ਕਹਿਣ ਨੂੰ ਤਾਂ ਸਿਕਦਾਰ ਹੈ ਇਸ ਧਰਤੀ ਦਾ, ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਕਲਾਈਮੇਟ ਦਾ ਔਰ ਦੂਸਰਾ ਉਹ ਕਰ ਰਿਹਾ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 70-80 ਸਾਲਾਂ 'ਚ ਦੁਨੀਆ ਦੀ ਆਬਾਦੀ 4 ਗੁਣਾ ਵਧੀ ਹੈ। 1930 'ਚ 2 ਬਿਲੀਅਨ ਦੇ ਨੇੜੇ ਤੇੜੇ ਆਬਾਦੀ ਸੀ, ਅੱਜ 8 ਬਿਲੀਅਨ ਨੂੰ ਕ੍ਰਾਸ ਕਰ ਗਈ ਹੈ। ਹਾਲਾਂਕਿ ਕੁਝ ਮੁਲਕਾਂ ਦੇ ਵਿੱਚ ਜਿਹੜੀ ਪੋਪੂਲੇਸ਼ਨ ਦਰ ਉਹ ਰੈਗੂਲਰਲੀ ਘਟ ਰਹੀ ਹੈ ਔਰ ਹੋ ਸਕਦਾ ਆਉਣ ਵਾਲੇ 5-10 ਸਾਲ 'ਚ ਜਿਹੜਾ ਰਿਵਰਸ ਗੇਅਰ ਲੱਗੇ, ਜਿਨ੍ਹਾਂ 'ਚ ਚਾਈਨਾ, ਜਾਪਾਨ ਜਿਹੜਾ ਔਰ ਉਹ ਬੇਸ਼ੱਕ ਇਨਸੈਂਟਿਵ ਵੀ ਦੇ ਰਹੇ ਨੇ ਬੱਚੇ ਪੈਦਾ ਕਰਨ ਦਾ, ਲੇਕਿਨ ਇਹ ਪਾਰਟ ਜਿਹੜਾ ਇਹ ਇੱਕ ਵੱਖਰੀ ਡਿਬੇਟ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਧਰਤੀ ਦਾ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਧਰਤੀ ਹੇਠਲਾ ਪਾਣੀ ਵੀ ਜੇ ਅਸੀਂ ਆਪਣੇ ਪੰਜਾਬ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ 78-80 ਸਾਲ ਪਹਿਲਾਂ ਜਿਹੜਾ ਪਾਣੀ 15 ਫੁੱਟ ਤੋਂ ਵੀ ਘੱਟ, 12 ਤੋਂ 15 ਫੁੱਟ ਦੇ ਉੱਤੇ ਜਿਹੜਾ ਉਹ ਉਛਾਲੇ ਮਾਰਦਾ ਸੀ, ਅੱਜ 300-300 ਫੁੱਟ ਥੱਲੇ ਸਮਰਸੀਬਲ ਪੰਪ ਲਾ ਕੇ ਵੀ ਜਿਹੜਾ ਪਾਣੀ ਹੈ ਨਾ ਉਹ ਪੀਣ ਦੇ ਯੋਗ ਹੈ। ਔਰ ਬਹੁਤਿਆਂ ਨੂੰ ਇਹ ਸ਼ਾਇਦ ਲੱਗਦਾ ਵੀ ਪੀਣ ਲਈ ਸਾਫ਼ ਪਾਣੀ ਚਾਹੀਦਾ ਹੈ। ਫਸਲਾਂ ਨੂੰ ਵੀ ਜੇ ਫਸਲਾਂ ਨੂੰ ਸਾਫ਼ ਪਾਣੀ ਨਾ ਮਿਲੇ ਤੇ ਬਿਮਾਰੀਆਂ ਜਿਹੜੀਆਂ ਅਲਟੀਮੇਟਲੀ ਜੋ ਸਬਜ਼ੀਆਂ ਜਾਂ ਜੋ ਅੰਨ ਔਰ ਦੂਸਰਾ ਹੁੰਦਾ ਉਹਦੇ 'ਚ ਵੀ ਉਹਦਾ ਪ੍ਰਭਾਵ ਹੁੰਦਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇੱਕ ਵੱਡੇ ਝਗੜੇ ਦਾ ਵਾਇਸ ਹੁਣ ਜਿਹੜਾ ਜੇ ਭਾਰਤ ਔਰ ਬੰਗਲਾਦੇਸ਼ ਦੇ ਬਾਵਜੂਦ ਕਿ ਇੰਡੀਆ ਨੇ ਫੌਜੀ ਤਾਕਤ ਦੀ ਵਰਤੋਂ ਕਰਕੇ ਮੁਲਕ ਬਣਾਇਆ, ਜਿਹੜਾ ਵੱਡਾ ਇਸ਼ੂ ਉਹਨਾਂ ਦੀ ਆਪਸੀ ਈਵਨ ਸ਼ੇਖ ਹਸੀਨਾ ਦੇ ਪੀਰੀਅਡ 'ਚ ਵੀ ਜਿਹੜਾ ਰਿਜ਼ੋਲਵ ਨਹੀਂ ਹੋਇਆ ਔਰ ਹੁਣ ਜਿਹੜਾ ਉਹ ਚੀਨ ਆਪਣਾ ਵੀ ਜਲਵਾ ਦਿਖਾ ਰਿਹਾ, ਤੀਸਤਾ ਰਿਵਰ ਪਾਣੀ, ਕਿਉਂਕਿ ਪਾਣੀ ਦੇ ਨਾਲ ਜੇ ਗੁਰੂ ਸਾਹਿਬ ਨੇ ਫਰਮਾਇਆ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ, ਪਾਣੀ ਨਾਲ ਸਭ ਕੁਝ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਜਦੋਂ ਬਹੁਤ ਘੱਟ ਲੋਕ ਜਾਣਦੇ ਨੇ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਟਕਰਾਅ ਹੈ, ਕਸ਼ਮੀਰ ਦਾ ਮੁੱਦਾ ਤਾਂ ਲੇਟਰ ਜਾ ਕੇ ਖੜਾ ਹੁੰਦਾ ਜਦੋਂ ਕਿ ਭਾਰਤੀ ਸਭ ਤੋਂ ਪਹਿਲਾਂ ਜਿਹੜੀ ਜੰਗ ਹੋਣ ਵਾਲੀ ਸੀ ਜਾਂ ਟਕਰਾਅ ਵਾਲੀ ਲਾਈਨ ਸੀ ਉਹ ਪਾਣੀਆਂ ਦਾ ਮੁੱਦਾ ਸੀ। ਕਿਉਂਕਿ ਪਾਕਿਸਤਾਨ ਜਿਹੜਾ ਪਹਿਲਾਂ ਇਸ ਗੱਲ ਦਾ ਧਿਆਨ ਰਿਹਾ ਕਿ ਸਭ ਤੋਂ ਵੱਡਾ ਦੁਨੀਆ ਦਾ ਕੈਨਾਲ ਸਿਸਟਮ ਬ੍ਰਿਟਿਸ਼ਰਸ ਨੇ 19th ਸੈਂਚੁਰੀ ਐਂਡ ਦੇ ਵਿੱਚ ਪੰਜਾਬ ਦੇ ਵਿੱਚ ਹੀ ਕਾਇਮ ਕੀਤਾ। ਔਰ ਇਹ ਜਦੋਂ ਅਸੀਂ 12 ਦਾ ਜ਼ਿਕਰ ਕਰਦੇ ਹਾਂ ਜਾਂ ਚੱਕਾਂ ਦਾ ਜ਼ਿਕਰ, ਲੈਲਪੁਰ, ਮਿੰਟਗੁਮਰੀ ਔਰ ਇਹ ਸਾਰੇ ਇਲਾਕੇ, ਇਹ ਕਿਉਂ ਇਹ ਬਾਹਰ ਸੀ, ਜੰਗਲ ਸੀਗੇ, ਕਿਵੇਂ ਇਹ ਦੁਨੀਆ ਦਾ ਵੀਟ ਪ੍ਰੋਡਿਊਸਿੰਗ ਹਿੱਸਿਆਂ 'ਚ ਸਭ ਤੋਂ ਫਰਟਿਲ ਲੈਂਡ ਬਣੀ, ਵਰਜਿਨ ਲੈਂਡ ਸੀ, ਜੰਗਲ ਕੱਟੇ, ਪਾਣੀ
ਅੰਗਰੇਜ਼ਾਂ ਨੇ ਕਨਾਲ ਸਿਸਟਮ 19th ਸੈਂਚਰੀ ਐਂਡ ਤੋਂ ਸ਼ੁਰੂ ਕੀਤਾ 20th ਸੈਂਚਰੀ ਤੱਕ, ਔਰ ਇੱਧਰਲੇ ਪੰਜਾਬ ਦੇ ਹੀ ਬਹੁਤ ਸਾਰੇ ਉੱਠ ਕੇ ਉੱਧਰ ਗਏ। ਜਿਹੜੇ ਲੋਕ ਉੱਥੋਂ ਦੇ ਓਰੀਜਨਲ ਵਾਸੀ ਸੀ, ਜਿਨ੍ਹਾਂ ਨੂੰ ਜੰਗਲੀ ਕਿਹਾ ਜਾਂਦਾ ਸੀ ਕਿਉਂਕਿ ਜੰਗਲ ਦੇ ਰਹਿਣ ਵਾਲੇ ਨੇ, ਉਹਨਾਂ ਦੇ ਨਾਲ ਵੀ ਕਨਫਲਿਕਟ ਹੋਏ। ਇੱਕ ਵੱਖਰੀ ਕਹਾਣੀ ਹੈ ਕਿ ਇਹਨਾਂ ਨੇ ਕਿਵੇਂ 12 ਆਬਾਦ ਕੀਤੀਆਂ, ਔਰ ਜ਼ਾਹਰ ਸੀ ਪਾਣੀ ਉਹਦਾ ਬੇਸਿਕ ਪਾਰਟ ਸੀ। ਔਰ ਜਿਹੜਾ ਕਨਾਲ ਸਿਸਟਮ ਫਿਰ ਦਰਿਆਵਾਂ ਦੇ ਉੱਤੇ ਜਦੋਂ ਬੰਨ੍ਹ ਬਣਾਏ ਗਏ, ਹਾਲਾਂ ਭਾਖੜਾ ਡੈਮ ਲੇਟਰ ਬਣਿਆ, ਲੇਕਿਨ 47 ਤੱਕ ਪਹੁੰਚਦੇ ਆ ਸਾਰਾ ਜਿਹੜਾ ਸਰਵੇ ਵਗੈਰਾ ਬ੍ਰਿਟਿਸ਼ ਪੀਰੀਅਡ ਦਾ ਹੋਇਆ ਸੀ। ਹੈਡਵਰਕਸ ਬਣਾਏ ਗਏ, ਡੈਮ ਤਾਂ ਬਾਅਦ ਦੀ ਗੱਲ ਹੈ। ਉਹ 47 ਤੋਂ ਪਹਿਲਾਂ ਜੇ ਸਤਲੁਜ ਦੇ ਹਵਾਲੇ ਨਾਲ ਸੀ ਤੇ ਉਹ ਫਿਰੋਜ਼ਪੁਰ ਹੈਡਵਰਕ ਸੀ, ਰਾਵੀ ਦੇ ਹਵਾਲੇ ਨਾਲ ਮਾਧੋਪੁਰ ਹੈਡਵਰਕਸ। ਔਰ ਇਹਨਾਂ ਨੇ ਕਿਉਂਕਿ ਪਾਕਿਸਤਾਨ ਲੋਅਰ ਰਾਈਪੇਰੀਅਨ ਪੰਜਾਬ, ਜਿਹਦਾ ਨਾਂ ਹੀ ਪੰਜਾਬ ਆਪ ਪਾਣੀ ਨੂੰ ਕਹਿੰਦੇ ਨੇ ਫਾਰਸੀ 'ਚ, ਦਰਿਆਵਾਂ 'ਚੋਂ ਨਿਕਲਿਆ, ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ। ਔਰ ਉਹਦੇ 'ਚ ਸਤਲੁਜ ਚਾਈਨਾ 'ਚੋਂ ਨਿਕਲਦਾ, ਤਿੱਬਤ ਤੋਂ, ਰਾਵੀ, ਬਿਆਸ ਹਿਮਾਚਲ ਦੀਆਂ ਪਹਾੜੀਆਂ 'ਚੋਂ, ਔਰ ਝਨਾਹ, ਜੇਹਲਮ ਇੱਧਰ ਕਸ਼ਮੀਰ ਵਾਲੇ ਪਾਸਿਓਂ। ਇੰਡਸ ਦਾ ਕਾਫੀ ਹਿੱਸਾ ਜਿਹੜਾ ਹੈ ਉਹ ਪਾਕਿਸਤਾਨ ਔਰ ਦੂਸਰੇ ਹਿੱਸੇ ਉਹਨੂੰ ਵੀ ਥੋੜ੍ਹਾ ਬਹੁਤ ਟੱਚ ਕਰਦਾ ਇੱਧਰਲੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਨੂੰ। ਹੁਣ ਜ਼ਾਹਰ ਹੈ ਵੀ ਇਹਨਾਂ ਨੇ ਹੈਡਵਰਕਸ ਦੇ ਉੱਤੇ ਬੰਦ ਕਰਤੇ, ਔਰ ਉਦੋਂ ਇਹ ਜਿਹੜਾ ਪਹਿਲਾ ਕਨਫਲਿਕਟ ਇਸ ਦੇ ਉੱਤੇ ਹੋਇਆ। ਬਾਅਦ ਦੇ ਵਿੱਚ ਵਰਲਡ ਬੈਂਕ ਇਨਵੋਲਵ ਹੋਇਆ। ਵਰਲਡ ਬੈਂਕ ਅਮਰੀਕਾ ਦੀ ਇਨਵੋਲਵਮੈਂਟ ਦਾ ਮਤਲਬ ਸੀ ਅਮਰੀਕਾ ਦੀ ਇਨਵੋਲਵਮੈਂਟ। 1960 ਦੇ ਤੱਕ ਪਹੁੰਚਦੇ ਆ, ਜਿਹਦੇ ਜਦੋਂ ਕਿ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਹੈ, ਉਦੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨਹੀਂ ਸੀ ਅਜੇ ਬਣਿਆ, ਇਹ ਤਾਂ ਬਾਅਦ ਸ਼ਹਿਰ ਬਣਾਇਆ, ਜਿਵੇਂ ਚੰਡੀਗੜ੍ਹ ਬਾਅਦ 'ਚ ਬਣਿਆ, ਕਰਾਚੀ ਸੀ। 1960 ਦੇ ਵਿੱਚ ਇੰਡਸ ਵਾਟਰ ਟਰੀਟੀ ਹੋਈ, ਜਿਹਦੇ 'ਚ ਲਈ ਨਹਿਰੂ ਜਿਹੜਾ ਹੈ ਉਹ ਫਲਾਈ ਕਰਕੇ ਕਰਾਚੀ ਗਿਆ, ਦਸਤਖਤ ਕੀਤੇ। ਅਯੂਬ ਖਾਨ ਨੇ ਉਦੋਂ ਤੱਕ ਪਾਵਰ ਲੈ ਉਹਨਾਂ ਦੇ ਵਿਚਾੜੇ, ਔਰ ਉਹਦਾ ਰਫਲੀ ਅਸੀਂ ਅੱਗੇ ਵੀ ਜ਼ਿਕਰ ਕੀਤਾ ਹੈ। ਸਤਲੁਜ, ਬਿਆਸ ਤੇ ਰਾਵੀ, ਇਹ 3 ਦਰਿਆ ਪੰਜਾਬ ਦੇ ਇੱਧਰਲੇ ਦੇ ਮੰਨੇ ਗਏ, ਔਰ ਜਿਹੜਾ ਝਨਾਹ, ਜੇਹਲਮ ਔਰ ਇੰਡਸ ਦਰਿਆ ਪਾਕਿਸਤਾਨ ਦੇ ਮੰਨੇ ਗਏ। ਬਾਕੀ ਉਹਦਾ ਸੀ ਕਿ ਕਿਉਂਕਿ ਝਨਾਹ ਤੇ ਜੇਹਲਮ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਨਿਕਲਦੇ ਸੀ, 20% ਵਾਟਰ ਇਰੀਗੇਸ਼ਨ ਔਰ ਦੂਸਰਿਆਂ ਲਈ ਉਹ ਇਸਤੇਮਾਲ ਕਰ ਸਕਦੇ ਸੀ। ਔਰ ਪੰਜਾਬ ਦੇ ਲਈ ਸੀ ਕਿ ਸਤਲੁਜ, ਬਿਆਸ, ਰਾਵੀ ਉਹਦੇ ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ ਵੀ, ਹਰ ਪਾਣੀ ਦੀ ਬੂੰਦ ਦੇ ਉੱਤੇ ਇੱਧਰਲਾ ਕਬਜ਼ਾ ਸੀ। ਹੁਣ ਇਹ ਵਰਕਆਊਟ ਹੋਇਆ। ਹਾਲਾਂਕਿ ਇਹ ਇੱਕ ਡਿਬੇਟ ਸੀ ਕਿ ਜੀ ਇੰਡੀਆ ਨੂੰ ਫਾਇਦਾ ਹੋਇਆ, ਪਰ ਇਹ ਇੱਕ ਦੇਖਣ ਨੂੰ ਫੇਅਰ ਜਿਹਾ ਸਿਸਟਮ ਲੱਗਦਾ ਸੀ, ਔਰ ਇਹ ਵਰਕਆਊਟ ਵੀ ਹੋਇਆ। ਹੁਣ ਜਦੋਂ ਸੋ ਕਾਲਡ ਆਪਰੇਸ਼ਨ ਸੰਦੂਰ, ਜਿਹੜਾ ਇਹਨਾਂ ਨੇ ਖੁਦ ਹੀ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ 'ਚ 27-28 ਬੇਗੁਨਾਹ ਟੂਰਿਸਟ ਨੂੰ ਮਾਰ ਕੇ ਕੀਤਾ, ਉਸ ਤੋਂ ਬਾਅਦ ਉਹਦੇ 'ਚ ਕਿਉਂਕਿ ਕੁੱਟ ਪਈ ਬਹੁਤ ਬੁਰੀ ਤਰ੍ਹਾਂ, ਉਹਦੇ 'ਚ ਇਹਨਾਂ ਨੇ ਇਹ ਕਹਿ ਦਿੱਤਾ ਕਿ ਜੀ ਅਸੀਂ ਹੁਣ ਜਿਹੜੀ ਇੰਡਸ ਵਾਟਰ ਟਰੀਟੀ ਹੈ ਉਹ ਸਸਪੈਂਡ ਕਰ ਰਹੇ ਹਾਂ। ਹਾਲਾਂ ਵਰਲਡ ਬੈਂਕ ਔਰ ਦੋਨੋਂ ਪਾਸੇ ਆਬਜ਼ਰਵਰ ਗਰੁੱਪ ਬੈਠੇ ਹੋਏ ਨੇ, ਉਹਦੇ ਨਾਲ ਕੋਈ ਹੇਰ ਫੇਰ ਨਹੀਂ, ਇਹ ਸਸਪੈਂਡ ਹੋ ਹੀ ਨਹੀਂ ਸਕਦੀ ਟਰੀਟੀ ਇਹ ਗੱਲ ਵਰਲਡ ਬੈਂਕ ਦੇ ਚੇਅਰਮੈਨ ਪ੍ਰੈਜ਼ੀਡੈਂਟ ਅਜੇ ਸਿੰਘ ਬੰਗਾ, ਜਿਹੜੇ ਹੁਣ ਟਰੰਪ ਦੇ ਜਿਹੜਾ ਬੋਰਡ ਆਫ ਪੀਸ ਹੈ ਗਜ਼ਾ, ਉਹਦਾ ਵੀ ਮੈਂਬਰ ਨੇ ਅਜੇ ਸਿੰਘ ਬੰਗਾ, ਉਹਨੇ ਵੀ ਕਲੀਅਰਲੀ ਕਿਹਾ ਕਿ ਵੀ ਇਹ ਸਸਪੈਂਡ ਨਹੀਂ ਹੋ ਸਕਦੀ। ਲੇਕਿਨ ਇਹਨਾਂ ਨੇ ਨਾ ਸਿਰਫ, ਔਰ ਉਹਦੇ ਥੱਲੇ ਫਿਰ ਜਿਹੜਾ ਇਹ ਟਰੀਟੀ ਦੇ ਥੱਲੇ ਸੀ ਕਿ ਉਹਦੇ 'ਚ ਕੀ ਤਬਦੀਲੀਆਂ ਹੋ ਰਹੀਆਂ, ਤੁਸੀਂ ਡਾਟਾ ਦੇਣਾ ਹੈ, ਤੁਸੀਂ ਇੰਨਾ ਪਾਣੀ ਇਸਤੇਮਾਲ ਕਰ ਸਕਦੇ ਹੋ, ਕੋਈ ਬੈਰਾਜ ਨਹੀਂ ਵੱਡਾ ਬਣਾ ਸਕਦੇ, ਕੋਈ ਦੂਜਾ ਨਹੀਂ। ਔਰ ਉਹਦੀ ਆਰਬਿਟ੍ਰੇਸ਼ਨ ਦੇ ਲਈ ਵਰਲਡ ਲੈਵਲ ਦਾ ਜਿਹੜੀ ਹੈ ਟ੍ਰਿਬਿਊਨਲ ਹੈ, ਔਰ ਉਹਦੇ 'ਚ ਪਾਕਿਸਤਾਨ 1-2 ਵਾਰ ਕੇਸ ਲੈ ਕੇ ਗਿਆ ਇਸ ਤੋਂ ਪਹਿਲਾਂ, ਔਰ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ। ਹੁਣ ਜਦੋਂ ਦਾ ਇਹਨਾਂ ਨੇ ਸਸਪੈਂਡ ਕੀਤਾ ਜਾਂ ਦੂਜਾ, ਕਿਉਂਕਿ ਪਾਕਿਸਤਾਨ ਵੱਲੋਂ ਵੀ ਕੋਈ ਬਹੁਤੀ ਬਰੀਫਿੰਗ ਤਾਂ ਹੁੰਦੀ ਨਹੀਂ ਕਿ ਵੀ ਪਾਣੀਆਂ ਦਾ ਇਸ਼ੂ ਕੀ ਹੈ। ਇਹ ਖਬਰ ਜਿਹੜੀ ਕਿ ਇੰਟਰਨੈਸ਼ਨਲ ਮੀਡੀਆ 'ਚ ਵੀ ਲੱਗੀ ਔਰ ਇੰਡੀਆ ਦੇ ਟ੍ਰਿਬਿਊਨ ਨੇ ਲਾਈ ਕਿ ਜਿਹੜੇ ਪਾਕਿਸਤਾਨ ਦੇ ਐਂਬੈਸਡਰ ਨੇ, ਹਾਲਾਂਕਿ ਐਕਟਿੰਗ ਐਂਬੈਸਡਰ ਨੇ UN ਦੇ ਵਿੱਚ, ਉਸਮਾਨ ਜਾਦੂਨ, ਉਹਨਾਂ ਨੇ ਇੱਕ UN ਦੇ ਵਿੱਚ ਗਲੋਬਲ ਵਾਟਰ ਬੈਂਕਰਪਸੀ ਪਾਲਿਸੀ ਰਾਊਂਡ ਟੇਬਲ ਸੀ, ਉਹਦੇ 'ਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਭਾਈ ਇਹ, ਔਰ ਹੈਡਲਾਈਨ ਹੈ ਖਬਰ ਦੀ, ਇੰਡਸ ਵਾਟਰ ਟਰੀਟੀ ਸਸਪੈਂਸ਼ਨ created unprecedented crisis Pak envoy in UN, unprecedented, ਕਿ ਇਸ ਕਿਸਮ ਦਾ ਕ੍ਰਾਈਸਿਸ ਪਾਕਿਸਤਾਨ 'ਚ ਵਾਟਰ ਨੂੰ ਲੈ ਕੇ ਪਹਿਲਾਂ ਨਹੀਂ ਹੋਇਆ ਜਦੋਂ ਦਾ ਇਸ ਟਰੀਟੀ ਨੂੰ ਸਸਪੈਂਡ ਕੀਤਾ ਗਿਆ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇੰਡੀਆ ਨੇ
ਪਹਿਲਗਾਮ ਟੈਰਰ ਅਟੈਕ ਦੇ ਹਵਾਲੇ ਨਾਲ ਇਹਨੂੰ ਸਸਪੈਂਡ ਕੀਤਾ ਹੈ। ਔਰ ਉਹਨਾਂ ਦੇ ਐਗਜ਼ੈਕਟ ਸ਼ਬਦ ਜਿਹੜੇ ਨੇ ਮਿਸਟਰ ਜਾਦੂਨ ਦੇ, ਹੀ ਕਲੇਮਡ that India's action followed by what he described as disruptions in downstream flows and withholding of hydrological data had created a crisis for Pakistan's water security. ਕਿਉਂਕਿ ਜਿਹੜਾ ਹਾਈਡਰੋਲੋਜੀਕਲ ਡਾਟਾ ਉਹ ਵੀ ਸ਼ੇਅਰ ਨਹੀਂ ਕਰ ਰਹੇ, ਉਹਨਾਂ ਨੇ ਕਿਹਾ ਜੀ ਪਾਕਿਸਤਾਨ ਦੀ ਜਿਹੜੀ ਵਾਟਰ ਸਿਕਿਉਰਿਟੀ ਹੈ ਉਹਦੇ ਲਈ ਵੱਡਾ ਖਤਰਾ ਹੈ। He asserted that the treaty remained legally intact and did not permit unilateral suspension while accusing India of weaponizing water. ਇਹ ਪਾਕਿਸਤਾਨ ਦੇ ਐਮਬੈਸਡਰ ਯੂਨਾਈਟਿਡ ਨੇਸ਼ਨਸ ਕਹਿ ਰਹੇ ਨੇ ਕਿ ਇੰਡੀਆ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰ ਰਿਹਾ ਹੈ। ਨਤੀਜੇ ਦੇ ਤੌਰ ਦੇ ਉੱਤੇ ਅਨਪ੍ਰੈਸੀਡੈਂਟਡ ਕ੍ਰਾਈਸਿਸ ਹੈ ਪਾਕਿਸਤਾਨ ਦੇ ਵਿੱਚ, ਔਰ ਇਹ ਜਿਹੜਾ ਹੈ ਉਹਨਾਂ ਨੇ ਉਸ ਦੇ ਉੱਤੇ ਕਾਫੀ ਜ਼ੋਰਦਾਰ ਆਪਣੇ ਕੇਸ ਦੀ ਵਜ਼ਾਹਤ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜ਼ਰੂਰੀ ਹੈ ਕਿ ਇੱਥੇ ਗੱਲ ਇਕੱਲੇ ਪਾਕਿਸਤਾਨ ਦੇ ਪਾਣੀਆਂ ਦੀ ਨਹੀਂ ਹੈ, ਸਿੱਖਾਂ ਲਈ ਵੀ ਇਹ ਬੜਾ ਇੰਪੋਰਟੈਂਟ ਹੈ ਕਿ ਵੀ ਜਿਹੜੇ ਦਰਿਆ ਇੰਡਸ ਵਾਟਰ ਟਰੀਟੀ ਦੇ ਥੱਲੇ ਸਾਨੂੰ ਮਿਲੇ, ਸਤਲੁਜ, ਬਿਆਸ ਔਰ ਰਾਵੀ, ਉਹਨਾਂ ਦੀ ਕਿਵੇਂ ਇੰਡੀਆ ਨੇ ਲੁੱਟ ਮਚਾਈ। ਜੇ ਇਹਨਾਂ ਤਿੰਨਾਂ ਦਰਿਆਵਾਂ 'ਚ ਅੱਜ ਤੋਂ 50 ਸਾਲ ਪਹਿਲਾਂ ਜਦੋਂ ਕੈਲਕੂਲੇਟ ਕੀਤਾ ਗਿਆ ਸੀ ਕਿ 16.5 ਮਿਲੀਅਨ ਏਕੜ ਫੁੱਟ ਪਾਣੀ ਟੋਟਲ ਸਤਲੁਜ, ਬਿਆਸ, ਰਾਵੀ ਦਾ ਹੈ, ਔਰ ਕਿਵੇਂ ਨਹਿਰੂ ਨੇ ਯੂਨੀਲੈਟਰਲੀ ਪਹਿਲਾਂ ਹੀ ਜਿਹੜਾ ਇਹ ਟਰੀਟੀ ਤੋਂ ਪਹਿਲਾਂ ਹੀ ਦਿਨ ਰਾਤ ਇੱਕ ਕਰਕੇ ਰਾਜਸਥਾਨ ਨਹਿਰ, ਜਿਹਦਾ ਨਾਮ ਇੰਦਰਾ ਗਾਂਧੀ ਨਹਿਰ ਰੱਖਿਆ, ਉਹ ਬਣਵਾਈ। ਔਰ ਇਹ ਟਰੀਟੀ ਤੋਂ ਬਾਅਦ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਬਿਨਾਂ ਕੁਛ ਲਿਆ, ਇੱਕ ਜਿਹਨੂੰ ਕਹਿੰਦੇ ਨੇ ਫੁੱਟੀ ਕੌਡੀ ਵੀ ਉਹ ਪੇ ਨਹੀਂ ਕਰਦੇ, ਉਹ ਅੱਧਿਓਂ ਜ਼ਿਆਦਾ। ਹਾਲਾਂਕਿ ਰਾਜਸਥਾਨ ਰਾਈਪੇਰੀਅਨ ਸਟੇਟ ਨਹੀਂ ਹੈ, ਸਤਲੁਜ, ਬਿਆਸ, ਰਾਵੀ ਦੇ ਕੰਢੇ ਤੇ ਨਹੀਂ ਹੈ, ਤੇ ਜਿਹੜਾ 8 ਮਿਲੀਅਨ ਏਕੜ ਫੁੱਟ ਬਚਿਆ ਉਹਦੇ ਚੋਂ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ। ਹਰਿਆਣਾ ਠੀਕ ਹੈ ਪੰਜਾਬ ਦਾ ਹਿੱਸਾ ਸੀ 1966 ਤੱਕ, ਪਰ ਇਹਨਾਂ ਤਿੰਨਾਂ ਦਰਿਆਵਾਂ ਦੇ ਕੰਢੇ ਨਹੀਂ ਹੈ, ਰਾਈਪੇਰੀਅਨ ਨਹੀਂ ਹੈ। ਤੇ ਜੇ ਰਾਈਪੇਰੀਅਨ ਨਾ ਹੋਣ ਕਰਕੇ ਇਹ ਕਹਿਣਾ ਹੈ ਕਿ ਜੀ ਕਿਉਂਕਿ ਪਹਿਲਾਂ ਪੰਜਾਬ ਦਾ ਸੀ ਤੇ ਹੁਣ ਯਮੁਨਾ ਹਰਿਆਣਾ 'ਚੋਂ ਵਗਦੀ ਹੈ, ਪੰਜਾਬ ਉਹਦਾ ਰਾਈਪੇਰੀਅਨ ਨਹੀਂ ਹੈ, ਪਰ ਯਮੁਨਾ ਦੇ ਪਾਣੀ ਤੇ ਸਾਰੇ ਤੇ ਕੰਟਰੋਲ ਹਰਿਆਣੇ ਦਾ ਹੈ। ਜੇ ਤੁਸੀਂ ਪੰਜਾਬ ਦੇ ਦਰਿਆਵਾਂ 'ਚੋਂ ਉਹਨੂੰ ਦੇਣਾ 3.5, ਫਿਰ ਯਮੁਨਾ 'ਚੋਂ ਪੰਜਾਬ ਨੂੰ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਰਹਿ ਗਿਆ ਹੋਇਆ ਹੈ ਉਹਨੂੰ ਵੀ SYL ਕਨਾਲ ਬਣਾ ਕੇ ਲੁੱਟਣਾ ਚਾਹੁੰਦੇ ਨੇ। ਸੋ ਇਹ ਇਕੱਲਾ ਪਾਕਿਸਤਾਨ ਨਾਲ ਨਹੀਂ, ਇਹ ਸਾਡੇ ਲਈ ਵਾਈਟਲ ਇਸ਼ੂ ਹੈ। ਖਾਲਿਸਤਾਨ ਦੀ ਜੇ ਸ਼ਾਹ ਰਾਗ ਹੈ ਤਾਂ ਉਹ ਪਾਣੀ ਹੈ, ਜੇ ਪਾਣੀ ਨਾ ਹੋਏਗਾ ਤੇ ਹੋਰ ਤਾਂ ਉੱਥੇ ਕੋਈ ਸੋਨਾ ਚਾਂਦੀ, ਕੋਈ ਹੋਰ ਤਾਂ ਉੱਥੋਂ ਧਾਤੂਆਂ ਨਹੀਂ ਨਿਕਲਦੀਆਂ ਜ਼ਮੀਨ 'ਚੋਂ। ਸੋ ਇਹ ਬੜਾ ਇੰਪੋਰਟੈਂਟ ਹੈ ਵੀ ਸਿੱਖ ਕੌਮ ਵੀ ਇਸ ਗੱਲ ਵੱਲ ਧਿਆਨ ਰਹੇ ਕਿ ਲੁੱਟ ਸਿਰਫ ਜਾਂ ਜੈਨੋਸਾਈਡ ਬੰਦੇ ਮਾਰਨ ਤੱਕ ਮਹਿਦੂਦ ਨਹੀਂ ਹੁੰਦਾ। ਇਹ ਇਕਨੋਮਿਕਲ ਜੈਨੋਸਾਈਡ ਸਾਡਾ ਵਾਟਰ ਦੇ ਪਾਣੀ ਦੀ ਲੁੱਟ ਦੇ ਨਾਲ ਵੀ ਇਹਨਾਂ ਸਾਰੀਆਂ ਜਿਹੜੇ ਦਹਾਈਆਂ ਦੇ ਵਿੱਚ ਹੋ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਇੱਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ।
25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक ऑन प्रोग्राम। सो व्यूअर्स गलबात करने जा रहे हैं कि जग जानता है कि 7, 8, 9, 10 मई ਨੂੰ ਅਖੌਤੀ ਆਪਰੇਸ਼ਨ ਸੰਦੂਰ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਲੱਕ ਤੋੜਵੀਂ ਜਿਹੜੀ ਹੈ ਹਾਰ ਦਿੱਤੀ ਹੈ। ਔਰ ਪਰ ਇਹਨਾਂ ਬੇਸ਼ਰਮਾਂ ਦਾ ਹਾਲ ਵੇਖੋ ਕਿ ਭਾਰਤੀ 에ਅਰ ਫੋਰਸ ਵੱਲੋਂ ਕਿਹਾ ਗਿਆ ਹੈ ਕਿ 26 ਜਨਵਰੀ ਦੀ ਭਾਰਤ ਦੀ ਰਿਪਬਲਿਕ ਡੇ ਪਰੇਡ ਦੀ ਜਿਹੜੀ ਹੈਗੀ ਹੈ ਉਹ ਫਾਰਮੇਸ਼ਨ ਜਿਹੜੀ ਹੈ ਆਪਰੇਸ਼ਨ ਸੰਦੂਰ ਦੀ ਤਰਜ਼ ਤੇ ਵੀ ਹੋਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1000 ਸਾਲ ਤੋਂ ਵੀ ਜ਼ਿਆਦਾ ਅਰਸਾ ਜਿਨ੍ਹਾਂ ਨੇ ਇਹ ਸ਼ਲੋਕ ਘੜਿਆ ਹੋਏ ਕਿ ਦਿੱਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਔਰ ਹਰ ਹਮਲਾਵਰ ਦੇ ਅੱਗੇ ਆਪਣੇ ਨਜ਼ਰਾਨੇ ਵੀ ਭੇਟ ਕੀਤੇ ਹੋਣ, ਆਪਣੀਆਂ ਧੀਆਂ ਭੈਣਾਂ ਦੇ ਡੋਲੇ ਵੀ ਖੁਸ਼ੀ ਖੁਸ਼ੀ ਦਿੱਤੇ ਹੋਣ, ਔਰ ਹਰ ਗੁਲਾਮੀ ਨੂੰ ਜਿਹੜਾ ਹੈ ਉਹ ਆਪਣੀ ਕਿ ਸਾਡੇ ਕਰਮਾਂ 'ਚ ਇਹ ਲਿਖਿਆ ਹੋਇਆ ਸੀ, ਇਵੇਂ ਪ੍ਰੈਜ਼ੈਂਟ ਭਾਗਯ ਕਿ ਇਹ ਭਾਗਯ ਦੇ ਥੱਲੇ ਹੋਏ। ਔਰ ਜਿਨ੍ਹਾਂ ਨੇ ਆਪਣਾ ਨੈਸ਼ਨਲ ਐਂਥਮ ਵੀ ਇਹ ਚੁਣਿਆ ਹੋਏ, ਜਿਹੜਾ ਟੈਗੋਰ ਨੇ ਉਸ ਜ਼ਮਾਨੇ ਦੇ ਵਿੱਚ ਵਾਇਸਰਾਏ ਦੀ ਸਿਫਤ ਦੇ ਵਿੱਚ ਲਿਖਿਆ ਕਿ ਜਨ ਗਨ ਮਨ ਅਧਿਨਾਇਕ ਜਇਆ ਹੈ ਭਾਰਤ ਭਾਗਯ ਵਿਧਾਤਾ, ਕਿ ਹੇ ਵਾਇਸਰਾਏ ਤੂੰ ਹੀ ਭਾਰਤ ਦੀ ਕਿਸਮਤ ਦਾ ਵਿਧਾਤਾ ਹੈ, ਤੂੰ ਰੱਬ ਹੈ। ਔਰ ਬਾਕੀ ਫਿਰ ਉਹ ਜਿਹੜਾ ਸਾਰਾ ਪਾਰਟ ਹੈ ਉਹ ਜੈ ਹੈ ਤੱਕ ਭਾਰਤ ਇੱਕ ਹਿਸਟੋਰੀਕਲ ਫੈਕਟ ਹੈ, ਉਹਨੂੰ ਆਪਣਾ ਨੈਸ਼ਨਲ ਐਂਥਮ ਬਣਾਇਆ ਹੋਇਆ। ਜਿਹੜੇ ਭਾਰਤ ਭਾਗਯ ਵਿਧਾਤਾ ਤਾਂ ਜਿਹੜਾ ਉਹ ਉਹਨੂੰ ਹੀ ਕਹਿ ਰਹੇ ਨੇ। ਹੁਣ ਜਿਨ੍ਹਾਂ ਦੇ ਕੋਲ ਪਾਵਰ ਆਈ, ਅੰਗਰੇਜ਼ ਜਾਣ ਲੱਗੇ, ਉਹਨਾਂ ਨੂੰ ਇੱਕ ਵੈਲ ਐਸਟੈਬਲਿਸ਼ਡ ਰਜੀਮ ਜਿਹਦੇ ਕੋਲ ਆਪਣਾ ਅਦਾਲਤੀ ਸਿਸਟਮ, ਐਜੂਕੇਸ਼ਨ ਸਿਸਟਮ, ਟਰਾਂਸਪੋਰਟੇਸ਼ਨ ਸਿਸਟਮ, ਬਣੀ ਬਣਾਈ ਰਾਜਧਾਨੀ, ਵਾਇਸਰਾਏ ਹਾਊਸ, ਪਾਰਲੀਮੈਂਟ ਹਾਊਸ, ਕਰੋਲ ਬਾਗ, ਔਰ ਕਿਆ ਕਹਿਣੇ ਦਿੱਲੀ ਦਾ ਜਿਹੜਾ ਮਾਡਰਨ ਕੈਪੀਟਲ, ਉਹ ਸਾਰੇ ਨੂੰ ਦੇ ਗਏ ਹੋਣ। ਔਰ ਉਹਨਾਂ ਦੇ ਥੱਲੇ ਉਹਨਾਂ ਦੇ ਵਿੱਚ ਬਹਿ ਕੇ ਜਿਹੜੇ ਨੇ ਇਹ ਸਮਝਣ ਕਿ ਜੀ ਇਹ ਤਾਂ ਭਾਰਤ ਦਾ ਗਰਵ, ਔਰ ਦੂਜਾ ਉਹਦੇ ਨਾਂ ਬਦਲੀ ਜਾਓ। ਜੇ ਰਾਜਮਾਰਗ ਸੀ, ਰਾਜਪਥ ਸੀ, ਤੇ ਉਹਨੂੰ ਤੁਸੀਂ ਕਹੋ ਜੀ ਕਰਤੱਵਯ ਮਾਰਗ, ਪਤਾ ਨਹੀਂ ਕੀ ਹੈ, ਮਾਰਗ ਵੀ ਨਹੀਂ ਕੁਛ ਹੋ ਰਹੀ ਹੈ, ਕਰਤੱਵਯ ਪਥ, ਇਸ ਕਿਸਮ ਦੇ। ਤੇ ਜਿਹੜਾ ਮੁਗਲਾਂ ਨੇ ਸ਼ਾਨਦਾਰ ਕਿਲੇ ਬਣਾਏ, ਲਾਲ ਕਿਲਾ ਮੁਗਲਾਂ ਨੇ ਬਣਾਇਆ, ਤਾਜ ਮਹਿਲ ਉਹਨਾਂ ਨੇ ਬਣਾਇਆ, ਉਸ ਲਾਲ ਕਿਲੇ ਤੋਂ ਤੁਸੀਂ ਸਲਾਮੀ ਵੀ ਲਓ 15 ਅਗਸਤ ਦੀ, ਔਰ ਨਾਲ ਦੀ ਨਾਲ ਇਹ ਵੀ ਜਿਹੜਾ ਉਹਨਾਂ ਨੂੰ ਗਾਲਾਂ ਵੀ ਕੱਢੋ, ਔਰ ਹਿੰਦੁਸਤਾਨ ਦੇ ਮੁਸਲਮਾਨਾਂ ਨਾਲ ਦੀ ਨਾਲ ਕਹੋ ਜੀ ਅਸੀਂ ਜਿਹੜਾ ਹੈ ਉਹ, ਕਿਉਂਕਿ 2026 ਉਹ ਸਾਲ ਹੈ ਕਿ 1000 ਸਾਲ ਪਹਿਲਾਂ 1026 'ਚ ਮਹਿਮੂਦ ਗਜ਼ਨਵੀ ਨੇ ਸੋਮਨਾਥ ਦਾ ਮੰਦਿਰ ਤੋੜਿਆ ਸੀ। ਸੋ ਅਸੀਂ ਉਹ ਜਿਹੜੀ ਹਿੰਦੂ ਪ੍ਰਾਈਡ ਹੈ, ਉਹਨੂੰ ਪ੍ਰਾਈਡ ਕਾਹਦਾ, ਜੁੱਤੀਆਂ ਤੁਸੀਂ ਉਹ ਤਾਂ ਜਿੰਨੀ ਵਾਰੀ ਚਾਹਿਆ ਆਇਆ, 17 ਵਾਰੀ ਲੁੱਟ ਕੇ ਗਿਆ, ਉਦੋਂ ਤੁਹਾਡੇ ਪੁਰਖੇ ਕਿੱਥੇ ਸੀ? 1000 ਸਾਲ ਤੁਸੀਂ ਕੀ ਕਰਦੇ ਰਹੇ ਹੋ? ਕੋਈ ਕਿੰਨੇ ਕੁ ਗੁਜਰਾਤੀ ਜਿਹੜੇ ਨੇ, ਜਿਹੜਾ ਅੱਜ ਪ੍ਰਾਈਡ ਮੋਦੀ ਜਾਂ ਅਮਿਤ ਸ਼ਾਹ ਲੈ ਰਿਹਾ, ਉਹ ਇੱਕ ਵਾਰੀ ਉਹ ਆਇਆ ਕਿ ਵੀ ਉਹਨਾਂ ਦਾ SFJ ਮਾਨਕ ਸ਼ਾਹ ਫੀਲਡ ਮਾਰਸ਼ਲ ਦਾ ਉਹਨੂੰ ਟਾਈਟਲ ਦਿੱਤਾ ਸੀ ਇੰਦਰਾ ਗਾਂਧੀ ਨੇ, ਉਹ ਕਿੱਥੇ ਗਿਆ? ਉਹਦੇ ਬਾਰੇ ਮਸ਼ਹੂਰ ਸੀ ਕਿ ਉਹਨੇ ਅੱਡ ਥਾਂ ਕਮਾਂਡਸ ਕੀਤੀਆਂ। ਉਹ ਮਰਾਠੀ ਵੀ ਬੋਲ ਲੈਂਦਾ ਸੀ, ਪੰਜਾਬੀ ਵੀ ਬੋਲ ਲੈਂਦਾ ਸੀ, ਡੋਗਰੀ ਵੀ ਬੋਲ ਲੈਂਦਾ ਸੀ, ਕਸ਼ਮੀਰ ਜਿਹੜੀ ਹੈ ਬਾਕੀ ਵੀ ਜਿਹੜੀਆਂ ਨੇ ਉਹਨਾਂ ਜ਼ਬਾਨਾਂ ਦੇ ਵਿੱਚ ਤਾਮਿਲ ਵੀ ਬੋਲ ਲੈਂਦਾ ਸੀ। ਤੇ ਉਹ ਜਦੋਂ ਕਿਸੇ ਗੁਜਰਾਤੀਆਂ ਦੇ ਇਕੱਠ ਨੇ ਉਹਨੂੰ ਸੱਦਿਆ ਆਨਰ ਕਰਨ ਦੇ ਲਈ, ਤਾਂ ਬੋਲਣ ਲੱਗਾ, ਤੇ ਲੋਕਾਂ ਨੂੰ ਸੀ ਕਿ ਵੀ ਇਹਨੂੰ ਤਾਂ ਸਾਰੀਆਂ ਜ਼ਬਾਨਾਂ ਆਉਂਦੀਆਂ, ਤੇ ਉਹਨੂੰ ਕਹਿੰਦੇ ਵੀ ਗੁਜਰਾਤੀ, ਤੇ ਉਹ ਹੱਸ ਕੇ ਕਹਿੰਦਾ ਵੀ ਮੈਨੂੰ ਜਿਹੜੀਆਂ ਜ਼ਬਾਨਾਂ ਆਉਂਦੀਆਂ, ਮੈਂ ਜਿਨ੍ਹਾਂ ਰੈਜੀਮੈਂਟਾਂ ਦੇ ਵਿੱਚ ਰਿਹਾ ਉਹਨਾਂ ਦੀ ਕਮਾਂਡ ਕਰਦੇ ਸਿੱਖੀਆਂ ਨੇ, ਪਰ ਅਨਫੋਰਚੂਨੇਟਲੀ ਇੰਡੀਅਨ ਆਰਮੀ ਦੇ ਵਿੱਚ ਕੋਈ ਗੁਜਰਾਤੀ ਰੈਜੀਮੈਂਟ ਨਹੀਂ ਹੈ। ਹੁਣ ਜੇ ਮਰਨ ਲਈ ਕੋਈ ਤਿਆਰ ਹੋਏ ਫਿਰ ਹੀ ਰੈਜੀਮੈਂਟ ਬਣਦੀ ਹੈ। ਸੋ ਜਿਨ੍ਹਾਂ ਨੇ ਕਦੇ ਉਹ ਉਸ ਕਿਸਮ ਦਾ ਜੰਗ ਦਾ ਮੈਦਾਨ ਤਾਂ ਕੀ ਫੇਸ ਕਰਨਾ ਹੈ, ਅੱਜ ਵੀ ਜਿਹੜੇ
ਹਿੰਦੂ ਪ੍ਰਾਈਡ ਦੇ ਥੱਲੇ ਆ, ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਸਿੱਖਾਂ ਦੇ ਖਿਲਾਫ ਨਫ਼ਰਤ ਲਈ, ਜਿਨ੍ਹਾਂ ਨੇ ਬੈਕਵਰਡ ਕਲਾਸ, ਸ਼ਡਿਊਲ ਕਾਸਟ, ਵਿਚਾਰੇ ਗਰੀਬਾਂ ਦੇ ਬੱਚਿਆਂ ਨੂੰ ਲਾਇਆ ਹੋਇਆ। ਇਹਨਾਂ ਦੇ ਆਪਣੇ ਧੀਆਂ ਪੁੱਤ, ਕੋਈ ਉਸ ਇਹਦਾ ਐਸ ਜੈ ਸ਼ੰਕਰ ਦਾ ਮੁੰਡਾ ਜਿਹੜਾ ਉਹ ਅਮਰੀਕਨ ਸਿਟੀਜ਼ਨ ਹੈ, ਉਹਦਾ ਅਜੀਤ ਡੋਵਾਲ ਦਾ ਮੁੰਡਾ, ਉਹਨੇ ਇੰਡੀਅਨ ਸਿਟੀਜ਼ਨਸ਼ਿਪ ਛੱਡ ਕੇ ਉਹ ਕਿਸੇ ਹੋਰ ਮੁਲਕ ਦੇ ਵਿੱਚ ਦੁਬਈ ਤੇ UAE ਦੀ ਸਿਟੀਜ਼ਨਸ਼ਿਪ ਲਈ ਹੋਈ ਹੈ ਜੀ। ਔਰ ਇਹਨਾਂ ਸਾਰਿਆਂ ਦੇ ਕਾਰੋਬਾਰ ਜਾਂ ਇਹਨਾਂ ਚੋਂ ਤਾਂ ਕਿਸੇ ਦਾ ਕੋਈ ਲਾਗਾ ਦੇਗਾ ਨਹੀਂ ਹੈ। ਹੁਣ ਇਸ ਸਭ ਦੇ ਚਲਦਿਆਂ ਤੁਸੀਂ ਝੂਠ ਜਿਹਾ ਉਹ ਉੱਥੇ ਗਰੀਬਾਂ ਦੇ ਉਹਨਾਂ ਨੂੰ ਵਰਦੀ ਪਵਾ ਕੇ ਤੇ ਉਹਨਾਂ ਨੂੰ ਹੁਣ ਤਾਂ ਅਗਨੀਵੀਰ ਸਕੀਮ ਦੇ ਥੱਲੇ 4 ਸਾਲ ਬਾਅਦ ਰਿਟਾਇਰ ਕਰਨ ਦੀ ਲਾਈਨ। ਲੇਕਿਨ ਇਸ ਗੱਲ ਨੂੰ ਜਦੋਂ ਅਸੀਂ ਵੀ ਗਰੋ ਹੋ ਰਹੇ ਸੀ 15 ਅਗਸਤ 26 ਜਨਵਰੀ ਨੂੰ ਬੜੇ ਵੱਡੇ ਦਿਨਾਂ ਦੇ ਤੌਰ ਤੇ ਕਿ ਜੀ ਅਸੀਂ ਸ਼ੋਅ ਆਫ ਸਟਰੈਂਥ, ਸ਼ੋਅ ਆਫ ਪਾਵਰ। ਹੁਣ ਦੁਨੀਆ ਦੇ ਵਿੱਚ ਕਿਹੜਾ ਬੂਟ ਨਾਲ ਬੂਟ ਮਾਰਦਾ, ਕਿਹੜਾ ਬਰਾਸੋ ਚਮਕਾਉਣ ਤੇ ਲੱਗਾ ਹੋਇਆ, ਜਾਂ ਤੁਸੀਂ ਜਿਹੜੀਆਂ ਬੈਸਟ ਆਰਮੀਜ਼ ਨੇ, ਹੁਣ ਚਾਈਨਾ ਦੀ ਹੈ ਪੀਪਲਜ਼ ਲਿਬਰੇਸ਼ਨ ਆਰਮੀ ਹੈ, ਉਹ ਹੁਣ ਇੱਧਰ ਇੰਡੀਅਨ ਆਰਮੀ ਕੀ ਕਰਦੀ ਹੈ, ਉਹ ਬੂਟ ਨਾਲ ਬੂਟ ਮਾਰਿਆ, ਬਰਾਸੋ ਚਮਕਾਇਆ, ਇੱਧਰ ਨੂੰ ਪਹਾੜਾਂ ਤੇ ਚੜ੍ਹ ਕੇ ਪਿੱਠੂ ਲੱਗ ਗਿਆ, ਦੂਜਾ ਹੋ ਗਿਆ। ਜਿਹੜੀ ਲੋਕਾਂ ਦੀ ਆਰਮੀ ਹੈ ਵੀ ਉਹ ਸੜਕਾਂ ਬਣਾਉਂਦੀ ਹੈ, ਪੁਲ ਬਣਾਉਂਦੀ ਹੈ, ਸਕੂਲ ਬਣਾਉਂਦੇ ਨੇ, ਸਾਰਾ ਸਾਲ ਉਹ ਕੰਮ ਕਰਦੇ ਨੇ, ਵੇਲੇ ਬੂਟ ਨਾਲ ਬੂਟ ਤਾਂ ਅੱਡੀ ਨਾਲ ਅੱਡੀ ਤਾਂ ਨਹੀਂ ਖੜਕਾਉਂਦੇ। ਲੇਕਿਨ ਇਹ ਇੰਨਾ ਵੱਡਾ ਬਜਟ ਵੀ ਰੱਖ ਕੇ ਜਿਹੜਾ ਬਹੁਤ ਸਾਰਾ ਤਾਂ ਉਹਨਾਂ ਦੀਆਂ ਫੌਜੀਆਂ ਦੀਆਂ ਪੈਨਸ਼ਨਾਂ ਔਰ ਦੂਸਰੇ ਜਿਹੜੇ ਨੇ ਭੱਤਿਆਂ ਦੇ ਉੱਤੇ ਚਲਾ ਜਾਂਦਾ। ਲੇਕਿਨ ਇਹਦੇ ਬਾਵਜੂਦ ਜਿਹੜੀ ਇੱਕ ਫੋਕੀ ਇੱਕ ਤੁਸੀਂ ਉਹ ਬਣਾਈ ਹੋਈ ਹੈ ਆਪਣੀ ਸ਼ੋਹਰਤ ਕਿ ਜੀ ਦੇਖੋ ਕਿੰਨਾ ਸਾਡਾ ਹਮਾਰਾ ਵੈਭਵ, ਹਿੰਦੀ ਚੋਂ ਕਹਿੰਦੇ ਨੇ ਕਿ ਜੀ ਸਾਡੀ ਗ੍ਰੈਂਡਿਓਰ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਉਹ ਲਾਈਵ ਚੱਲੇਗਾ। ਇੱਕ ਜ਼ਮਾਨੇ 'ਚ ਆਲ ਇੰਡੀਆ ਰੇਡੀਓ 'ਤੇ ਲਾਈਵ ਚੱਲਦੀ ਹੁੰਦੀ ਸੀ ਪੈਰੇਡ, ਉਦੋਂ ਜਸਦੇਵ ਸਿੰਘ ਦੀ ਕਾਮੈਂਟਰੀ ਸੁਣਨ ਦੇ ਲਈ ਕਿ ਜੀ ਹੁਣ ਫਲਾਣਾ ਆ ਗਿਆ, ਢਿਮਕਾ ਆ ਗਿਆ। ਹੁਣ ਹਰ ਸਾਲ ਔਰ ਰਿਪਬਲਿਕ ਡੇ 2 ਪੈਰੇਡ 15 ਅਗਸਤ ਵਾਲਾ ਲਾਲ ਕਿਲੇ ਤੋਂ ਸੰਬੋਧਨ ਹੁੰਦਾ ਹੈ ਰਾਜਪਥ 'ਤੇ, ਔਰ ਇਹ ਸ਼ੋਅ ਆਫ ਸਟਰੈਂਥ ਕਿ ਜੀ ਸਾਡੀ ਮਿਲਟਰੀ ਮਾਈਟ ਕੀ ਹੈ। ਹੁਣ ਜਿਹੜੀ ਖਬਰ ਹੈ ਜਿਹਨੇ ਮੈਂ ਕਿਹਾ ਕਿ ਵੀ 2 ਪੰਜਾਬੀ ਦੇ ਅਖਾਣ ਮੇਰੇ ਮਨ 'ਚ ਆਏ। ਮੈਂ ਕਿਹਾ ਜੀ ਇੱਕ ਤਾਂ ਉਹ ਹੈ ਵੀ ਮਰ ਗਏ ਤੇ ਮੁੱਕਰ ਗਏ ਦਾ ਕੀ, ਜਦੋਂ ਕੋਈ ਚੀਜ਼ ਤੁਹਾਡੇ ਸਾਹਮਣੇ ਆ ਰਹੀ ਹੈ, ਤੁਹਾਨੂੰ ਨਜ਼ਰ ਆ ਰਿਹਾ ਵੀ ਤੁਹਾਡੇ ਨਾਲ ਕੀ ਹੋਇਆ, ਦੁਨੀਆ ਜਾਣਦੀ ਹੈ, ਪਰ ਇਹਦੇ ਬਾਵਜੂਦ ਤੁਸੀਂ ਝੂਠ ਬੋਲੀ ਜਾਣਾ। ਤੇ ਦੂਸਰਾ ਕਿ ਕਿਸੇ ਦੇ ਮਗਰ ਬੇਰੀ ਦਾ ਦਰਖਤ ਉੱਗਾ ਆਇਆ ਤਾਂ ਉਹਨੂੰ ਕਿਸੇ ਨੇ ਕਿਹਾ ਤੈਨੂੰ ਪਤਾ ਨਹੀਂ ਲੱਗਾ ਪਿੱਛੇ ਬੇਰ, ਕਹਿੰਦਾ ਕੋਈ ਨਹੀਂ ਜਦੋਂ ਵੱਡੀ ਹੋ ਗਈ ਨਾਲੇ ਛਾਵੇਂ ਬੈਠਾਂਗੇ ਨਾਲੇ ਬੇਰ ਖਾਵਾਂਗੇ। ਇਹ ਬੇਸ਼ਰਮੀ ਦੀ ਹੱਦ ਹੁੰਦੀ ਹੈ ਕਿ ਵੀ ਤੁਸੀਂ ਇਹ ਹੈ। ਹੁਣ ਖਬਰ ਇੰਡੀਅਨ 에ਅਰ ਫੋਰਸ ਸੰਦੂਰ ਫਾਰਮੇਸ਼ਨ ਟੂ ਲੀਡ ਰਿਪਬਲਿਕ ਡੇ ਫਲਾਈ ਪਾਸਟ। ਹੁਣ ਰਿਪਬਲਿਕ ਡੇ ਦੇ ਮੌਕੇ 26 ਜਨਵਰੀ ਨੂੰ ਰਿਪਬਲਿਕ ਡੇ ਕਹਿੰਦੇ ਨੇ। ਕਿਹੜਾ ਰਿਪਬਲਿਕ ਲਿਆਂਦਾ ਇਹਨਾਂ ਨੇ? ਫਾਸ਼ਿਜ਼ਮ ਹੈ ਪੂਰੀ ਤਰ੍ਹਾਂ, ਹਿੰਦੂਤਵਾ ਦੇ ਥੱਲੇ। ਉਹ ਕਿਸੇ ਨੇ ਇੱਕ ਡਿਬੇਟ 'ਚ ਪੁੱਛਿਆ ਕਿ ਵੀ ਇਹਨਾਂ ਨੂੰ ਇਹ ਬਾਰ-ਬਾਰ ਚੀਨ ਵੱਲ ਕਿਉਂ ਜਾਂਦੇ ਨੇ, ਇਕੱਲਾ ਵਪਾਰ ਦੇ? ਉਹਨੇ ਕਿਹਾ ਵੀ RSS ਦੇ ਚੀਨ ਨਾਲ ਬੜੇ ਪੁਰਾਣੇ ਸੰਬੰਧ ਨੇ, ਉਹਨਾਂ ਨੂੰ ਚੀਨ ਦੀ ਇਹ ਗੱਲ ਪਸੰਦ ਹੈ ਕਿ ਉੱਥੇ ਇੱਕ ਪਾਰਟੀ ਦਾ ਹੀ ਰਾਜ ਹੈ, ਉਹੀ ਰਹਿੰਦਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਕਿ ਵੀ ਇਹਨਾਂ ਦੇ ਦਿਮਾਗਾਂ 'ਚ ਚੀਨੀ ਮਾਡਲ ਹੈ ਵੀ। ਔਰ ਅੱਜ ਜੇ ਤੁਸੀਂ BJP ਦਾ ਵਰਕਿੰਗ ਪੈਟਰਨ ਸਟੇਟਾਂ ਤੋਂ ਲੈ ਕੇ ਫੈਡਰਲ ਤੱਕ ਦੇਖੋ, ਆਪੋਜੀਸ਼ਨ ਨੂੰ ਖਤਮ ਕਰਨਾ ਹੌਲੀ ਹੌਲੀ ਉਹ ਕਹਿੰਦਾ ਵੀ ਇਹਨਾਂ ਨੂੰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਚਾਈਨਾ ਦਾ 1 ਪਾਰਟੀ ਸਿਸਟਮ ਦਿੰਦਾ। ਹੁਣ ਲੇਕਿਨ ਕਿਉਂਕਿ ਇਹਨਾਂ ਨੇ ਦੁਨੀਆ ਨੂੰ ਦਿਖਾਉਣ ਲਈ ਸੈਕੂਲਰਿਜ਼ਮ ਦੇ ਨਾਂ ਥੱਲੇ ਕਨਸਟੀਟਿਊਸ਼ਨ ਬਣਾਇਆ ਹੋਇਆ, ਔਰ ਇਹ ਹਰ ਪੈਰੇਡ ਦੇ ਮੌਕੇ ਇਹ ਕਿਸੇ ਨਾ ਕਿਸੇ VIP ਨੂੰ ਸੱਦ ਕੇ ਇਹ ਦਿਖਾਉਣਾ ਚਾਹੁੰਦੇ ਨੇ, ਦੇਖੋ ਜੀ ਅਸੀਂ ਕਿੰਨੀ ਵੱਡੀ ਤਾਕਤ ਹੈ। ਪ੍ਰੈਜ਼ੀਡੈਂਟ ਓਬਾਮਾ ਨੂੰ ਵੀ ਸੱਦਿਆ, ਬਾਈਡਨ ਤਾਂ ਗਿਆ ਹੀ ਨਹੀਂ ਸੀ ਕਿਉਂਕਿ ਉਦੋਂ ਤੱਕ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਸਾਹਮਣੇ ਆ ਗਿਆ ਸੀ। ਔਰ ਇਸ ਮੌਕੇ ਦੇ ਉੱਤੇ ਇਸ ਵਾਰ ਦਾ 26 ਜਨਵਰੀ ਦੇ ਮੌਕੇ ਇਹਨਾਂ ਨੇ ਯੂਰਪ ਦੇ 2 ਪ੍ਰੋਮੀਨੈਂਟ ਜਿਹੜੇ ਆਗੂ ਨੇ, ਪ੍ਰੈਜ਼ੀਡੈਂਟ ਯੂਰਪੀਅਨ ਕਾਉਂਸਲ ਐਂਟੋਨੀਓ ਕੋਸਟਾ ਤੇ ਪ੍ਰੈਜ਼ੀਡੈਂਟ ਯੂਰਪੀਅਨ ਕਮਿਸ਼ਨ ਉਰਸੁਲਾ ਵੌਨ ਡੈਰ ਲਿਓਨ, ਉਹਨਾਂ ਨੂੰ ਚੀਫ ਗੈਸਟ ਦੇ ਤੌਰ ਤੇ ਸੱਦਿਆ। ਅੱਛਾ। ਹੁਣ ਇਸ ਦੇ ਵੀ ਜਿਹੜੀ ਖਬਰ ਜਿਹਦੇ ਕਰਕੇ ਮੈਂ ਇਸ ਨੂੰ ਡਿਸਕਸ਼ਨ ਲਈ ਪਿਕ ਕੀਤਾ, ਉਹਦੇ 'ਚ ਇਹ ਹੈ ਕਿ ਜਿਹੜਾ 에ਅਰ ਫੋਰਸ ਦੇ ਕਰਤੱਵ 에ਅਰ ਫੋਰਸ ਨੇ ਦਿਖਾਣੇ ਨੇ, ਉਹਦੇ 'ਚ ਜਿਹੜੀ ਫਾਰਮੇਸ਼ਨ ਹੈ ਉਹ ਆਪਰੇਸ਼ਨ ਸੰਦੂਰ ਦੀ ਹੋਣੀ। ਹੁਣ ਆਪਰੇਸ਼ਨ ਸੰਦੂਰ ਦੀ ਫਾਰਮੇਸ਼ਨ ਕੀ ਹੈ ਕਿ ਵੀ ਇੰਡੀਅਨ 에ਅਰ ਫੋਰਸ ਵਿਲ ਸ਼ੋਕੇਸ ਅ ਫਾਰਮੇਸ਼ਨ ਆਫ ਫਰੰਟ ਲਾਈਨ ਫਾਈਟਰ ਜੈਟਸ ਵਿਦ ਦਾ ਕਾਲ ਸਾਈਨ ਸੰਦੂਰ during the Republic Day fly past, symbolizing India's aerial dominance। ਇਹ ਦੱਸਦੇ ਆ ਕਿ ਭਾਰਤ ਦੇ ਹਵਾਈ ਫੋਰਸ ਨੇ ਕਿਵੇਂ ਅਸਮਾਨਾਂ ਦੇ ਵਿੱਚ ਡੋਮੀਨੇਟ ਕੀਤਾ
ਆਪਰੇਸ਼ਨ ਸੰਦੂਰ ਦੇ ਦੌਰਾਨ ਡਿਊਰਿੰਗ ਆਪਰੇਸ਼ਨ ਸੰਦੂਰ and high precision tri-services military campaign conducted against Pakistan last में high precision ਤਿੰਨਾਂ ਦੇ ਔਰ ਉਹਦੇ ਚ ਜਿਹੜੀ ਇਹਨਾਂ ਦੀ spearhead formation ਹੈ will comprise 2 Rafale jets, 2 MiG-290s, 2 Su-30 MKIs and 1 Jaguar aircraft, all of which actively participated in the operation ਕਿ ਇਹ ਸਾਰਿਆਂ ਨੇ ਆਪਰੇਸ਼ਨ 'ਚ ਹਿੱਸਾ ਲਿਆ। ਸੋ ਇਹਨਾਂ ਦੀ ਜਿਹੜੀ ਫਾਰਮੇਸ਼ਨ ਹੋਏਗੀ, the fly past will carry the flag of Operation Sindoor, commemorating India's decisive military response from May 7 to May 10 following the Pahalgam terror attack। कि flag भी होएगा Operation Sindoor ਦਾ कि देखो जी ਅਸੀਂ फैसला कुन पाकिस्तान ਨੂੰ सजा ਦਿੱਤੀ। और senior defense official said 29 aircraft including fighter jets, 4 transport aircraft, 9 helicopters will participate in the fly past. For the first time, fly past will be conducted in 2 segments, the first during the march past and second after the parade। ਲੋਕਾਂ ਨੂੰ ਤੇ ਜੇ ਉੱਥੇ ਇੱਕ ਅੱਧਾ ਪੁੱਠਾ ਹੋ ਗਿਆ ਜਿਵੇਂ ਉਹ ਦੁਬਈ ਵਾਲੇ 'ਚ ਹੋਇਆ ਤੇ ਲੱਗ ਪਥੇ ਜਾਣਗੇ, ਇਹਨਾਂ ਨੇ ਤਾਂ ਬੈਂਚਾਂ ਥੱਲੇ ਲੁਕੇ ਹੋਣਾ ਜਿਸ ਕਿਸਮ ਦਾ ਕਰ ਰਹੇ ਨੇ। ਔਰ ਹੁੰਦਾ ਹੀ ਹੁੰਦਾ ਇਸ ਕਿਸਮ ਦਾ ਜਦੋਂ ਕੋਈ ਫਰਾਡ। ਔਰ ਤੁਸੀਂ ਇਹਨਾਂ ਦਾ ਦੇਖੋ ਕਿ ਵੀ ਨਾਂ ਕਿਹੜੇ ਚੁਣੇ ਨੇ ਉਹਨਾਂ ਨੇ, ਮਲਟੀਪਲ ਫਾਰਮੇਸ਼ਨਸ ਕੀ ਹੋਣਗੀਆਂ, ਬਿਲਕੁਲ ਹਿੰਦੂਤਵਾ। ਜਦੋਂ ਅਸੀਂ ਕਹਿੰਦੇ ਹਾਂ ਵੀ ਹਿੰਦੂ ਨੇਸ਼ਨ ਬਣ ਚੁੱਕਾ, ਕਹਿ ਰਹੇ ਸੰਦੂਰ, ਧਵਜ, ਪ੍ਰਹਾਰ, ਗਰੜ, ਗਰੜ ਪੰਛੀ ਜਿਹੜਾ ਗਰੜ ਪੁਰਾਣ ਪੜ੍ਹਦੇ ਨੇ ਉੱਥੇ, ਅਰਜੁਨਾ, ਵਰੁਣਾ ਪਾਣੀ ਦਾ ਦੇਵਤਾ, ਐਂਡ ਬਜਰੰਗ, ਬਜਰੰਗ ਬਲੀ ਕੀ ਜੈ, ਆ ਉਹਦੇ ਨਾਂ ਨੇ। ਉਹਨਾਂ ਨੂੰ ਹੋਰ ਕੋਈ ਜਿਹੜਾ ਡਿਕਸ਼ਨਰੀ ਚੋਂ ਜਾਂ ਇਹਨਾਂ ਦੀ ਕੋਰਸ ਬੁੱਕ ਚੋਂ ਨਹੀਂ ਲੱਭਿਆ। ਫਿਰ ਉਹਨੇ ਕਰਤੱਵਯ ਪਥ ਉਹਨੂੰ ਕਿਹਾ। In a special tribute, 4 Mi-17 helicopters will shower flower petals over the marching contingents on ਕਰਤੱਵਯ ਪਥ। ਜਦੋਂ ਕਰਤੱਵਯ ਪਥ ਤੋਂ ਚੱਲਣਗੇ ਇਹ ਸਾਰੇ ਕਰਨਗੇ। ਔਰ ਇਹ 77th ਰਿਪਬਲਿਕ ਡੇ ਹੈ ਔਰ ਪਹਿਲੀ ਵਾਰ ਹੈ ਕਿ ਮਿਲਟਰੀ ਕੈਪੇਬਿਲਿਟੀ ਇਸ ਲੈਵਲ ਦੇ ਉੱਤੇ ਦਿਖਾਈ ਜਾਏਗੀ। ਔਰ ਨਾਲ ਦੀ ਨਾਲ ਜਿਹੜੀ ਨਵੀਂ ਇਹਨਾਂ ਨੇ ਕੋਈ ਲਾਈਟ ਕਮਾਂਡੋ ਬਟਾਲੀਅਨ ਬਣਾਈ ਹੈ, ਭੈਰਵ, ਭੈਰਵ ਵੀ ਰਾਕਸ਼ਸ ਦੇ ਨਾਂ ਤੇ ਹੀ ਹੈ, ਉਹ ਦਿਖਾਏ। ਹੁਣ ਤੁਸੀਂ ਕਿੰਨਾ ਹਲਕਾਪਨ, ਛਛੋਰਾਪਨ ਔਰ ਬੇਸ਼ਰਮੀ ਔਰ ਇਹ ਸਭ ਤੋਂ ਉੱਪਰ ਫਿਰ ਕੀ ਲੈ ਜਾਂਦਾ ਹੈ? ਲੱਖ ਦੀ ਲਾਹਨਤ ਤੁਹਾਡੇ ਝੂਠ ਦੇ ਔਰ ਤੁਹਾਡੇ ਫਰਾਡ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ ਔਰ ਦਰਸ਼ਨ ਸਿੰਘ ਬਰਾੜ ਜੀ ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਗੁਸਕੇ ਜੀ ਵੀ ਔਰ ਜਗਜੀਤ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਔਰ ਨੂਪਾ ਜੀ ਕਹਿੰਦੇ ਨੇ ਕਿ ਸਿੱਖ ਆਰਮੀ ਬਹੁਤ ਸਟਰੋਂਗ ਸੀ ਵਰਲਡ ਵਾਰ ਦੇ ਟਾਈਮ। ਅੱਜ ਵੀ ਜਦੋਂ ਓਲਡ ਵਰਲਡ ਵਾਰ ਜਿਹੜੀ 2 ਹੈ ਉਹ ਡਾਕੂਮੈਂਟਰੀ ਦੇਖਦੇ ਹਾਂ ਤਾਂ ਕੁਝ ਵੀਡੀਓਜ਼ ਕਲਿੱਪਸ ਜਿਹੜੀਆਂ ਨੇ ਸਿੱਖ ਆਰਮੀ ਦੇ ਹਨ ਔਰ ਕਿੱਥੇ ਕਿੱਥੇ ਜਿਹੜੇ ਯੂਰਪ ਵਿੱਚ ਕਹਿੰਦੇ ਪੈਰਾਂ ਦੇ ਨਿਸ਼ਾਨ ਕਰਕੇ ਗਏ ਨੇ, ਕਹਿੰਦੇ ਪਿੰਡਾਂ ਦੇ ਜੰਮੇ ਜਾਏ। ਦੇਖੋ ਕੋਈ ਸ਼ੱਕ ਨਹੀਂ ਹੈ ਔਰ ਸ਼ਾਇਦ ਇਸ ਦਾ ਕ੍ਰੈਡਿਟ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਦੇਣਾ ਬਣਦਾ, ਇਕੱਲੀ ਸਿੱਖ ਫੌਜ ਦਾ ਹੀ ਨਹੀਂ। ਜੇ ਪਾਕਿਸਤਾਨ ਦੀ ਫੌਜ ਜਾਂ ਤੋਪਖਾਨਾ ਜਾਂ ਦੂਸਰਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸਿੱਖਾਂ ਤੋਂ ਬਾਅਦ ਦੂਸਰੀ ਵੱਡੀ ਗਿਣਤੀ ਪੰਜਾਬੀ ਮੁਸਲਮਾਨਾਂ ਦੀ ਸੀ ਔਰ ਉਹੀ ਅਸੀਂ ਜੰਗਾਂ 'ਚ ਵੀ ਦੇਖਦੇ ਹਾਂ। ਜਦੋਂ ਪਹਿਲੀ ਅੰਗਰੇਜ਼ ਸਿੱਖ ਜੰਗ ਹੋਈ ਤੇ ਸ਼ਾਹ ਮੁਹੰਮਦ ਨੇ ਲਿਖਿਆ ਕਿ ਬਈ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਇਹ ਤੋਪਖਾਨੇ ਦੇ ਇੰਚਾਰਜ ਨੇ ਮਾਖੇ ਖਾਂ ਤੇ ਮੇਵਾ ਸਿੰਘ। ਔਰ ਇਵੇਂ ਹੀ ਪੰਜਾਬੀ ਮੁਸਲਮਾਨ ਸੋਲਜਰ ਸਿੱਖ ਫੌਜ ਦੇ ਵਿੱਚ ਸਿੱਖ ਰਾਜ ਔਰ 70,000 ਤੋਂ ਜ਼ਿਆਦਾ ਦੀ ਪਾਵਰਫੁਲ ਸਟਰੋਂਗ ਆਰਮੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਵੈਲ ਟ੍ਰੇਨਡ। ਔਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਸੀ ਵੀ ਸੂਨਰ ਔਰ ਲੇਟਰ ਅੰਗਰੇਜ਼ਾਂ ਦੇ ਨਾਲ ਟੱਕਰ ਹੋਣੀ ਹੈ, ਸੋ ਜਿਹੜੀ ਫੌਜੀ ਟ੍ਰੇਨਿੰਗ ਫਰੈਂਚ ਜਰਨੈਲਾਂ ਦੇ ਥੱਲੇ ਹੋਈ ਯੂਰਪੀਅਨ ਪੈਟਰਨ ਦੇ ਉੱਤੇ, ਇਸ ਲਈ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆ ਵੜੇ 1849 'ਚ ਕਬਜ਼ਾ ਕੀਤਾ ਤੇ ਆਲਰੇਡੀ ਇੱਕ ਵੱਡੀ ਗਿਣਤੀ ਸਿੱਖ ਔਰ ਮੁਸਲਮਾਨ ਜਿਹੜੇ ਖਾਸ ਤੌਰ 'ਤੇ ਅੱਜ ਵੀ ਚਕਵਾਲ, ਪੋਠੋਹਾਰ, ਉਹ ਸਾਰਾ ਏਰੀਆ ਜਿੱਥੋਂ ਪਾਕਿਸਤਾਨੀ ਫੌਜ ਦੀ 60-70%
ਜਿਹੜੇ ਜਵਾਨ ਨੇ ਉੱਥੋਂ ਹੀ ਆਉਂਦੇ ਨੇ। ਸੋ ਉਹ ਆਲਰੇਡੀ ਵਾਰ ਰੈਡੀ ਆਰਮੀ ਸੀ। ਸੋ ਮੈਂ ਸਮਝਦਾ ਵੀ ਕਿਉਂਕਿ ਉਹਨਾਂ ਨੇ 5-7 ਸਾਲ ਤਾਂ ਇਤਬਾਰ ਨਹੀਂ ਕੀਤਾ ਸਿੱਖਾਂ ਤੇ ਜਾਂ ਪੰਜਾਬੀਆਂ ਤੇ, ਫਿਰ ਉਹਨਾਂ ਨੇ ਦਰਵਾਜ਼ੇ ਖੋਲ੍ਹੇ। ਸੋ ਆਲਰੇਡੀ ਮਾਈਂਡਸੈਟ ਵੀ ਮਾਡਰਨ ਸੀ, ਔਰ ਇਹੀ ਕਾਰਨ ਹੈ ਕਿ ਸਿੱਖ ਔਰ ਪੰਜਾਬੀ ਮੁਸਲਮਾਨ ਵੱਡੀ ਗਿਣਤੀ ਦੇ ਵਿੱਚ ਫਸਟ ਵਰਲਡ ਵਾਰ ਵੇਲੇ, ਸੈਕੰਡ ਵਰਲਡ ਵਾਰ ਵੇਲੇ ਵੀ ਫੌਜ ਦਾ ਹਿੱਸਾ ਬਣੇ। ਔਰ ਬਿਲਕੁਲ ਠੀਕ ਹੈ ਕਿ ਕੋਈ ਦੁਨੀਆ ਦਾ ਐਸਾ ਹਿੱਸਾ ਨਹੀਂ ਹੈ, ਯੂਰਪ ਹੋਏ, ਅਫਰੀਕਾ ਹੋਏ, ਮਿਡਲ ਈਸਟ ਹੋਏ, ਜਿੱਥੇ ਪਿੰਡਾਂ ਦੇ ਜਾਇਆਂ ਦੇ ਉਹ ਸਿੱਖ ਹੋਏ, ਮੁਸਲਮਾਨ ਹੋਏ, ਉਹਨਾਂ ਦੇ ਨੇ ਆਪਣੀ ਪੈਰ ਛਾਪ ਨਾ ਛੱਡੀ ਹੋਏ। ਬਿਲਕੁਲ। ਇੰਦਰਪ੍ਰੀਤ ਸਿੰਘ ਔਰ ਹਰਮਨ ਪੰਨੂ ਜੀ ਵੀ, ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਗਦੀਪ ਸਿੰਘ ਜੀ, ਕਹਿੰਦੇ 10ਵੇਂ ਪਾਤਸ਼ਾਹ ਦੇ ਵਿਆਹ ਪੂਰਬ ਦੀ ਮੁਬਾਰਕ ਹੋਏ, ਵਾਹਿਗੁਰੂ ਜੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਚਾਹਲ ਜੀ, ਔਰ ਫਿਰ ਇਸ ਤਰ੍ਹਾਂ ਗੁਰਸਿਮਰ ਕੌਰ ਜੀ, ਔਰ ਫਿਰ ਇਸ ਤਰ੍ਹਾਂ ਖਾਲਿਸਤਾਨੀ ਫੌਜੀ ਜੀ ਵੀ, ਔਰ ਮੁਹੰਮਦ ਯੂਨਸ ਜੀ ਵੀ ਸਾਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ, ਅਸਲਾਮ ਵਾਲੇਕਮ ਕਹਿੰਦੇ। ਵਾਲੇਕਮ ਸਲਾਮ ਯੂਨਸ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ, ਫਿਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਤੁਹਾਡਾ ਜ਼ਿੰਦਾਬਾਦ ਕਹਿਣਾ ਸਾਨੂੰ ਬਹੁਤ ਹੌਸਲਾ ਦਿੰਦਾ ਹੈ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਬਹੁਤ ਸ਼ੁਕਰੀਆ ਨਾਸਰ ਜੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਤਜਿੰਦਰ ਸਿੰਘ ਜੀ ਵੀ, ਔਰ ਨਾਸਰ ਚੌਧਰੀ ਧੰਨ ਧੰਨ ਬਾਬਾ ਨਾਨਕ ਜੀ, ਬਾਬਾ ਨਾਨਕ ਜੀ ਸਾਡੇ ਸਾਂਝੇ ਹਨ। ਬਿਲਕੁਲ ਬਿਲਕੁਲ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸ ਤਰ੍ਹਾਂ मोहम्मद याकूब जी भी ये कहते हैं कि जी डॉक्टर साहब ये वाकई बड़ी खुशी की बात है कि पंजाब का सिख नौजवान अब इंडिया नहीं बल्कि खालिस्तान की आर्मी ज्वाइन करेगा और खालिस्तान बनाकर दम लेगा। बिल्कुल ठीक फरमाया। और ये हुण इंडियन फौज की अपील ही दस रही है कि उन्होंने समझ आ गई भी सिख हुण तुहाडे लई नहीं मरनगे। ਮੁਹੰਮਦ ਯੂਨਸ ਜੀ ਕਹਿੰਦੇ ਡਾਕਟਰ ਸਾਹਿਬ ਚੜ੍ਹਦੇ ਪੰਜਾਬ ਵਿੱਚ ਜ਼ੁਲਮ ਦੀ ਕਾਲੀ ਰਾਤ ਕਦੋਂ ਮੁੱਕੇਗੀ? ਹੁਣ ਕਹਿੰਦੇ ਫਿਰ ਆਪਰੇਸ਼ਨ ਹੋਏਗਾ ਮੇਰੇ ਖਿਆਲ। ਯੂਨਸ ਸਾਹਿਬ ਆਲਰੇਡੀ ਚੱਲ ਰਿਹਾ ਹੈ। ਪਹਿਲਾਂ ਉਹਨਾਂ ਨੇ ਅੱਤਵਾਦੀ ਕਹਿ ਕੇ ਸਿੱਖ ਨੌਜਵਾਨ ਮਾਰੇ, ਹੁਣ ਗੈਂਗਸਟਰ ਕਹਿ ਕੇ। ਪਿਛਲੇ ਕੱਲ ਵੀ 2 ਇਸ ਕਿਸਮ ਦੇ ਉਹਨਾਂ ਨੇ ਕਿਲਿੰਗਸ ਕੀਤੀਆਂ ਨੇ, ਜਿਨ੍ਹਾਂ ਨੂੰ ਗੈਂਗਸਟਰਸ ਨੂੰ ਮਾਰਨ ਦੇ ਨਾਂ ਥੱਲੇ ਜਿਹੜਾ ਉਹਨਾਂ ਨੇ ਐਨਕਾਊਂਟਰ ਬਣਾਏ ਨੇ ਝੂਠੇ ਨੌਜਵਾਨ। ਔਰ ਨਾਸਰ ਚੌਧਰੀ ਕਹਿੰਦੇ ਕਿ ਅੱਲਾ ਦੇ ਸੰਤ ਪਿੰਡਰਾਂਵਾਲੇ ਦੀ ਸ਼ਹਾਦਤ ਖਾਲਿਸਤਾਨ ਦੀ ਸਵੇਰ ਲਿਆ ਰਹੀ ਹੈ। और राजविंदर कोई शक नहीं है। हाँ जी। और मोहम्मद याकूब जी कहते हैं कि आपने सही कहा कि कश्मीर की हमायत की असल वजह पानी ही है और देखा जाए तो इंडिया का कोई ताल्लुक नहीं बनता और मेरे कश्मीर के साथ फाइनल वॉर पानी ही है और इसकी वजह बिल्कुल बिल्कुल वाटर एज ए वेपन ਉਹ ਯੂਜ਼ ਕਰ ਰਹੇ ਨੇ ਔਰ ਵਾਟਰ ਹੀ ਬਣੇਗਾ ਬੇਸਿਕ ਰੀਜ਼ਨ। ਗੁਰਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਪੰਥ ਵਾਹਿਗੁਰੂ ਕਹਿੰਦੇ ਚੜ੍ਹਦੀ ਕਲਾ ਬਖਸ਼ਣ, ਤਰੱਕੀਆਂ ਬਖਸ਼ਣ, ਕੌਮ ਦੀ ਸੇਵਾ ਕਰਦੇ ਰਹੋ। ਡਾਕਟਰ ਸਾਹਿਬ ਤੇ ਤੁਹਾਨੂੰ ਵੀ ਕਿਹਾ ਔਰ ਮੈਨੂੰ ਵੀ ਕਿਹਾ। ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ और मोहम्मद यूनुस ਹਾਂਜੀ याकूब जी कहते हैं कि इंडिया से मेरी नफरत की एक वजह है कि इंडिया ने जबरदस्ती मेरे कश्मीर पर कब्जा किया हुआ है। जी जी। और कहते पी प्याला सबर दा ते कोई नहीं साथी कबर दा। वाह वाह वाह। कर ले जो करना है कहते आखिर मौत है एक दिन मरना है और आखिर मौत है। और फिर इस तरह नासर चौधरी ਇਹ ਅਲਟੀਮੇਟ ਹਕੀਕਤ ਹੈ ਲੇਕਿਨ ਇਨਸਾਨ ਨੂੰ ਸਮਝ ਨਹੀਂ ਆਉਂਦੀ। ਇਸ ਲਈ ਲਾਲਚ ਦੇ ਵਿੱਚ, ਹਿਰਸ ਦੇ ਵਿੱਚ ਅਸੀਂ ਸਾਰੀ ਉਮਰ ਪੈਸਾ ਇਕੱਠਾ ਕਰਨ, ਜ਼ੁਲਮ ਕਰਨ ਔਰ ਦੂਸਰੇ 'ਚ ਗੁਜ਼ਾਰਦੇ। बिल्कुल। नासर चौधरी जी भी कहते संत पिंडरांवाले को सलूट। और फिर इस तरह याकूब जी कहते 26 जनवरी ब्लैक डे फॉर इंडिया। कहते बेशक इंडिया एक बेगैरत मुल्क है। और मिश्रा सिंह जी भी, खालसा देश पंजाब जी भी, सतनाम सिंह जी भी, टोनी ढींडसा जी भी और नासर चौधरी जी भी। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक मैनूं ते अपना सलाह आग्या दो। देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।